ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਰਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਅਟਰਨੀ ਟਿਰਕੀਆਣਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ, ਵੈਲਕਮ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਮੌਕੇ 1992 ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਵਿੱਚ ਇਹ ਉਪਲਬਧ ਨੇ। ਇਹਨਾਂ ਦੇ ਕੋਲੋਂ ਹਰ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਕਰਵਾਓ। ਹੋਮ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਰੈਂਟਲ ਘਰਾਂ ਦੀ ਇੰਸ਼ੋਰੈਂਸ ਦੇ ਨਾਲ ਤੁਸੀਂ ਜਿਹੜੇ ਇਹਨਾਂ ਦੇ ਕੋਲੋਂ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਹੈਲਥ ਇੰਸ਼ੋਰੈਂਸ ਦੇ ਲਈ ਵੀ ਕਾਲ ਕਰੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਊੜਾ ਡੈਟ ਰਿਲੀਫ 888-888-9914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-5200 ਜਾਂ 408-722-7698 ਦੇ ਉੱਤੇ। ਅੱਜ ਅਟਰਨੀ ਟਿਰਕੀਆਣਾ ਜੀ, ਕਾਲਸ ਜਿਹੜੀਆਂ ਅਸੀਂ ਨਹੀਂ ਲੈ ਸਕਾਂਗੇ, ਮਾਫੀ ਚਾਹੁੰਦੇ ਹਾਂ ਉਸ ਚੀਜ਼ ਦੇ ਲਈ। ਅੱਜ ਕਾਲਸ ਨਹੀਂ ਹੋਣਗੀਆਂ, ਸੋ ਸਰੋਤਿਓ ਧਿਆਨ ਦੇ ਨਾਲ ਜਿਹੜੀਆਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀਆਂ ਨਿਊਜ਼ ਨੇ ਜਾਂ ਕੋਰਟਸ ਦੇ ਵਿੱਚ ਕੀ ਚੱਲ ਰਿਹਾ ਆ, ਕਿੱਦਾਂ ਦੀ ਸਿਚੁਏਸ਼ਨ ਆ, ਓਵਰਆਲ ਇਮੀਗ੍ਰੇਸ਼ਨ ਦੇ ਕਿੱਦਾਂ ਦੇ ਹਾਲਾਤ ਬਣ ਰਹੇ ਆ, ਉਹਦੇ ਬਾਰੇ ਜਿਹੜੀ ਆਪਾਂ ਓਵਰਆਲ ਚਰਚਾ ਕਰਾਂਗੇ। ਕਾਲਸ ਜਿਹੜੀਆਂ ਉਹ ਆਪਾਂ ਨਹੀਂ ਲੈ ਸਕਾਂਗੇ। ਇਸ ਹਫਤੇ ਦੀ ਆਪਾਂ ਕਹਿ ਸਕਦੇ ਹਾਂ ਅਟਰਨੀ ਟਿਰਕੀਆਣਾ ਜੀ, ਸਭ ਤੋਂ ਵੱਡੀ ਜਿਹੜੀ ਖਬਰ ਆਪਾਂ ਕਹਿ ਸਕਦੇ ਹਾਂ, ਆਈਵੀ ਲੀਗ ਯੂਨੀਵਰਸਿਟੀ, ਦੁਨੀਆ ਦੀ ਟੌਪ ਦੀ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਤੇ ਟਰੰਪ ਪ੍ਰਸ਼ਾਸਨ ਦਾ ਚੰਗੇ ਸਿੰਘ ਫਸ ਗਏ ਆ। ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਅਸੈਪਟ ਕਰਨ ਵਾਲਾ ਜਿਹੜੀ ਐਬਿਲਿਟੀ ਸੀਗੀ, ਉਹ ਹਾਰਵਰਡ ਯੂਨੀਵਰਸਿਟੀ ਦੀ ਟਰੰਪ ਪ੍ਰਸ਼ਾਸਨ ਨੇ ਰਿਵੋਕ ਕਰ ਲਈ, ਵਾਪਸ ਲੈ ਲਈ। ਫਿਰ ਉਹ ਅਦਾਲਤ ਦੇ ਵਿੱਚ ਗਏ, ਫੈਡਰਲ ਜੱਜ ਨੇ ਉਸ ਬੈਨ ਦੇ ਉੱਤੇ ਜਿਹੜਾ ਉਹ ਰੋਕ ਲਾ ਦਿੱਤਾ। ਸੋ ਕੀ ਇਸ ਨੂੰ ਜਿਹੜਾ ਲੀਗਲ ਸ਼ੋਡਾਊਨ ਇਸ ਟਾਈਮ ਜੋ ਚੱਲ ਰਿਹਾ ਆ ਹਾਰਵਰਡ ਯੂਨੀਵਰਸਿਟੀ ਦੇ ਟਰੰਪ ਪ੍ਰਸ਼ਾਸਨ ਦਾ, ਇਹਨੂੰ ਆਪਾਂ ਕਿੱਦਾਂ ਦੇਖਦੇ ਹਾਂ? ਇੰਟਰਨੈਸ਼ਨਲ ਸਟੂਡੈਂਟਸ, ਆਪਾਂ ਦੋਨੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਇੱਥੇ ਅਮਰੀਕਾ ਦੇ ਵਿੱਚ ਆਏ ਆ, ਅੱਗੇ ਜਿਹੜੇ ਆਪਣੇ ਰਾਹ ਬਣੇ ਆ। ਸੋ ਹਾਰਵਰਡ ਯੂਨੀਵਰਸਿਟੀ ਦੇ ਨਾਲ ਜਿਹੜਾ ਪੇਚਾ ਹੁਣ ਇਹਨਾਂ ਦਾ ਪਿਆ ਹੈ, ਕੀ ਮਸਲਾ ਪੂਰਾ ਜੀ? ਸੋ ਦੇਖੋ, ਪਹਿਲੀ ਗੱਲ ਤਾਂ ਬੜੀ ਟੌਪ ਦੀ ਜਿਹੜੀ ਯੂਨੀਵਰਸਿਟੀ ਹੈ, ਠੀਕ ਹੈ, ਸਾਰਿਆਂ ਨੂੰ ਪਤਾ ਹੀ ਹੈ ਹਾਰਵਰਡ ਦਾ, ਸਾਰੇ ਬੰਦਿਆਂ ਨੇ ਨਾਮ ਇਹਦਾ ਓਬਵੀਅਸਲੀ ਸੁਣਿਆ ਹੀ ਹੋਣਾ, ਹੈ ਨਾ। ਕਿੰਨੀਆਂ ਇੱਥੇ ਫਿਲਮਾਂ, ਡਾਕੂਮੈਂਟਰੀਆਂ, ਕਈ ਕੁਛ ਬਣਿਆ। ਤੇ ਤੁਸੀਂ ਦੇਖੋ ਕਿ ਸਰਕਾਰ ਨੇ ਕੀ ਇੱਦਾਂ ਦੀ ਯੂਨੀਵਰਸਿਟੀ ਨਾਲ ਵੀ ਜਿਹੜਾ ਪੰਗਾ ਪਾ ਲਿਆ। ਸੋ ਪੰਗੇ ਇਹਨਾਂ ਦੇ ਕੀ ਸੀਗੇ ਕਿ ਹੁਣ ਸਾਰੀ ਗੱਲ ਜਿਹੜੀ ਆ ਜਾਂਦੀ ਹੈ ਫਰੀडम ਆਫ ਸਪੀਚ ਦੀ ਤੇ ਔਨ ਕੈਂਪਸ ਜਿਹੜੀ ਸਪੀਚ ਦੀ। ਤੇ ਇਹਦੇ ਵਿੱਚ ਕੀ ਸੀਗਾ ਕਿ ਇਜ਼ਰਾਈਲ ਤੇ ਪੈਲਸਟਾਈਨ ਦਾ ਜਿਹੜਾ ਸੀਗਾ ਮੁੱਦਾ, ਉਹਨੂੰ ਲੈ ਕੇ ਕੈਂਪਸ ਦੇ ਵਿੱਚ ਪ੍ਰੋਟੈਸਟ ਸੀਗੇ। ਤੇ ਸਾਰੀ ਜਿਹੜੀ ਚੀਜ਼ ਸ਼ੁਰੂ ਹੋਈ ਉੱਥੋਂ ਹੀ ਕਿ ਇਹ ਜਿਹੜੇ ਪ੍ਰੋਟੈਸਟ ਆ, ਕਿ ਸਟੂਡੈਂਟ ਸਹੀ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਆ, ਕਿ ਉਹਨਾਂ ਨੂੰ ਪ੍ਰੋਟੈਸਟ ਕਰਨ ਦਾ ਹੱਕ ਹੈਗਾ ਨਹੀਂ ਹੈਗਾ, ਕਿ ਉਹ ਜਿਹੜੇ ਦੂਸਰੇ ਗਰੁੱਪ ਦੇ ਸਟੂਡੈਂਟ ਹੈਗੇ ਆ ਕਿ ਉਹਨਾਂ ਨੂੰ ਉਹ ਇਨਵਾਇਰਮੈਂਟ ਜਿਹੜਾ ਅਨਸੇਫ ਯੂਨੀਵਰਸਿਟੀ ਦੇ ਵਿੱਚ ਬਣਿਆ ਹੋਇਆ ਕਿ ਨਹੀਂ ਬਣਿਆ ਹੋਇਆ। ਤੇ ਇਹ ਜਿਹੜਾ ਮੁੱਦਾ ਸਾਰਿਆਂ ਨੂੰ ਪਤਾ ਹੀ ਆ ਕਿ ਇਹ ਕਈ ਜਿਹੜਾ ਦਹਾਕਿਆਂ ਤੋਂ ਹੀ ਜਿਹੜਾ ਚੱਲਦਾ ਆ ਰਿਹਾ ਇਹਨਾਂ ਦਾ, ਤੇ ਇਜ਼ਰਾਈਲ ਪੈਲਸਟਾਈਨ ਦਾ ਜਿਹੜਾ ਡਿਬੇਟ ਆ ਜੀ। ਤੇ ਇਹਦੇ ਵਿੱਚ ਹੁਣ ਜਿਹੜੇ ਸੀਗੇ ਕਿ ਇਸ ਮੁੱਦੇ ਉੱਤੇ ਤੁਸੀਂ ਦੇਖੋ ਕਿ ਹਰੇਕ ਜਿਹੜਾ ਲੌਬੀ ਗਰੁੱਪ ਵੀ ਕਈ ਸਾਰੇ ਜਿਹੜੇ ਹੈਗੇ ਆ, ਸਰਕਾਰਾਂ ਵੀ ਆਪਣੀਆਂ ਜਿਹੜੀਆਂ ਪੋਜੀਸ਼ਨ ਲੈਂਦੀਆਂ, ਦੇਸ਼ ਵੀ ਇਵਨ ਜਿਹੜੇ ਪੋਜੀਸ਼ਨ ਆਪਣੀ ਲੈਂਦੇ ਆ ਇਹ ਮੁੱਦਿਆਂ ਦੇ ਉੱਤੇ, ਅਮਰੀਕਾ ਵੀ ਲੈਂਦਾ, ਭਾਰਤ ਵੀ ਲੈਂਦਾ, ਹਰੇਕ ਜਿਹੜਾ ਦੇਸ਼ ਆ ਉਹਨੇ ਆਪਣੀ ਪੋਜੀਸ਼ਨ ਜਿਹੜੀ ਇਸ ਮੁੱਦੇ ਦੇ ਉੱਤੇ ਲਈ ਹੋਈ ਹੈ। ਸੋ ਇਹ ਤੁਸੀਂ ਦੇਖ ਲਓ ਕਿ ਇੰਨੇ ਸਾਲ ਜਿਹੜੇ ਚੱਲਦੇ ਨੇ ਹੋ ਗਏ, ਤੇ ਸਟੂਡੈਂਟ ਜਿਹੜੇ ਸੀਗੇ ਓਬਵੀਅਸਲੀ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਜਿਹੜੇ ਸਟੂਡੈਂਟ ਹੁੰਦੇ ਆ, ਯੰਗ ਬਲੱਡ ਹੁੰਦਾ, ਨਵਾਂ ਖੂਨ ਹੁੰਦਾ, ਸੋ ਉਹ ਕੈਂਪਸਿਸ ਦੇ ਵਿੱਚ ਜਾ ਕੇ ਵੱਖ-ਵੱਖ ਮੁੱਦਿਆਂ ਤੇ ਹਿਸਟੋਰੀਕਲੀ ਅਮਰੀਕਨ ਯੂਨੀਵਰਸਿਟੀਜ਼ ਦੇ ਵਿੱਚ ਜਿਹੜਾ ਪ੍ਰੋਟੈਸਟ ਜਿਹੜਾ ਚੱਲਦਾ ਰਿਹਾ।
ਈਵਨ ਜਦੋਂ ਤੁਸੀਂ ਦੇਖੋ ਵੀਅਤਨਾਮ ਵਾਰ ਵਗੈਰਾ ਸੀਗੀ, ਸਾਰੀ ਸਟੂਡੈਂਟ ਬਰਕਲੀ ਵਗੈਰਾ ਦੇ ਸਟੂਡੈਂਟ ਜਿਹੜੇ ਸੀਗੇ, ਹਾਰਵਰਡ ਦੇ ਸਟੂਡੈਂਟ ਵਗੈਰਾ ਸੀਗੇ, ਕਿੰਨੇ ਵੱਡੇ ਵੱਡੇ ਜਿਹੜੇ ਉਦੋਂ ਸਟੂਡੈਂਟਸ ਜਿਹੜੇ ਉਤਰੇ ਸੀਗੇ। ਤੇ ਜੀ। ਅਲਟੀਮੇਟਲੀ ਜਿਹੜਾ ਇੱਕ ਤੁਸੀਂ ਕਹ ਲਓ ਕਿ ਕਲਚਰਲ ਸ਼ਿਫਟ ਜਿਹੜੀ ਹੋਈ ਸੀਗੀ ਕਿ ਲੜਾਈ ਨਹੀਂ ਕਰਨੀ, ਪੀਸ ਦੀ ਜਿਹੜੀ ਮੂਵਮੈਂਟ ਸੀਗੀ, ਹੂੰ ਆਪਣੇ ਬੜੇ ਬੜੇ ਯੋਧੇ ਨਿਕਲੇ, ਮੈਲਕਮ ਐਕਸ, ਮੁਹੰਮਦ ਅਲੀ, ਆਪਣਾ ਪੂਰੀ ਜਿਹੜੀ ਲਿਬਰਲ ਮੂਵਮੈਂਟ ਤੁਸੀਂ ਕਹ ਲਓ ਨਿਕਲੀ ਸੀਗੀ, ਹਿੱਪੀ ਕਲਚਰ ਵੱਲ ਕਈ ਚੀਜ਼ਾਂ ਸੀ, ਸਿਵਲ ਰਾਈਟ ਦੀ ਮੂਵਮੈਂਟ ਇਹ ਉਹ ਸਾਰੀ ਨਿਕਲ ਸਕਦੀ ਹੈ, ਤੁਸੀਂ ਪੜ੍ਹ ਸਕਦੇ ਹੋ ਉਹਦੇ ਉੱਤੇ। ਸੋ ਹੁਣ ਕਿਹਦੀ ਕੀ ਸਾਈਡ ਹੈਗੀ ਆ, ਉਹ ਇੱਕ ਡਿਫਰੈਂਟ ਟੌਪਿਕ ਹੋ ਗਿਆ ਕਿ ਕੌਣ ਸਹੀ ਆ ਕੌਣ ਗਲਤ ਆ, ਡਿਫਰੈਂਟ ਟੌਪਿਕ ਹੋ ਗਿਆ। ਪਰ ਇਹਨਾਂ ਦਾ ਜਿਹੜਾ ਮੁੱਦਾ ਆ ਗਿਆ ਕਿ ਹਾਰਵਰਡ ਯੂਨੀਵਰਸਿਟੀ ਨੂੰ ਇਹ ਵਾਲੀ ਸਰਕਾਰ ਜਿਹੜੀ ਕਹਿੰਦੀ ਆ ਕਿ ਉਹਨਾਂ ਨੇ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ, ਜਿਹੜਾ ਮਾਹੌਲ ਸੀਗਾ ਜੂਇਸ਼ ਸਟੂਡੈਂਟ ਲਈ ਉਹ ਪ੍ਰੋਬਲਮੈਟਿਕ ਜਿਹੜਾ ਬਣ ਗਿਆ, ਤੇ ਫੰਡਿੰਗ ਵਗੈਰਾ ਜਿਹੜੀ ਇਹਨਾਂ ਦੀ ਕੱਟ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਉੱਤੇ ਲਾਅ ਸੂਟ ਜਿਹੜਾ ਸੀਗਾ। ਤੇ ਹੁਣ ਜਿਹੜਾ ਸੀਗਾ ਇੱਕ ਸੈਵਿਸ ਸਿਸਟਮ ਹੁੰਦਾ ਜਿਹਦੇ ਵਿੱਚ ਕੀ ਸਟੂਡੈਂਟ ਜਿਹੜੇ ਹੁੰਦੇ ਆ ਉਹ ਐਨਰੋਲ ਹੁੰਦੇ ਆ, I-20 ਇੱਕ ਤੁਹਾਨੂੰ ਡਾਕੂਮੈਂਟ ਜਿਹੜਾ ਮਿਲਦਾ ਹੁੰਦਾ ਜੀ। ਤੇ ਇਹਨਾਂ ਨੇ ਹੁਣ ਕੀ ਕੀਤਾ ਕਿ ਸੈਵਿਸ ਜਿਹੜਾ ਸੀਗਾ ਸਿਸਟਮ ਉਹਨੂੰ ਜਿਹੜਾ ਟਾਰਗੇਟ ਕੀਤਾ, ਉਹਦਾ ਫਿਰ ਜਿਹੜਾ ਰਿਜ਼ਲਟ ਇਹ ਹੁੰਦਾ ਕਿ ਤੁਸੀਂ ਜਿਹੜਾ ਸਟੂਡੈਂਟ ਹੈਗੇ ਇੰਟਰਨੈਸ਼ਨਲ ਉਹਨੂੰ ਐਨਰੋਲ ਨਹੀਂ ਕਰ ਸਕਦੇ ਨਵਿਆਂ ਨੂੰ, ਤੇ ਜਿਹੜੇ ਪੁਰਾਣੇ ਸਟੂਡੈਂਟ ਹੈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਪੜ੍ਹ ਰਹੇ ਉਹਨਾਂ ਨੂੰ ਤੁਰੰਤ ਜਿਹੜਾ ਦੂਜੀ ਯੂਨੀਵਰਸਿਟੀ ਦੇ ਵਿੱਚ ਟ੍ਰਾਂਸਫਰ ਜਿਹੜੀ ਲੈਣੀ ਪੈਣੀ ਹੈ। ਤੇ ਉਹਨਾਂ ਨੇ ਜਿਹੜਾ ਇਹ ਮੂਵ ਕੀਤੀ, ਤੇ ਜਿਹੜੀ ਹਾਰਵਰਡ ਯੂਨੀਵਰਸਿਟੀ ਸੀਗੀ ਉਹਨੇ ਵੀ ਰਾਈਟ ਵੇ ਜਿਹੜਾ ਫਾਈਟ ਬੈਕ ਕਰਤੀ। ਤੇ ਫੈਡਰਲ ਜੱਜ ਇੱਕ ਜਿਹੜੇ ਸੀਗੇ ਉਹਨਾਂ ਨੇ ਇੱਕ ਜਿਹੜਾ ਤੁਸੀਂ ਕਹ ਲਓ ਕਿ ਇਹਨੂੰ ਇੰਜੰਕਸ਼ਨ ਦੇ ਦਿੱਤੀ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ, ਤੇ ਹਾਰਵਰਡ ਜਿਹੜੀ ਸਟੂਡੈਂਟਸ ਨੂੰ ਜਿਹੜੀ ਐਨਰੋਲ ਜਿਹੜੀ ਕਰਦੀ ਰਹੂਗੀ। ਸੋ ਜਿਹੜੀ ਵੇਖਣ ਨੂੰ ਟ੍ਰੈਂਡ ਕੀ ਮਿਲ ਰਿਹਾ ਜੀ ਕਿ ਜਿਹੜੀ ਫਾਈਟ ਸੀਗੀ ਐਡਮਿਨਿਸਟ੍ਰੇਸ਼ਨ ਦੀ, ਹੁਣ ਗੱਲ ਹੋ ਗਈ ਡਿਊ ਪ੍ਰੋਸੈਸ, ਜਿਹੜਾ ਪ੍ਰੋਸੈਸ ਪ੍ਰੋਸੀਜਰਸ ਕੋਰਟ ਸਿਸਟਮ ਦੇ ਥਰੂ ਕਿੱਦਾਂ ਚੱਲਣਾ। ਤੇ ਸਰਕਾਰ ਜਿਹੜੀ ਹੈਗੀ ਆ ਭਾਵੇਂ ਇਮੀਗ੍ਰੇਸ਼ਨ ਦਾ ਖੇਤਰ ਜਿਹੜਾ ਸਪੈਸੀਫਿਕਲੀ ਹੈਗਾ ਉਹਦੇ ਵਿੱਚ ਕਾਫੀ ਜਿਹੜੀ ਲਿਬਰਟੀ ਲੈ ਰਹੀ ਹੈ, ਤੇ ਉਹ ਤੁਰੰਤ ਜਿਹੜੇ ਇਦਾਂ ਦੇ ਸਡਨ ਜਿਹੜੇ ਫੈਸਲੇ ਆਪਾਂ ਦੇਖ ਰਹੇ ਹਾਂ, ਟੈਰਿਫ ਦੇ ਰਿਲੇਟਡ ਹੋ ਗਏ, ਟ੍ਰੇਡ ਬੈਨ ਦੇ ਰਿਲੇਟਡ ਜਿਹੜੇ ਹੋ ਗਏ, ਇਮੀਗ੍ਰੇਸ਼ਨ ਦੇ ਰਿਲੇਟਡ ਜਿਹੜੇ ਹੋ ਗਏ, ਕੁਇਕ ਜਿਹੜੇ ਫੈਸਲੇ ਜਿੱਦਾਂ ਤੁਸੀਂ ਕਹ ਲਓ ਕਿ ਫਤਵਾ ਜਿਹਨੂੰ ਕਹਿ ਦਿੰਦੇ ਉਦਾਂ ਆ ਜਾਂਦਾ। ਤੇ ਜਿਹੜਾ ਸਿਸਟਮ ਸੀਗਾ ਉਹ ਵੀ ਹੁਣ ਜਿੱਦਾਂ ਹਾਰਵਰਡ ਯੂਨੀਵਰਸਿਟੀ ਇਹਨਾਂ ਦੇ ਕੋਲ ਵੀ ਬਹੁਤ ਜ਼ਿਆਦਾ ਬਿਲੀਅਨਸ ਆਫ ਡਾਲਰ ਜਿਹੜੇ ਇਹਨਾਂ ਕੋਲ ਹੈਗੇ ਆ, ਤੇ ਬੜੇ ਇਹਨਾਂ ਦੇ ਵੀ ਜਿਹੜੇ ਸਪੋਰਟਰ ਇੱਥੋਂ ਦੇ ਜਿਹੜੇ ਗ੍ਰੈਜੂਏਟ ਹੋਏ ਆ ਉਹ, ਤੇ ਉਹਨਾਂ ਨੇ ਵੀ ਫਿਰ ਜਿਹੜਾ ਫੈਡਰਲ ਜੱਜ ਕੋਲ ਜਾ ਕੇ ਜਿਹੜਾ ਉਹ ਕਹਿਤਾ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ। ਤੇ ਬਾਰ-ਬਾਰ ਤੁਹਾਨੂੰ ਅਮਰੀਕਾ ਦੇ ਸਿਸਟਮ 'ਚ ਵੇਖਣ ਵਾਲੀ ਗੱਲ ਇਹ ਮਿਲੂਗੀ ਕਿ ਸਰਕਾਰ ਕੁਝ ਕਰਦੀ ਆ ਤੇ ਕੋਰਟ ਸਿਸਟਮ ਜਿਹੜੇ ਹੈਗੇ ਆ ਉਹ ਸਟੈਪ ਇਨ ਕਰ ਦਿੰਦੇ ਆ ਵਿੱਚ। ਕੋਰਟ ਸਿਸਟਮ ਜਿਹੜਾ ਬੜਾ ਮਜ਼ਬੂਤ ਹੈ ਇਸ ਕੰਟਰੀ ਦਾ, ਠੀਕ ਆ। ਇਹ ਜਿਹੜਾ ਢਾਂਚਾ ਸੀਗਾ ਸਾਡੀ ਕੰਟਰੀਆਂ ਦੇ ਵਿੱਚ ਬੜਾ ਹੱਦ ਤੱਕ ਜਿਹੜਾ ਕੰਪਰੋਮਾਈਜ਼ ਹੋ ਗਿਆ, ਠੀਕ ਆ। ਤੇ ਉਹ ਕੰਪਰੋਮਾਈਜ਼ ਚਲੋ ਸਿਆਸੀ ਪਾਰਟੀਆਂ ਵੀ ਕਰਦੀਆਂ, ਪਰ ਆਪਣੇ ਲੋਕਾਂ ਨੇ ਵੀ ਬੜਾ ਕੰਪਰੋਮਾਈਜ਼ ਕੀਤਾ, ਪੁੱਠੇ ਕੰਮ ਕਰ ਲਏ, ਜੱਜਾਂ ਨੂੰ ਰਿਸ਼ਵਤਾਂ ਦੇਤੀਆਂ, ਖਿਲਾਤੀਆਂ। ਤੇ ਜਿੱਦਾਂ ਦੇ ਲੋਕ ਆ ਉਹਨਾਂ ਨੂੰ ਕਈ ਵਾਰੀ ਪਹਿਲਾਂ ਵੀ ਮੈਂ ਕਿਹਾ ਜਿੱਦਾਂ ਦੇ ਲੋਕ ਆ ਉਹਨਾਂ ਨੂੰ ਉਦਾਂ ਦੇ ਲੀਡਰ ਮਿਲਦੇ ਆ, ਜਿੱਦਾਂ ਦਾ ਲੋਕ ਮਾਹੌਲ ਬਣਾਉਂਦੇ ਆ ਉਹਨਾਂ ਨੂੰ ਬਾਅਦ ਚ ਜਿੱਦਾਂ ਦੀ ਫਸਲ ਉਹ ਬੀਜਦੇ ਆ ਉਦਾਂ ਦੀ ਖੇਤੀ ਉਹਨਾਂ ਨੂੰ ਕਰਨੀ ਪੈਂਦੀ ਹੈ। ਵਿੱਚ ਪੁਲਿਸ ਦਾ ਕੋਰਟ ਸਿਸਟਮ ਦਾ ਸਾਰਾ ਕਵਾੜਾ ਕੀਤਾ ਵੀ ਆਪਣੇ ਲੋਕਾਂ ਨੇ ਹੀ ਆ। ਸੋ ਇਹ ਅਜਿਹੇ ਜਿਹੜੇ ਲੋਕ ਆ ਇਹ ਸਿਸਟਮ 'ਚ ਵੀ ਬਥੇਰੇ ਜਿਹੜੇ ਹੈਗੇ ਆ ਸਕੀਮਾਂ ਲਾਉਂਦੇ ਆ, ਪੁੱਠੀਆਂ ਸਿੱਧੇ ਜਿਹੜੇ ਕੰਮ ਜਿਹੜੇ ਕਰਦੇ ਆ, ਤੇ ਸਿਸਟਮ ਜਿਹੜਾ ਤੁਸੀਂ ਕਹ ਲਓ ਕਿ ਕਈ ਹੱਦ ਤੱਕ ਉਹਨਾਂ ਨੂੰ ਝੱਲ ਵੀ ਲੈਂਦਾ ਵਾ, ਠੀਕ ਹੈ। ਸਾਰਿਆਂ ਨੂੰ ਪਤਾ ਓਪਨ ਜਿਹੜੀ ਚੀਜ਼ ਜਿਹੜੀ ਹੈਗੀ ਆ ਸਿਸਟਮ ਮੇਰੇ ਖਿਆਲ ਬੜਾ ਜਿਹੜਾ ਫੇਅਰ ਸੀਗਾ, ਤੇ ਲੋਕੀ ਨਹੀਂ ਜਦੋਂ ਪਿੱਛੇ ਹਟਦੇ ਸੀਗੇ, ਤੇ ਸਰਕਾਰ ਵੀ ਜਦੋਂ ਹੁਣ ਦੇਖਦੀ ਆ ਕਿ ਯਾਰ ਇਹ ਹੋ ਕੀ ਰਿਹਾ ਦੇਸ਼ ਦੇ ਵਿੱਚ, ਖੁੱਲਾ ਬਾਰਡਰ ਹੋ ਗਿਆ, ਕਈ ਤਰ੍ਹਾਂ ਦੇ ਲੋਕ ਜਿਹੜੇ ਆ ਗਏ ਆ ਕਿ ਕ੍ਰਿਮੀਨਲ ਲੈਵਲ ਤੱਕ ਜਿਹੜੇ ਐਂਟਰ ਕਰ ਗਏ ਆ, ਤੇ ਸਰਕਾਰ ਨੂੰ ਹੁਣ ਜਿੱਦਾਂ ਇਹ ਲੱਗਦਾ ਕਿ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਤੇ ਲੋਕਾਂ ਦੀ ਪਪੂਲਰ ਸਪੋਰਟ ਆ ਤੇ ਉਹ ਜੋ ਮਰਜ਼ੀ ਜਿਹੜਾ ਕਰ ਸਕਦੇ ਆ। ਤੇ ਹੁਣ ਜਿਹੜੀ ਫਾਈਟ ਆ ਉਹ ਇਹ ਬਣ ਗਈ ਆ ਕਿ ਜਿਹੜੇ ਕੋਰਟ ਹੈਗੇ ਆ ਉਹਨਾਂ ਦੀ ਕੀ ਮਾਨਤਾ ਇੱਥੇ ਹੋਣੀ ਆ ਕਿ ਕੀ ਉਹ ਜਦੋਂ ਕਹਿ ਦਿੰਦੇ ਆ ਕਿ ਤੁਸੀਂ ਏਦਾਂ ਨਹੀਂ ਕਰ ਸਕਦੇ ਆ, ਉਸ ਤੋਂ ਬਾਵਜੂਦ ਸਰਕਾਰ ਉਹ ਕੰਟੀਨਿਊ ਕਰ ਸਕਦੀ ਆ ਕਿ ਨਹੀਂ ਕਰ ਸਕਦੀ ਆ। ਸੋ ਇਹ ਜਿਹੜਾ ਹੁਣ ਮਾਹੌਲ ਤੁਹਾਨੂੰ ਪਤਾ ਹੀ ਆ ਕਿ ਬੜਾ ਜਿਹੜਾ ਟੈਨਸ਼ਨ ਵਾਲਾ ਜਿਹੜਾ ਬਣਿਆ ਪਿਆ, ਤੇ ਇਹ ਸਾਰੇ ਦੇ ਵਿੱਚ ਕੀ ਹੈਗਾ ਕਿ ਰੌਲਾ ਰੱਪਾ ਪਾਉਣ ਵਾਲੇ ਕਈ ਵਾਰੀ ਲੰਘ ਜਾਂਦੇ ਆ, ਜਿਹੜਾ ਵਧੀਆ ਸ਼ਰੀਫ ਹਾਰਡ ਵਰਕਿੰਗ ਇਨੋਸੈਂਟ ਬੰਦਾ ਜਿਹੜਾ ਹੁੰਦਾ ਇਸਰਾਈਲੀ, ਉਹ ਜਿਹੜਾ ਉਹਨੂੰ ਖਾਮਿਆਜਾ ਜਿਹੜਾ ਭੁਗਤਣਾ ਪੈ ਜਾਂਦਾ, ਉਹ ਬੰਦਾ ਜਿਹੜਾ ਪਿਸ ਜਾਂਦਾ। ਤੇ ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਵੀ ਐਜ਼ ਅ ਕਮਿਊਨਿਟੀ ਓਬਵੀਅਸਲੀ ਸਾਈਡ ਇੱਕ ਲੈਣੀ ਪਊਗੀ ਕਿ ਤੁਸੀਂ ਕਿਹਨਾਂ ਨੂੰ ਸਪੋਰਟ ਕਰਦੇ ਆ, ਠੀਕ ਆ। ਜੇ ਕਰਪਟ ਸਿਸਟਮ ਤੁਸੀਂ ਉੱਥੇ ਦੇ ਛੱਡ ਕੇ ਇੱਥੇ ਆਏ ਆ, ਤੇ ਇੱਥੇ ਆ ਕੇ ਵੀ ਜੇ ਉਹੀ ਚੀਜ਼ਾਂ ਕਰਨੀਆਂ ਤੇ ਫਿਰ ਇਹ ਹੈ ਕਿ ਫਿਰ ਫਾਇਦਾ ਕੀ ਇੱਥੇ ਆਏ ਦਾ, ਹਨਾ। ਉਹ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ, ਤੇ ਇਹ ਹੁਣ ਸਿਰਫ ਸਟੂਡੈਂਟ ਨੂੰ ਲੈ ਕੇ ਨਹੀਂ, ਇਹ ਸਾਇਲੀ ਦੇ ਖੇਤਰ 'ਚ ਹੋ ਗਿਆ, ਮੈਰਿਜ ਫਰਾਡ ਹੋ ਗਿਆ, ਵਾਹ ਫਰਾਡ ਹੋ ਗਿਆ, ਕਾਫੀ ਜਿਹੜੀ ਤੁਸੀਂ ਕਹ ਲਓ ਕਿ ਡਿਟੇਲਡ ਇਨਵੈਸਟੀਗੇਸ਼ਨ। ਤੇ ਸਰਕਾਰ ਇਹਨੂੰ ਏਦਾਂ ਸੋਚਦੀ ਹੈ ਕਿ ਉਹ ਕਹਿੰਦੀ ਹੈ ਕਿ ਜਦੋਂ ਇਹ ਸਿਸਟਮ ਨਾਲ ਨਹੀਂ ਚੱਲ ਰਿਹਾ ਤੇ ਸਰਕਾਰ ਇਹਨੂੰ ਸਿਸਟਮ ਨਾਲ ਕਿੱਦਾਂ ਜਿਹੜਾ ਹੈਂਡਲ ਕਰ ਸਕਦੀ ਆ। ਤੇ ਤਾਂ ਕਰਕੇ ਜਿਹੜਾ ਤੁਸੀਂ ਕਹ ਲਓ ਕਿ ਦੋਨੋਂ ਬੰਨਿਆਂ ਜਿਹੜੀ ਫਾਈਟ ਉਹ ਫੁੱਲ ਫੋਰਸ ਤੇ ਜਿਹੜੀ ਜਾਰੀ ਹੈ। ਜੀ, ਐਗਜ਼ੈਕਟਿਵ ਵਰਸਸ ਜੁਡੀਸ਼ਰੀ ਜਿਹੜੀ ਇਸ ਟਾਈਮ ਆਪਣੇ ਸਾਹਮਣੇ ਇਹ ਅਮਰੀਕਾ ਦੇ ਵਿੱਚ ਨਵਾਂ ਇਸ਼ੂ ਇਸ ਟਾਈਮ ਆ। ਆਪਾਂ ਰੀਸੈਂਟਲੀ ਦੇਖਿਆ ਵਾਈਸ ਪ੍ਰੈਜ਼ੀਡੈਂਟ ਜਿਹੜੇ ਚੀਫ ਜਸਟਿਸ ਰੋਬਰਟਸ ਆ,
ਉਹਨਾਂ ਨੂੰ ਵੀ ਕਹਿ ਰਹੇ ਸੀਗੇ ਵੀ ਭਾਈ ਇਦਾਂ ਨਹੀਂ ਤੁਸੀਂ ਜਿਹੜਾ ਉਹ ਕਰ ਸਕਦੇ। ਚੈੱਕਸ ਐਂਡ ਬੈਲੈਂਸਿਸ ਵੀ ਆ, ਇਹ ਬੈਲੈਂਸ ਬਣਨਾ ਕਿੱਦਾਂ ਆ, ਇਹ ਡਿਪੈਂਡ ਕਰਦਾ ਹੁੰਦਾ ਆ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਉਹ ਕਿਸ ਤਰੀਕੇ ਦੇ ਸੋਚ ਦੇ ਨਾਲ ਜਿਹੜੀ ਉਹ ਆਈ ਆ। ਫ੍ਰੀ ਸਪੀਚ ਅਮਰੀਕਾ ਦਾ ਕਹਿ ਸਕਦੇ ਆ ਵੀ ਇੱਕ ਅਜਿਹਾ ਥੰਮ ਆ ਅਟਰਨੀ ਟਿਰਕੇਣਾ ਜੀ, ਉਹਦੇ ਸਿਰ ਤੇ ਅਮਰੀਕਾ ਜਿਹੜਾ ਉਹ ਟਿਕਿਆ ਆ। ਜੇ ਉਹਨੂੰ ਇਸ ਤਰੀਕੇ ਦੇ ਨਾਲ ਕਈ ਹੁਣ ਇਹਨੂੰ ਬਦਲਾਖੋਰੂ ਨੀਤੀ ਵੀ ਕਹਿਣਗੇ ਨਾ ਵੀ ਉਹਨਾਂ ਦੀ ਨਹੀਂ ਮੰਨੀ ਤਾਂ ਚਲੋ ਜੀ ਚੱਕ ਕੇ ਜਿਹੜਾ ਉਹ ਉਹਨਾਂ ਦੀ ਇਸ ਪਾਲਿਸੀ ਨੂੰ ਬੈਨ ਜਿਹੜਾ ਉਹ ਕਰ ਦੋ। ਉਹ ਮੰਨਦੇ ਆ ਨਹੀਂ ਮੰਨਦੇ, ਅੱਗੇ ਕੀ ਸਿਚੁਏਸ਼ਨ ਜਿਹੜੀ ਉਹ ਬਣਦੀ ਆ। ਮੌਜੂਦਾ ਤੌਰ ਦੇ ਉੱਤੇ ਅਟਰਨੀ ਟਿਰਕੇਨਾ ਜੀ ਇਹ ਵੀ ਦੱਸਦੇ ਜਾਈਏ ਜਿਹੜੇ 5 ਜਸਟਿਸਿਸ ਇਸ ਟਾਈਮ ਸੁਪਰੀਮ ਕੋਰਟ ਦੇ ਆ ਉਹ ਹਾਰਵਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਨੇ। ਸੋ ਮਤਲਬ ਬਹੁਤ ਦੇਣ ਆ ਉਸ ਯੂਨੀਵਰਸਿਟੀ ਦੀ। ਮਲਟੀਪਲ ਪ੍ਰੈਜ਼ੀਡੈਂਟਸ ਇਕੱਲੇ ਇੱਥੇ ਨਹੀਂ, ਦੁਨੀਆ ਦੇ ਹੋਰ ਹਿੱਸਿਆਂ ਦੇ ਵਿੱਚ ਇੱਥੋਂ ਦੇ ਗ੍ਰੈਜੂਏਟਸ ਨੇ ਜਿਹੜੇ ਉਹ ਦਿੱਤੇ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਹੈ। ਪਰ ਇਸ ਪੂਰੇ ਮਾਮਲੇ 'ਚ ਇੰਟਰਨੈਸ਼ਨਲ ਸਟੂਡੈਂਟ ਜਿਹੜਾ ਉਹ ਪਿਸ ਰਿਹਾ, OPT CPT ਇਹ ਸਾਰੀਆਂ ਚੀਜ਼ਾਂ ਤੁਹਾਨੂੰ ਲੱਗਦਾ ਵੀ ਇਵੈਂਚੁਅਲੀ ਇਹ ਤਾਂ ਹੁਣ ਚਲੋ ਹਾਰਵਰਡ ਦੇ ਨਾਲ ਡਾਇਰੈਕਟ ਆ, ਪਰ ਓਵਰਆਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਉਹਦੇ ਵਿੱਚ ਵੀ ਇਹ ਸਖਤੀ ਵਗੈਰਾ ਕਰ ਸਕਦੇ ਨੇ? ਜੀ ਕਰ ਸਕਦੇ ਆ। ਤੁਸੀਂ ਦੇਖੋ ਕਈ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਆ, ਕੋਲੰਬੀਆ ਯੂਨੀਵਰਸਿਟੀ ਦੇ ਹੋ ਗਏ, NYU ਯੂਨੀਵਰਸਿਟੀ ਦੇ ਹੋ ਗਏ, ਬੋਸਟਨ ਤੇ ਕਈ ਜਾਣੇ ਜਿਹੜੇ ਅਰੈਸਟ ਵੀ ਆ, ਕਈ ਵਿਚਾਰਿਆਂ ਨੂੰ ਭੱਜਣਾ ਵੀ ਪਿਆ। ਹੁਣ ਜਦੋਂ ਸਟੂਡੈਂਟ ਆਉਂਦਾ ਸੀਗਾ ਅਮਰੀਕਾ ਦੇ ਵਿੱਚ, ਉਹ ਵੇਖਦਾ ਸੀਗਾ ਕਿ ਇੱਕ ਟੌਪ ਦਾ ਮੁਲਕ ਆ, ਟੌਪ ਦੀ ਜਿਹੜੀ ਐਜੂਕੇਸ਼ਨ ਆ ਉਹਦੇ ਹਿਸਾਬ ਨਾਲ ਉਹ ਅਮਰੀਕਾ ਦੇ ਵਿੱਚ ਜਿਹੜਾ ਆਉਂਦਾ ਸੀਗਾ। ਤੇ ਆਈ ਥਿੰਕ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਕਿ ਜਿਹੜੇ ਐਡੀ ਵਧੀਆ ਲੀਡ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਕੇ ਕੀ ਲੱਭਣਾ। ਐਂਡ ਆਫ ਦਾ ਡੇ ਉਹ ਜਿੱਥੇ ਵੀ ਜਾਊਗੇ ਹਨਾ, ਜਿਹੜਾ ਹਾਰਵਰਡ ਯੂਨੀਵਰਸਿਟੀ ਦਾ ਸਟੂਡੈਂਟ ਆ ਉਹ ਤਾਂ ਦੁਨੀਆ ਦੇ ਵਿੱਚ ਵਧੀਆ ਹੀ ਕਰੂਗਾ। ਉਦਾਂ ਥੋੜਾ ਨਾ ਬੰਦਾ ਹਾਰਵਰਡ ਯੂਨੀਵਰਸਿਟੀ ਲੰਘੇ ਸਹੀ ਗੱਲ ਪਹੁੰਚ ਜਾਂਦਾ। ਸੋ ਇੱਕ ਚੀਜ਼ ਆ, ਮੈਂ ਆਪਣੇ ਜਿਹੜੇ ਸਰੋਤਿਆਂ ਦੇ ਨਾਲ ਤੇ ਅਟਰਨੀ ਟਿਰਕੇਨਾ ਜੀ ਤੁਹਾਡੇ ਨਾਲ ਗੱਲ ਕਰ ਦੇਵਾਂ। ਇੱਕ ਜਿਹੜੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਇਮੀਗ੍ਰੇਸ਼ਨ ਨੋਮੀਨੀ ਜਿਹੜੇ ਹੈਗੇ ਆ, ਇਸ ਨੂੰ ਜਿਹੜਾ ਹੈਡ ਕਰਨ ਦੇ ਲਈ ਉਹਨਾਂ ਨੇ ਇਹ ਹੁਣ ਗੱਲ ਆਖੀ ਆ ਵੀ ਉਹ OPT ਨੂੰ ਐਂਡ ਕਰਨਾ ਚਾਹੁੰਦੇ ਨੇ। ਆਪਸ਼ਨਲ ਪ੍ਰੈਕਟੀਕਲ ਜਿਹੜੀ ਟ੍ਰੇਨਿੰਗ ਆ ਉਸ ਨੂੰ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਕਿ ਪੋਸਟ ਗ੍ਰੈਜੂਏਸ਼ਨ ਵਰਕ ਓਪਰਚੁਨਿਟੀਜ਼ ਜਿਹੜੀਆਂ ਇੱਥੇ ਮਿਲਦੀਆਂ ਉਸ ਨੂੰ ਉਹ ਐਂਡ ਕਰਨਾ ਚਾਹੁੰਦੇ ਆ। ਦਾ ਪਾਈ ਨਿਊਜ਼ ਕਰਕੇ ਇਹ ਜਿਹੜੀ ਇਸ ਨੂੰ ਰਿਪੋਰਟ ਕਰ ਰਹੇ ਆ। ਇਸ ਤੋਂ ਇਲਾਵਾ ਜਿਹੜਾ ICEF ਮੋਨੀਟਰ ਕਰਕੇ ਉਹ ਵੀ ਜਿਹੜਾ ਇਸ ਨੂੰ ਰਿਪੋਰਟ ਕਰ ਰਹੇ ਆ। ਸੋ ਇੰਟਰਨੈਸ਼ਨਲ ਸਟੂਡੈਂਟਸ ਵੀ ਧਿਆਨ ਰੱਖਣ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ, ਮੇ ਵੀ ਤੁਹਾਡੇ ਸੰਬੰਧਿਤ ਵੀ ਜਿਹੜੇ ਕੁਝ ਚੇਂਜਸ ਆ ਉਹ ਆ ਸਕਦੇ ਹੈਗੇ ਆ। ਅਗਲੀ ਜਿਹੜੀ ਆਪਾਂ ਅਟਰਨੀ ਟਿਰਕੇਨਾ ਜੀ ਗੱਲ ਕਰਦੇ ਆ, ਸੁਪਰੀਮ ਕੋਰਟ ਨੇ ਵੈਨੇਜ਼ੁਏਲਾ ਦਾ ਜਿਹੜਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਸੀਗਾ ਉਸ ਨੂੰ ਖਤਮ ਕਰਨ ਦੇ ਲਈ ਜਿਹੜੀ ਹਰੀ ਝੰਡੀ ਆ ਉਹ ਦੇ ਦਿੱਤੀ ਆ। ਸੋ ਟਰੰਪ ਹੁਣਾਂ ਦੀ ਵੈਨੇਜ਼ੁਏਲਾ ਨੂੰ ਲੈ ਕੇ ਜੋ ਆਪਾਂ ਦੇਖ ਰਹੇ ਆ ਉਹਨਾਂ ਦੀ ਸਖਤੀ ਆ, ਉਸ ਦੇ ਵਿੱਚ ਉਹਨਾਂ ਨੂੰ ਇੱਕ ਵੱਡੀ ਜਿੱਤ ਜਿਹੜੀ ਮਿਲੀ ਆ। 3.5 ਲੱਖ ਤਕਰੀਬਨ ਵੈਨੇਜ਼ੁਏਲਨਸ ਦੇ ਉੱਤੇ ਜਿਹੜੇ TPS ਦੇ ਅੰਡਰ ਉਹਨਾਂ ਦੇ ਉੱਤੇ ਅਸਰ ਪਵੇਗਾ। ਹਾਂਜੀ, ਸੋ ਬਿਲਕੁਲ ਜੀ। ਸੋ TPS ਜਿਹੜਾ ਸੀਗਾ ਥੋੜਾ ਜਿਹਾ ਪ੍ਰੋਗਰਾਮ ਤੁਸੀਂ ਕਹਿ ਲਓ ਕਿ ਇਦਾਂ ਨਹੀਂ ਹੈਗਾ ਕਿ ਕਾਂਗਰਸ ਨੇ ਲਾਅ ਵਗੈਰਾ ਪਾਸ ਕਰਕੇ ਜਿਹੜਾ ਸਾਰਾ ਪ੍ਰੋਪਰ, ਤੇ TPS ਜਿਹੜਾ ਸਾਰੀਆਂ ਕੰਟਰੀਆਂ ਨੂੰ ਇਹਦਾ ਬੈਨੀਫਿਟ ਨਹੀਂ ਸੀਗਾ, ਕਈ ਕੰਟਰੀਆਂ ਨੂੰ ਇਹਦਾ ਬੈਨੀਫਿਟ ਜਿਹੜਾ ਹੁੰਦਾ ਤੇ ਵੈਨੇਜ਼ੁਏਲਾ ਦੇ ਵਿੱਚ ਸੀਗਾ। ਤੇ ਇਹ ਸਰਕਾਰਾਂ ਜਿਹੜੇ ਆਪਣੇ ਹਿਸਾਬ ਨਾਲ ਜਿਹੜੀਆਂ ਪਿਕ ਕਰਦੀਆਂ ਸੀਗੀਆਂ ਕਿ ਕਿਹਨੂੰ ਇਹ ਬੈਨੀਫਿਟ ਦੇਣੇ ਆ ਕਿਹਨੂੰ ਨਹੀਂ ਦੇਣੇ ਆ। ਜ਼ਿਆਦਾਤਰ ਇਹ ਜਿੱਥੇ ਨੈਚੁਰਲ ਡਿਜ਼ਾਸਟਰ ਸੀਗਾ, ਕਲੈਮਿਟੀ ਕੋਈ ਹੋਈ ਆ, ਕੋਈ ਪੋਲੀਟੀਕਲ ਅਨਰੈਸਟ ਚੱਲਦੀ ਆ, ਸਿਵਲ ਵਾਰ ਚੱਲ ਪਈ ਆ, ਭੁੱਖਮਾਰੀ ਹੋ ਗਈ, ਅਰਥਕੁਏਕ ਆ ਗਿਆ, ਫਲੱਡਿੰਗ ਹੋ ਗਈ ਹਨਾ, ਇਦਾਂ ਦੇ ਜਿਹੜੇ ਜਦੋਂ ਲੋਕੀ ਪਲੇਸਡ ਹੁੰਦੇ ਸੀਗੇ ਤੇ ਉਹਨਾਂ ਨੂੰ ਸਰਕਾਰਾਂ ਦਿੰਦੀਆਂ ਸੀਗੀਆਂ ਕਿ ਤੁਸੀਂ ਵਰਕ ਪਰਮਿਟ ਲੈ ਲਓ, ਉਰੇ ਆ ਜਾਓ, ਅਮਰੀਕਾ 'ਚ ਰਹੋ ਤੇ ਕੰਮ ਕਰੋ। ਤੇ ਇਹ ਚੀਜ਼ ਤੁਸੀਂ ਦੇਖੋਗੇ ਕਿਤੇ ਹੋਰ ਕੁਝ ਹੋਇਆ ਤੇ ਉਹਨੇ ਕਿਹਾ ਤੁਸੀਂ ਅਮਰੀਕਾ ਦੇ ਵਿੱਚ ਆਇਓ ਤੇ ਲੋਕਾਂ ਨੂੰ ਸਿੱਧੇ ਜਿਹੜੀ ਆਪਸ਼ਨ ਜਿਹੜੀ ਮਿਲ ਜਾਂਦੀ ਸੀਗੀ। ਤੇ ਇਹਦਾ ਮਤਲਬ ਇਹ ਹੈਗਾ ਕਿ ਜਿਹੜੇ ਬਾਕੀ ਦੇ ਲੋਕ ਇੱਥੇ ਹੈਗੇ ਆ ਉਹਨਾਂ ਨੂੰ ਤਾਂ ਤੁਸੀਂ ਦੇਖੋ ਕਿ ਨਹੀਂ, ਕਈਆਂ ਨੂੰ ਸਟੂਡੈਂਟਸ ਨੂੰ ਕਿੰਨੀ ਜੱਦੋਜਹਿਦ ਕਰਨੀ ਪੈਂਦੀ ਹੈ ਵਰਕ ਪਰਮਿਟ ਵਗੈਰਾ ਦੀ। ਤੇ TPS ਵਾਲਾ ਜਿਹੜਾ ਸੀਗਾ ਇੱਕ ਰਾਸਤਾ ਜਿਹੜਾ ਮਿਲ ਜਾਂਦਾ ਸੀਗਾ ਉਹ ਦੇਸ਼ ਦੇ ਨਾਗਰਿਕਾਂ ਨੂੰ। ਸੋ ਹੁਣ ਉਹ ਦੇਸ਼ ਦੇ ਜਿਹੜੇ ਅਸਲੀ ਨਾਗਰਿਕ ਇਫੈਕਟਡ ਸੀਗੇ ਕਿ ਉਹਦਾ ਨਹੀਂ ਸਾਨੂੰ ਪਤਾ ਕਿ ਜਿਹੜੇ ਐਕਚੁਅਲ ਦੇ ਵਿੱਚ ਇਫੈਕਟ ਆ ਉਹ ਵਾਲੇ ਆ ਰਹੇ ਆ ਕਿ ਜਿਹੜੇ ਨਹੀਂ ਵੀ ਇਫੈਕਟਡ ਆ ਉਹ ਵਾਲੇ ਆ ਰਹੇ ਆ। ਸੋ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਇਹਨੇ TPS ਦਾ ਜਿਹੜਾ ਪ੍ਰੋਗਰਾਮ ਸੀਗਾ ਇਹਨੂੰ ਕਾਫੀ ਜਿਹੜਾ ਅਟੈਕ ਵਗੈਰਾ ਜਿਹੜਾ ਕੀਤਾ। ਤੇ ਇਹਦੇ ਕਰਕੇ ਹੁਣ ਕੀ ਸੀਗਾ ਕਿ ਤੁਸੀਂ ਦੇਖੋ ਕਿ ਕਿੰਨੀ ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਇਹਦੇ ਵਿੱਚ ਆ ਜਾਂਦੇ ਹਨ। ਤੇ ਇਹ ਰੂਲਿੰਗ ਦੇ ਵਿੱਚ ਜਿਹੜੇ ਉਹ ਕਹਿੰਦੇ ਵਾਲਟ ਡਿਜ਼ਨੀ ਕੰਪਨੀ ਦੇ ਜਿਹੜੇ ਸੀਗੇ ਕਈ ਸਾਰੇ ਜਿਹੜੇ EMPLOYEE ਸੀਗੇ ਵੈਨੇਜ਼ੁਏਲਨ ਜਿਹੜੇ ਸੀਗੇ ਉਹਨਾਂ ਨੇ ਕਿਹਾ ਕਿ ਨਹੀਂ ਹੁਣ ਤੁਹਾਨੂੰ ਜਿਹੜਾ ਆਪਾਂ ਕੰਮ ਤੇ ਨਹੀਂ ਰੱਖ ਸਕਦੇ ਕਿਉਂਕਿ ਤੁਹਾਡਾ ਜਿਹੜਾ TPS ਦੇ ਨਾਲ ਜਿਹੜਾ ਸੀਗਾ ਵਰਕ ਆਥੋਰਾਈਜੇਸ਼ਨ ਜਿਹੜੀ ਟੁੱਟ ਜਾਂਦੀ ਆ। ਤੇ ਉਹਨਾਂ ਨੂੰ ਫਿਰ ਜਿਹੜਾ ਵਰਕ ਪਰਮਿਟ ਜਦੋਂ ਆ ਜਾਂਦਾ ਦੁਬਾਰਾ ਹੋ ਰੀਕਨਸੀਡਰ ਜਿਹੜਾ ਕਰ ਸਕਦੇ ਆ। ਸੋ ਇਹ ਚੀਜ਼ਾਂ ਹੁਣ ਕੰਪਨੀਆਂ ਦੇ ਨਾਲ ਪੰਗੇ ਜਿਹੜੇ ਪੈ ਰਹੇ ਆ ਕਿ ਜਿਹੜੇ ਇਹ ਵਰਕ ਪਰਮਿਟ ਵਾਲੇ ਬੰਦੇ ਜਿਹੜੇ ਆਏ ਸੀਗੇ ਤੇ ਉਹ ਇਸ ਵੇਲੇ ਵਿਦਆਊਟ ਵਰਕ ਆਪਸ਼ਨ ਹੈਗੇ।
ਹੂੰ। ਅੱਛਾ, ਓਵਰਆਲ ਜਿੱਦਾਂ ਆਪਾਂ ਦੇਖ ਰਹੇ ਹਾਂ, ਆਪਾਂ ਨੂੰ ਪਤਾ ਵੀ ਬਹੁਤ ਸਾਰੇ ਜਿਹੜੇ ਕੇਸਿਸ, ਇੱਕ ਨਹੀਂ ਅਨੇਕਾਂ ਹੀ ਜਿਹੜੇ ਕੇਸਿਸ ਆ ਟਰੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਅਦਾਲਤਾਂ 'ਚ ਚੱਲ ਰਹੇ ਆ। ਕਿਤੇ ACLU ਵਾਲੇ ਲੜ ਰਹੇ ਆ, ਕਿਤੇ ਕਿਤੇ ਆ, ਕਿਤੇ ਕੋਈ ਸਟੂਡੈਂਟ ਵਾਲੇ ਵੀ ਜਿਹੜੇ ਲੱਗੇ ਹੋਏ ਸੀ। ਬਹੁਤ ਸਾਰਾ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਪੈਰਲਲੀ ਚੱਲ ਰਹੀਆਂ ਆ। ਅ, ਅ, ਕੀ ਟਰੰਪ ਪ੍ਰਸ਼ਾਸਨ ਨੂੰ ਕੰਜ਼ਰਵੇਟਿਵ ਸੁਪਰੀਮ ਕੋਰਟ ਮੈਜੋਰਟੀ ਦਾ ਫਾਇਦਾ ਇਹਨਾਂ ਮਾਮਲਿਆਂ ਦੇ ਵਿੱਚ ਹੋ ਸਕਦਾ? ਨਹੀਂ ਜੀ, ਮੇਰੇ ਹਿਸਾਬ ਨਾਲ ਤਾਂ ਨਹੀਂ ਹੋ ਸਕਦਾ, ਕਿਉਂਕਿ ਦੇਖੋ ਹੁਣ ਜਿੱਦਾਂ ਵੈਨੇਜ਼ੁਏਲਾ ਵਾਲਾ ਸੀਗਾ ਨਾ, ਇਹਦਾ ਪੁਆਇੰਟ ਬਣਦਾ ਸੀਗਾ ਕਿ ਕਿਹੜੇ ਬੇਸ ਤੇ ਤੁਸੀਂ TPS ਵਗੈਰਾ ਹੈਗਾ। ਹੁਣ ਜਿਹੜਾ ਸਟੂਡੈਂਟਸ ਵਗੈਰਾ ਵਾਲਾ ਹੈਗਾ, ਤੁਸੀਂ ਦੇਖਿਆ ਜਾਂ ਜਿਹੜੇ ਲੋਕੀ ਬਿਨਾਂ ਸੁਣੇ ਉਹਨਾਂ ਨੇ ਕਹਿਤਾ ਸੀਗਾ ਕਿ ਇਹ ਗੈਂਗ ਵਾਲੇ ਆ, ਪਲੇਸ ਕਰਦੇ ਹੋ, ਤੇ ਸੁਪਰੀਮ ਕੋਰਟ ਨੇ ਵੀ ਬੇਸਿਕਲੀ ਉਹਨਾਂ ਦੇ ਅਗੇਂਸਟ ਹੀ ਫੈਸਲਾ ਲਿਆ ਸੀਗਾ। ਸੋ ਐਂਡ ਆਫ ਦਾ ਡੇ ਇਦਾਂ ਹੈਗਾ ਕਿ ਉਹ ਸੁਪਰੀਮ ਕੋਰਟ ਆ, ਉਹ ਬੜੇ ਮਤਲਬ ਕਿ ਤੁਸੀਂ ਕਹ ਲਓ ਕਿ ਹਾਈ ਲੈਵਲ ਦੇ ਆਪਣੇ ਤਾਂ ਜਿੱਦਾਂ ਹੁਣ ਉੱਥੇ ਕੰਟਰੀਆਂ 'ਚ ਇੱਕ ਛੋਟਾ ਜਿਹਾ ਜੱਜ ਨਹੀਂ ਮਾਣ ਕਰਦਾ, ਇਹ ਮਤਲਬ US ਦੇ ਸੁਪਰੀਮ ਕੋਰਟ ਦੀ ਆਪਾਂ ਜਿਹੜੀ ਗੱਲ ਕਰਦੇ ਹਾਂ। ਸਰਕਾਰਾਂ ਜਿਹੜੀਆਂ ਆਉਂਦੀਆਂ ਜਾਂਦੀਆਂ ਰਹਿਣੀਆਂ, ਸੁਪਰੀਮ ਕੋਰਟ ਉੱਥੇ ਹੀ ਰਹਿਣਾ। ਇਹ ਜੱਜਾਂ ਦਾ ਜਿਹੜਾ ਚੰਗਾ ਇਹ ਆਪਣੀ ਡਿਊਰੇਸ਼ਨ ਜਿਹੜੀ ਇੰਜੋਏ ਕਰਦੇ ਆ, ਉਹਦੇ ਵਿੱਚ ਇਹਨਾਂ ਦਾ ਜਿਹੜਾ ਇਹਨਾਂ ਨੇ ਸਹੁੰ ਖਾਧੀ ਹੁੰਦੀ ਆ, ਉਹ US ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਨ ਲਈ ਖਾਧੀ ਆ ਉਹਨਾਂ ਨੇ, ਸੰਵਿਧਾਨ ਦੇ ਹਿਸਾਬ ਨਾਲ ਹੀ ਜਿਹੜਾ ਚੱਲਣਾ। ਕਿਉਂਕਿ ਜੇ ਸੁਪਰੀਮ ਕੋਰਟ ਵੀ ਰੂਲ ਰੈਗੂਲੇਸ਼ਨ ਫੋਲੋ ਕਰਨ ਲੱਗ ਪਿਆ, ਫਿਰ ਤੇ ਮਤਲਬ ਕਿ ਡੈਮੋਕ੍ਰੇਸੀ ਦੇ ਜਿਹੜੇ ਉੱਤੇ ਕੁਐਸਚਨ ਆ ਜਾਊਗਾ ਨਾ। ਸੋ ਸੁਪਰੀਮ ਕੋਰਟ ਦਾ ਜਿਹੜਾ ਮੇਨ ਜੌਬ ਜਿਹੜੀ ਹੈਗੀ ਹੈ ਕਿ ਦੇਸ਼ ਦੇ ਜਿਹੜੇ ਸੰਵਿਧਾਨ ਹੈਗਾ ਉਹਦੇ ਹਿਸਾਬ ਨਾਲ ਚੱਲਣਾ, ਤੇ ਉਹ ਬੜੇ ਕਲੀਅਰ ਹੈਗੇ ਆ ਕਿ ਲੌਂਗ ਰਨ ਦੇ, ਸ਼ਾਰਟ ਰਨ ਦੇ ਵਿੱਚ ਜਦੋਂ ਪ੍ਰਜਾ ਰਾਜੇ ਨੂੰ ਜੇਤੂ ਬਣਾਉਂਦੀ ਆ ਤਾਂ ਰਾਜਾ ਆਪਣੀ ਮਨਮਾਨੀ ਕਰ ਸਕਦਾ ਹੈਗਾ, ਪਰ ਲੌਂਗ ਰਨ ਦੇ ਵਿੱਚ ਜਿਹੜਾ ਹੈਗਾ ਉਹ ਲਾਅ ਐਂਡ ਆਰਡਰ ਜਿਹੜਾ ਸੁਪਰੀਮ ਕੋਰਟ ਆ ਉਹੀ ਜਿਹੜਾ, ਤੇ US ਕਨਸਟੀਟਿਊਸ਼ਨ ਆ ਉਹੀ ਜਿਹੜਾ ਤੁਸੀਂ ਕਹ ਲਓ ਕਿ ਸੁਪਰੀਮ ਰਹੂਗਾ। ਅੱਛਾ, ਤੁਸੀਂ ਸ਼ੁਰੂਆਤ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਸੀਗਾ ਵੀ ਚਲੋ ਸੁਪਰੀਮ ਕੋਰਟ ਜਾਂ ਹੋਰ ਅਦਾਲਤਾਂ ਵੀ ਕਈ ਚੀਜ਼ਾਂ 'ਚ ਰੋਕ ਰਹੀਆਂ ਆ, ਪਰ ਟਰੰਪ ਪ੍ਰਸ਼ਾਸਨ ਫਿਰ ਵੀ ਕਈ ਚੀਜ਼ਾਂ ਦੇ ਵਿੱਚ ਉਹਨਾਂ ਦੇ ਉਲਟ ਜਿਹੜਾ ਉਹ ਜਾ ਰਹੇ ਆ। ਆਪਾਂ ਜਿਹੜਾ ਉਹ ਦੇਖਿਆ ਵੀ ਜਿਹੜੀਆਂ ਡੈਪੂਟੇਸ਼ਨ ਫਲਾਈਟਸ ਦਾ ਜਿਹੜਾ ਮਸਲਾ ਬਹੁਤ ਜ਼ਿਆਦਾ ਬਣਿਆ ਸੀਗਾ, ਕੋਰਟ ਆਰਡਰ ਦੇ ਬਾਵਜੂਦ ਵੀ ਇਹਨਾਂ ਨੇ ਫਿਰ ਜਿਹੜੀਆਂ ਕੁਛ ਕੁ ਜਿਹੜੀਆਂ ਉਹ ਘੱਲ ਦਿੱਤੀਆਂ। ਹੁਣ ਸਾਊਥ ਸੁਡਾਨ ਨੂੰ ਜਿਹੜੀਆਂ ਆ ਉਹ ਜਿਹੜੀਆਂ ਚਲੇ ਗਈਆਂ ਹੈਗੀਆਂ। ਜੀ ਬਿਲਕੁਲ। ਸੋ ਕੋਰਟ ਨੇ ਜਿਹੜਾ ਬੇਸਿਕਲੀ ਕਿਹਾ ਸੀਗਾ ਕਿ ਜਿਹੜੀ ਦੂਸਰੀ ਕੰਟਰੀ ਦੇ ਮਾਈਗ੍ਰੈਂਟ ਹੈਗੇ, ਜਿੱਦਾਂ ਮੰਨ ਲਓ ਹੁਣ ਬੰਦਾ ਇੰਡੀਆ ਦਾ ਰਹਿੰਦਾ, ਉਹਨੂੰ ਤੁਸੀਂ ਸੁਡਾਨ ਨਹੀਂ ਭੇਜ ਸਕਦੇ। ਤੁਸੀਂ ਉਹਦੀ ਗੱਲ ਸੁਣਨੀ ਆ, ਠੀਕ ਆ, ਤੁਹਾਡੀ ਤੁਸੀਂ ਐਸਟੈਬਲਿਸ਼ ਕਰਨਾ ਕਿ ਤੁਹਾਡੀ ਉਹ ਕੰਟਰੀ ਨਾਲ ਡਿਪਲੋਮੈਟਿਕ ਟਾਈਜ਼ ਵਗੈਰਾ ਹੈਗੇ ਆ, ਕੀ ਇਨਫਰਾਸਟ੍ਰਕਚਰ ਹੋਊਗਾ। ਤੁਸੀਂ ਵੇਖੋ ਕਿ ਇੰਡੀਆ ਤੋਂ ਹੁਣ ਬੰਦਾ ਜਾਣ ਬਚਾਉਂਦਾ ਜੇ ਉਰੇ ਆਇਆ ਤੇ ਉਹਨੂੰ ਕਹੋ ਚੱਕ ਕੇ ਤੁਹਾਨੂੰ ਸੁਡਾਨ ਭੇਜਤਾ, ਠੀਕ ਆ, ਉੱਥੇ ਕੋਈ ਪਤਾ ਨਹੀਂ ਕਿ ਕਿੱਦਾਂ ਕੀ ਸਿਸਟਮ ਆ। ਤੇ ਉਹ ਡਿਸਕਸ ਕੀਤੀ ਸੀਗੀ ਆਪਾਂ ਆਪਣੇ ਸ਼ੋਅ ਤੇ ਪਹਿਲਾਂ ਵੀ ਖਬਰ ਸਾਰੀ, ਉਹਨਾਂ ਨੇ ਕਿਹਾ ਸੀਗਾ ਕਿ ਨਹੀਂ ਤੁਸੀਂ ਏਦਾਂ ਨਹੀਂ ਕਰ ਸਕਦੇ ਆ, ਪਰ ਉਹਦੇ ਬਾਵਜੂਦ ਵੀ ਜਿਹੜੀਆਂ ਸੀਗੀਆਂ ਇਹਨਾਂ ਨੇ ਮਿਆਂਮਾਰ ਤੇ ਵੀਅਤਨਾਮ ਦੇ ਜਿਹੜੇ ਲੋਕੀ ਸੀਗੇ ਉਹਨਾਂ ਨੂੰ ਤੁਸੀਂ ਕਹਿ ਲਓ ਕਿ ਸਾਊਥ ਸੁਡਾਨ ਜਿਹੜਾ ਭੇਜਤਾ। ਸੋ ਇਹ ਗੱਲਾਂ ਰੇਡੀਓ ਤੇ ਹੁਣ ਸੁਣਨ ਵਾਲੀਆਂ ਜਿਹੜੀਆਂ ਨਹੀਂ ਸਿਰਫ ਜਿਹੜੀਆਂ ਹੈਗੀਆਂ, ਇਹ ਜਿਹੜੀ ਅੱਗ ਆ ਤੁਹਾਡੇ ਘਰ ਵੀ ਜਿਹੜੀ ਆ ਸਕਦੀ ਆ, ਆਫਕੋਰਸ ਜੇ ਉਹਨਾਂ ਨੂੰ ਭੇਜ ਸਕਦੇ ਤੁਹਾਨੂੰ ਵੀ ਭੇਜ ਸਕਦੇ ਆ, ਠੀਕ ਹੈ ਕਿ ਨਹੀਂ। ਇੰਡੀਆ ਤੋਂ ਬੰਦਾ ਭੱਜ ਕੇ ਉਰੇ ਆਇਆ ਅਮਰੀਕਾ, ਤੇ ਅਮਰੀਕਾ ਤੋਂ ਉਹਨੂੰ ਭੇਜਤਾ ਸੁਡਾਨ, ਤੇ ਆਲ ਆਫ ਅ ਸਡਨ ਬੰਦਾ ਕਹਿੰਦਾ ਯਾਰ ਆਹ ਕਿਹੜੀ ਦੁਨੀਆ ਦੇ ਵਿੱਚ ਮੈਂ ਆ ਗਿਆ। ਜੀ ਬਿਲਕੁਲ। ਡਿਊ ਪ੍ਰੋਸੈਸ ਵਾਲੀ ਜਿਹੜੀ ਫਾਈਟ ਜਿਹੜੀ ਹੋ ਗਈ ਆ ਗੱਲ, ਇਹ ਜਿਹੜਾ ਹੁਣ ਮਸਲਾ ਥੋੜਾ ਜਿਹਾ ਸੀਰੀਅਸ ਆ। ਇਹ ਗੱਲ ਏਦਾਂ ਕਿ ਕੋਰਟ ਦੀ ਹੁਣ ਗੱਲ ਜਿਹੜੀ ਇਗਨੋਰ ਹੋ ਗਈ, ਜੁਡੀਸ਼ੀਅਲ ਆਰਡਰ ਜਿਹੜੇ ਇਗਨੋਰ ਹੋ ਗਏ, ਇਸ ਚੀਜ਼ ਦਾ ਹੁਣ ਜਿਹੜਾ ਮੁੱਦਾ ਬਣੂਗਾ, ਤੇ ਫਿਰ ਐਂਡ ਆਫ ਦਾ ਡੇ ਗੱਲ ਉਹੀ ਹੈਗੀ ਕਿ ਐਗਜ਼ੈਕਟਿਵ ਨੇ ਉਹਨਾਂ ਦੀ ਗੱਲ ਜਿਹੜੀ ਮੰਨਣੀ ਆ ਕਿ ਨਹੀਂ ਮੰਨਣੀ ਆ, ਉੱਥੇ ਆ ਕੇ ਮੁੱਦਾ ਜਿਹੜਾ ਰੁਕਦਾ। ਤੁਸੀਂ ਕੀ ਸੋਚਦੇ ਆ ਵੀ ਮੰਨ ਲਓ ਚਲੋ ਅੱਜ ਉਹਨਾਂ ਨੂੰ ਇਹ ਲੱਗਦਾ ਵੀ ਸਾਨੂੰ ਮੈਜੋਰਿਟੀ ਆ, ਜਿੱਤੇ ਆ ਅਸੀਂ, ਉਹ ਇਦਾਂ ਆ, ਜੇ ਉਹ ਨਹੀਂ ਮੰਨਦੇ ਤਾਂ ਲੌਂਗ ਟਰਮ ਦੇ ਵਿੱਚ ਕਾਫੀ ਇੱਕ ਗਲਤ ਪ੍ਰੈਸੀਡੈਂਟ ਸੈੱਟ ਹੋ ਜਾਊਗਾ ਵੀ ਆਪਾਂ ਜੇ ਜੁਡੀਸ਼ਰੀ ਦੀ ਨਹੀਂ ਮੰਨਣੀ ਤਾਂ, ਜਾਂ ਲਾਈਕ ਕੇਸ ਬਾਈ ਕੇਸ ਬੇਸਿਸ ਹੁੰਦਾ ਆ, ਜਾਂ ਫਿਰ ਬੰਦਾ ਇਸੇ ਨੂੰ ਹੀ ਪ੍ਰੈਸੀਡੈਂਟ ਇਹੋ ਜਿਹੀਆਂ ਚੀਜ਼ਾਂ ਨੂੰ ਬਣਾ ਲੈਂਦੇ। ਦੇਖੋ ਜਿਹੜਾ ਹੁਣ ਵਕੀਲ ਆ ਉਹਨਾਂ ਦੇ ਵੀ ਹਨਾ, ਕਈ ਵਕੀਲ ਤੁਹਾਨੂੰ ਪਤਾ ਹੋਣਾ ਕਿ ਉਹਨਾਂ ਨੇ ਸਰਕਾਰ ਨੇ ਆਪ ਹੀ ਆਪਣੇ ਵਕੀਲ ਕੱਢਤੇ ਕਿ ਤੂੰ ਸਹੀ ਤਰ੍ਹਾਂ ਫਾਈਟ ਨਹੀਂ ਕੀਤਾ ਜਾਂ ਇਹ। ਸੋ ਜਿਹੜੇ ਵਕੀਲ ਵੀ ਜਦੋਂ ਜਾਂਦੇ ਆ ਨਾ, ਉਹ ਜਦੋਂ ਜੱਜ ਉਹਨਾਂ ਨੂੰ ਸਵਾਲ ਪੁੱਛਦਾ, ਉਹਨਾਂ ਨੂੰ ਵੀ ਜੱਜ ਦੇ ਮੂਹਰੇ ਜਵਾਬ ਦੇਣਾ ਪੈਂਦਾ ਹੈਗਾ। ਉਹਨਾਂ ਤੇ ਵੀ ਜਿਹੜਾ ਕੋਡ ਆਫ ਕੰਡਕਟ ਹੈਗਾ, ਠੀਕ ਆ, ਕੋਰਟ ਦਾ ਜਿਹੜਾ ਮਾਨਹਾਨੀ ਨਹੀਂ ਕਰ ਸਕਦੇ ਹੈਗੇ, ਕੋਰਟ ਦੀ ਕੰਟੈਂਪਟ ਨਹੀਂ ਕਰ ਸਕਦੇ ਹੈਗੇ। ਤੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਵੀ ਚੀਜ਼ ਪੁੱਛੀ ਗਈ ਆ ਉਹ ਸਹੁੰ ਖਾ ਕੇ ਸਾਰਾ ਕੁਝ ਸੱਚ ਦੱਸਣੀ ਪੈਂਦੀ ਹੈ। ਕਿ ਜੇ ਕੋਰਟ ਪੁੱਛੇ ਕਿ ਇਹ ਬੰਦਾ ਇਸ ਵੇਲੇ ਕਿੱਥੇ ਹੈਗਾ, ਤੇ ਤੁਸੀਂ ਉਹਨੂੰ ਜਾਣ ਕੇ ਨਹੀਂ ਕਹਿ ਸਕਦੇ, ਜਾਂ ਤੁਸੀਂ ਕਹਿੰਦੇ ਮੈਨੂੰ ਪਤਾ ਨਹੀਂ ਹੈ ਇੱਥੇ ਆ, ਜਾਂ ਜਗ੍ਹਾ ਡਿਪੋਰਟ ਜਿਹੜਾ ਕਰਤਾ। ਸੋ ਅਲਟੀਮੇਟਲੀ ਕੀ ਆ ਕਿ ਇਦਾਂ ਦੇ ਜਿਹੜੇ ਸਟੈਪ ਹੈਗੇ ਨਾ, ਜਿਹੜੇ ਸਰਕਾਰੀ ਵਕੀਲ ਲੱਗੇ ਹੋਣੇ, ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਵੱਧ ਜਾਣੀਆਂ। ਤੇ ਅਲਟੀਮੇਟਲੀ ਕੀ ਆ ਕਿ ਉਹਨਾਂ ਦਾ ਵੀ ਸਾਡੇ ਵਾਂਗੂ ਜਿਹੜਾ ਇੱਕ ਲਾਅ ਲਾਇਸੈਂਸ ਹੁੰਦਾ, ਤੇ ਆਪਾਂ ਸਾਰਿਆਂ ਨੇ ਸਹੁੰ ਹੀ ਖਾਧੀ ਹੁੰਦੀ ਆ ਕਿ ਕੋਰਟ ਦੇ ਆਪਾਂ ਆਫਿਸਰ ਜਿਹੜੇ ਹੁੰਦੇ ਆ, ਭਾਵੇਂ ਸਰਕਾਰ ਹੋਵੇ ਭਾਵੇਂ ਜਿਹੜਾ ਪ੍ਰਾਈਵੇਟ ਵਕੀਲ ਹੋਵੇ। ਤੇ ਅਲਟੀਮੇਟਲੀ ਕੀ ਹੈਗਾ ਕਿ ਇਹਦੇ ਵਿੱਚ ਇਦਾਂ ਹੈਗਾ ਕਿ ਲੌਂਗ ਰਨ 'ਚ ਮੈਨੂੰ ਨਹੀਂ ਲੱਗਦਾ ਇਹ ਚੀਜ਼ ਜਿਹੜੀ ਚੱਲ ਸਕਦੀ ਆ, ਤੇ ਕੋਰਟ ਦੇ ਆਰਡਰ ਜਿਹੜੇ ਫੋਲੋ ਹੋਣੇ ਆ। ਤੇ ਓਬਵੀਅਸਲੀ ਪਹਿਲੀ ਵਾਰੀ ਇਹ ਜਿਹੜੀਆਂ ਚੀਜ਼ਾਂ ਇਦਾਂ ਦੀਆਂ ਹੋ ਰਹੀਆਂ, ਤੇ ਆਪਾਂ ਵੀ ਦੇਖ ਕੇ ਪਤਾ ਲੱਗੂਗਾ ਕਿ ਹੁਣ ਦੀਵਾਲੀ ਕਿੱਦਾਂ ਦੀ ਮਨਾਈ ਜਾਂਦੀ ਆ ਫਿਰ। ਜੀ ਸਹੀ ਆ। ਅੱਛਾ, ਸੁਡਾਨ ਵਾਲੇ ਮਾਮਲੇ ਦੇ ਵਿੱਚ ਇੱਕ ਜਿਹੜੇ ਜੱਜ ਸਾਹਿਬ ਆ, ਉਹਨਾਂ ਨੇ ਇਹ ਵੀ ਕਹਿਤਾ ਸੀਗਾ ਸਰਕਾਰ ਨੂੰ
ਭਾਈ ਇਹ ਨਾ ਸੋਚਿਓ ਵੀ ਮਾਈਗ੍ਰੇਂਟ ਉੱਥੇ ਛੱਡ ਦੇ ਤੇ ਬਾਅਦ ਚ ਸਾਨੂੰ ਇਹ ਨਾ ਕਿਹੋ ਵੀ ਸਾਨੂੰ ਪਤਾ ਨਹੀਂ ਆ। ਨਿਗਰਾਨੀ ਰੱਖਿਓ ਆਪਣੀ ਜਿਹੜੀ ਆ ਉਹਦੇ ਵਿੱਚ ਰੱਖਿਓ। ਕੱਲ ਨੂੰ ਜੇ ਤੁਸੀਂ ਧੱਕੇ ਦੇ ਨਾਲ ਰਿਮੂਵ ਕੀਤੇ ਹੋਏ ਤਾਂ ਵਾਪਸ ਵੀ ਲਿਆਉਣੇ ਪੈ ਸਕਦੇ ਆ। ਹਾਂਜੀ, ਕਿਉਂਕਿ ਪਹਿਲਾਂ ਜਿੱਦਾਂ ਸੀਗਾ ਕਿ ਸਾਡੇ ਕਾਬੂ ਚੋਂ ਬਾਹਰ ਹੋ ਗਿਆ, ਇਹ ਐਲ ਸੈਲਵਾਡੋਰ ਚਲ ਗਿਆ, ਤੇ ਹਾਂ ਉਹ ਪਹਿਲਾਂ ਵੀ ਇੱਕ ਵਾਰੀ ਗੱਲ ਜਿਹੜੀ ਹੋ ਚੁੱਕੀ ਹੈ, ਸੁਪਰੀਮ ਕੋਰਟ ਨੇ ਵੀ ਜਿਹੜਾ ਕਹਿ ਦਿੱਤਾ ਸੀਗਾ ਕਿ ਨਹੀਂ ਤੁਹਾਨੂੰ ਵਾਪਸ ਲੈ ਕੇ ਆਉਣਾ ਪੈਣਾ ਬੰਦੇ ਨੂੰ। ਕਿਲਮਰ ਗਾਰਸੀਆ ਦਾ ਬਣੂਗਾ ਕਿ ਉਹ ਰਹੂਗਾ ਹੀ ਉੱਥੇ ਹੀ ਫਿਰ? ਕੋਰਟ ਦੇ ਤਾਂ ਦੇਖੋ ਹੁਣ ਆਰਡਰ ਆ ਗਏ ਆ, ਹੁਣ ਗੱਲ ਉਹੀ ਹੈ ਕਿ 2 ਵਾਰੀ ਹੁਣ ਕਹਿ ਦਿੱਤਾ, ਤੇ ਅੱਗੇ ਜਿਹੜੀਆਂ ਪਾਈਲ ਅਪ ਜਿਹੜੀਆਂ ਹੋਈ ਜਾ ਰਹੀਆਂ ਚੀਜ਼ਾਂ, ਤੇ ਤੁਹਾਨੂੰ ਪਤਾ ਕਿ ਮਿਡ ਟਰਮ ਇਲੈਕਸ਼ਨ ਕਈ ਕੁਛ ਜਿਹੜਾ ਹੁੰਦਾ, ਜਿੱਦਾਂ ਕਿ ਪਹਿਲਾਂ ਕਿਹਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਵਕੀਲ ਉਹਨਾਂ ਦੇ ਲਾਇਸੈਂਸ ਜਿਹੜੇ ਸਰਕਾਰੀ ਮੁਲਾਜ਼ਮ ਬਾਕੀ ਸਾਰੇ ਉੱਥੇ ਦੇ ਉੱਥੇ ਹੀ ਰਹਿੰਦੇ ਆ ਉੱਥੇ ਦੇ। ਹਾਂਜੀ, ਤੇ ਇਹਦੇ ਵਿੱਚ ਇਹ ਹੈ ਕਿ ਇੰਟਰਸਟਿੰਗ ਇਹ ਹੈਗਾ ਕਿ ਪਹਿਲਾਂ ਇਦਾਂ ਹੋਇਆ ਨਹੀਂ ਕਦੀ। ਸੋ ਕਈ ਸਾਰੀਆਂ ਚੀਜ਼ਾਂ ਜਿਹੜੀ ਸਰਕਾਰ ਆ ਉਹ ਸਹੀ ਵੀ ਕਰ ਰਹੀ ਹੈ, ਕਿ ਜਿਹੜਾ ਮਤਲਬ ਹੁਣ ਗੈਂਗਸਟਰ ਜਿਹੜੇ ਰੌਲੇ ਕਰ ਰਹੇ ਆ, ਉਹ ਸਾਨੂੰ ਕਈ ਵਾਰੀ ਡੀਲ ਕਰਨਾ ਔਖੇ ਹੋ ਜਾਂਦੇ ਆ, ਕਿੱਦਾਂ ਕਰਨਾ ਹਨਾ। ਉਹ ਗਾਣੇ ਗੁਣੇ ਸੁਣ ਕੇ ਪੰਪ ਛੱਕ ਕੇ ਜਿਹੜਾ ਥੋੜਾ ਹਵਾਵਾਂ ਬੰਦੇ ਦੀਆਂ ਹੋਰ ਹੁੰਦੀਆਂ ਵਾ। ਤੇ ਜਿਹੜੀ ਸਰਕਾਰ ਆ ਉਹਨੇ ਬੇਸਿਕਲੀ ਉਹ ਕਹਿੰਦੇ ਕਿ ਸਾਡੇ ਕੋਲ ਟਾਈਮ ਹੀ ਨਹੀਂ ਗੇਮਾਂ ਗੁਮਾਂ ਖੇਡਣ ਦਾ, ਚੱਕੋ ਸਿੱਧੇ। ਉਹ ਤਾਂ ਉਹਨਾਂ ਨੇ ਬਣਾਈ ਹੋਈ ਕਿ ਦੱਸੋ ਕਿਹੜਾ ਹੈਗਾ ਤੇ ਚੱਕ ਕੇ ਬਾਹਰ ਸਿੱਧੇ। ਤੇ ਪਰ ਇਹ ਹੈ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਤੋਂ ਬਾਵਜੂਦ ਵੀ ਜਿਹੜੀ ਮੈਂ ਕਿਹਾ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ ਕਿ ਲੋਕ ਅਜੇ ਵੀ ਲੈ ਵੀ ਮੈਂ ਤਾਂ ਜੀ ਫਰਾਡ ਕੇਸ ਲਾਣਾ, ਤੁਹਾਨੂੰ ਵਕੀਲਾਂ ਨੂੰ ਪੈਸੇ ਕਿਹੜੇ ਦਿੱਤੇ ਆ। ਮੈਂ ਕਿਹਾ ਜਨਤਾ ਦਾ ਕਈਆਂ ਦਾ ਇਹ ਹਾਲ ਹੈਗਾ ਅੱਜ ਦੀ ਡੇਟ ਦੇ ਵਿੱਚ ਵੀ, ਤੇ ਫਿਰ ਸਰਕਾਰ ਕਿੱਦਾਂ ਨਹੀਂ ਸਹੀ ਕਰ ਰਹੀ ਉਹਨਾਂ ਦੇ ਹਿਸਾਬ ਨਾਲ। ਤੁਹਾਨੂੰ ਪੈਸੇ ਦਿੱਤੇ ਆ, ਮੈਂ ਕਿਹਾ ਲੈ ਦੱਸ। ਤੇ ਕਈਆਂ ਦੇ ਏਦਾਂ ਨਾ ਫਿਰ ਜਦੋਂ ਕੇਸ ਛੱਡੀਦੇ ਆ ਕਿ ਨਹੀਂ ਆਪਾਂ ਤੈਨੂੰ ਰੈਪਰੈਜ਼ੈਂਟ ਨਹੀਂ ਕਰ ਸਕਦੇ, ਉਹ ਥੋੜਾ ਰੌਲਾ ਜਿਹੜਾ ਪਾਉਂਦਾ, ਥੋੜਾ ਬਿਲਕਦਾ ਵੀ ਇੱਧਰ ਉੱਧਰ ਜਾ ਕੇ। ਤੇ ਮੈਂ ਜੀ 5 ਮੇਰੇ ਦੋਸਤ ਆ, ਮੈਂ ਕਿਹਾ 5 ਵੀ ਫਿਰ ਮੈਂ ਕਿਹਾ ਨਾਲ ਹੀ ਲੈ ਕੇ ਜਾਈ, ਮੈਂ ਕਿਹਾ ਦਰਵਾਜ਼ਾ ਪਿੱਛੇ ਨਾ ਦਰਵਾਜ਼ੇ 'ਚ ਮੈਂ ਕਿਹਾ ਮੁੜ ਕੇ ਵੇਖੀ। ਤੇ ਇਹ ਵਾਲਾ ਫਰਾਡ ਨੂੰ ਕੋਈ ਜਗ੍ਹਾ ਨਹੀਂ, ਫਰਾਡ ਨੂੰ ਜਗ੍ਹਾ ਨਹੀਂ। ਅਜੇ ਵੀ ਬੰਦੇ ਮਤਲਬ ਆਕੜਖੋਰ ਵਿੱਚ ਸਿਸਟਮ ਦੇ ਇਦਾਂ ਦੇ ਹੈਗੇ ਆ ਕਿ ਅਜੇ ਟਰੰਪ ਜੋ ਵੀ ਆ ਨਹੀਂ, ਜਿਹੜੇ ਹੁਣ ਸੁਣਨ ਵਾਲੇ ਆ ਸੁਣਦੇ ਆ, ਸਮਝਦੇ ਆ ਕਿ ਕੀ ਹੈਗਾ, ਠੀਕ ਹੈ ਕਿ ਨਹੀਂ। ਜਿਹੜਾ ਹੰਬਲ ਬੰਦਾ ਵਾ, ਸੱਚਾ ਸਾਧ ਬੰਦਾ ਉਹ ਆ। ਪਰ ਅਜੇ ਵੀ ਮੈਂ ਕਿਹਾ ਇਹਦੇ ਵਿੱਚ ਵੀ ਡਿਸਪਾਈਟ ਵੀ ਇਹ ਚੀਜ਼ਾਂ ਜਿਹੜੀਆਂ ਕਾਮਨ ਹੈਗੀਆਂ, ਜਿਹੜੀ ਸਰਕਾਰ ਆ, ਕੋਰਟ ਜਿਹੜੇ ਸਿਸਟਮ ਹੈਗੇ ਆ, ਸਰਕਾਰੀ ਵਕੀਲ ਜਿਹੜੇ ਹੈਗੇ ਆ, ਜਦੋਂ ਹੁਣ ਇੱਕ ਕੀ ਸੀਗਾ ਕਿ ਸਾਡੇ ਆਫਿਸ ਦੇ ਵਿੱਚ ਕੀ ਹੈ ਕਿ ਜਿਹੜੇ ਆ ਵਿਚੋਲਿਆਂ ਤੋਂ ਬਿਆਨ ਤਿਆਰ ਕਰਾਉਂਦੇ ਆ, ਆਪਾਂ ਪਹਿਲਾਂ ਹੀ ਕਈ ਵਾਰੀ ਰੇਡੀਓ ਤੇ ਕਿ ਆਪਾਂ ਨਹੀਂ ਉਹਨਾਂ ਨੂੰ ਮੰਨਦੇ ਕਿ ਬੰਦਾ ਆ ਕੇ ਆਪਣੀ ਗਵਾਹੀ ਦਊਗਾ, ਸਾਨੂੰ ਸੈਟੀਸਫਾਈ ਕਰੂਗਾ, ਫੇਰ ਹੀ ਆਪਾਂ ਜਿਹੜਾ ਕੇਸ ਨਾਲ ਅੱਗੇ ਪ੍ਰੋਸੀਡ ਕਰਦੇ ਆ। ਉਹਦੇ ਵਿੱਚ ਕੀ ਹੈ ਕਿ ਕਈ ਬੰਦੇ ਜਿਹੜੇ ਨਾਨ ਰਿਸਪੌਂਸਿਵ, ਫੋਨ ਨਹੀਂ ਚੱਕਣੇ, ਗਾਇਬ ਹੋ ਜਾਣਾ। ਤਰੀਕ ਤੋਂ ਪਹਿਲਾਂ ਨਾ ਇੱਕ ਸੱਜਣ ਮਿੱਤਰ ਨਾਲ ਰਲ ਕੇ ਵਿਚੋਲਾ ਜਿਹਾ ਕਰਕੇ ਸਾਨੂੰ ਨਾ ਡਾਕੂਮੈਂਟ ਭੇਜ ਦੇਣੇ, ਤੇ ਵਿਚੋਲੇ ਜੇ ਵੀ ਪਤਾ ਕੀ ਹੈ, ਇਹ ਵੀ ਮਤਲਬ ਬੜੇ ਜ਼ਿਆਦਾ ਫਰੋਡੀਏ ਵਿੱਚ ਇੰਟਰਪ੍ਰੇਟਰ, ਟਰਾਂਸਲੇਟਰ ਹੈਗੇ ਆ, ਸਾਰਿਆਂ ਨੂੰ ਜਿਹੜਾ ਪਤਾ ਵਾ। ਤੇ ਇਹ ਕੀ ਕਰਦੇ ਆ ਕਿ ਲਿਖ ਕੇ ਭੇਜ ਦਿੰਦੇ। ਹੁਣ ਜਦੋਂ ਸਾਡੇ ਕੋਲ ਬਿਆਨ ਆ ਗਿਆ, ਉਹਨੂੰ ਬੰਦੇ ਨੂੰ ਨਾ ਸਵਾਲ ਪੁੱਛੇ ਗਏ ਕਿ ਚੱਲ ਇਹ 10 ਸਾਲਾਂ ਦੇ ਜਵਾਬ ਦੇ, ਪਹਿਲਾਂ ਮੈਨੂੰ ਦੱਸਦੇ ਸੀ ਨਾ ਕਿ ਮੈਂ ਪਹਿਲਾਂ ਵੈਟ ਤੇ ਕਰਾਂ ਕਿ ਤੂੰ ਸੱਚ ਬੋਲ ਰਿਹਾ ਕਿ ਨਹੀਂ ਸੱਚ ਬੋਲ ਰਿਹਾ। ਬੰਦੇ ਨੂੰ ਕੱਖ ਵੀ ਨਹੀਂ ਪਤਾ, ਉਹਦੇ ਵਿੱਚ ਕੁਝ ਹੋਰ ਲਿਖਿਆ। ਤੇ ਉਹਨੂੰ ਜਦੋਂ ਕਹਿਣਾ ਕਿ ਨਹੀਂ ਮੈਂ ਨਹੀਂ ਲੈ ਸਕਦਾ, ਉਹ ਅੱਗੋਂ ਆਕੜ ਦਾ ਲੈ ਤੁਹਾਨੂੰ ਕੀ ਮਤਲਬ ਇਹਦਾ, ਮੈਂ ਕਿੱਦਾਂ ਦੇਵਾਂ, ਤੁਸੀਂ ਵਕੀਲ ਆ ਮੇਰੇ, ਮੈਂ ਤੁਹਾਨੂੰ ਪੈਸੇ ਦਿੱਤੇ ਆ, ਤੁਸੀਂ ਸਬਮਿਟ ਕਰੋ। ਮੈਂ ਕਿਹਾ ਨਹੀਂ, ਪੈਸੇ ਦੀ ਪ੍ਰੋਬਲਮ ਨਹੀਂ ਹੈਗੀ, ਪੈਸੇ ਵਾਲੇ ਤਾਂ ਲਾਈਨ ਬਹੁਤ ਲੰਬੀ ਹੈਗੀ ਹੈ ਕਲਾਇੰਟ ਵਾਲੀ, ਪਰ ਜਿਹੜਾ ਐਥੀਕਲੀ ਜਾਊਗਾ, ਜਿਹੜਾ ਜਵਾਬ ਦਊਗਾ ਉਹੀ ਸਬਮਿਟ ਹੋ ਸਕਦਾ। ਤੁਹਾਡੇ ਵਰਗੇ ਬੰਦੇ ਜਿਹੜੇ ਹੈਗੇ ਆ ਕੰਮ ਨੂੰ ਜਿਹੜਾ ਖਰਾਬ ਕਰਦੇ ਆ, ਇਹਦੇ ਕਰਕੇ ਕੀ ਹੈ ਕਿ ਜਿਹੜੇ ਇਦਾਂ ਦੇ ਵਿਅਕਤੀ ਜਦੋਂ ਜਾਂਦੇ ਆ ਨਾ ਕੋਰਟ ਸਿਸਟਮ ਦੇ ਵਿੱਚ, ਉੱਥੇ ਨਾ ਉਹ ਜੱਜ ਦੇ ਸਵਾਲਾਂ ਦੇ ਜਵਾਬ ਦਿੰਦੇ ਆ, ਨਾ ਸਰਕਾਰੀ ਵਕੀਲਾਂ ਦੇ। ਸਾਰੀ ਕਮਿਊਨਿਟੀ ਦੇ ਉੱਤੇ ਜਿਹੜੀ ਤੁਸੀਂ ਕਹਿ ਲਓ ਕਿ ਬਲੈਕ ਮਾਰਕ ਜਿਹੜੇ ਹੈਗੇ, ਸਾਰੀ ਕਮਿਊਨਿਟੀ ਨੂੰ ਜਿਹੜਾ ਆਪਣਾ ਥੱਲੇ ਲੈ ਕੇ ਆਉਂਦੇ ਆ। ਜਿਹੜੀ ਮੁਹਿੰਮਾਂ ਵੀ ਜਿਹੜੀਆਂ ਚੱਲਦੀਆਂ, ਸਾਰਾ ਉਹਨੂੰ ਵੀ ਇਹ ਜਿਹੜੇ ਬਲੈਕ ਮਾਰਕ ਜਿਹੜੇ ਹੈਗੇ ਆ, ਠੀਕ ਆ, ਕੋਈ ਜਜ਼ਬਾ ਨਹੀਂ, ਕੋਈ ਇਹਨਾਂ ਨੇ ਕਿਸਾਨੀ ਕਸੂਨੀ ਖੇਤੀ ਖੁੱਤੀ ਕੁਝ ਨਹੀਂ ਸਪੋਰਟ ਕਰਨਾ, ਕੋਈ ਇਹਨਾਂ ਦਾ ਸਿੱਖ ਭਾਈਚਾਰੇ ਨੂੰ ਵੀ ਜਿਹੜਾ ਤੁਸੀਂ ਕਹਿ ਲਓ ਕਿ ਫਾਇਦਾ ਜਿਹੜਾ ਨਹੀਂ, ਕੋਈ ਦੇਣ ਨਹੀਂ ਇਹਨਾਂ ਦੀ ਸਿੱਖ ਭਾਈਚਾਰੇ ਨੂੰ ਹੈਗੀ। ਸੋ ਜਦੋਂ ਵੱਧ ਜਾਂਦਾ ਮਸਲਾ, ਤੇ ਫਿਰ ਜਦੋਂ ਪੂਰੀ ਗੱਲ ਭਾਈਚਾਰੇ ਦੀ ਇਨਵੋਲਵ ਹੁੰਦੀ ਆ, ਉਦੋਂ ਜਾ ਕੇ ਥੋੜੀ ਜਿਹੀ ਮੱਤ ਜਿਹੜੀ ਆਉਂਦੀ ਆ। ਮੈਂ ਕਿਹਾ ਦੇਖੋ ਯਾਰ ਤੁਸੀਂ ਕੀ ਕਰੀ ਜਾਂਦੇ ਆ। ਤੇ ਏਦਾਂ ਦੇ ਬੰਦੇ ਜਿਹੜੇ ਹੈਗੇ ਆ ਐਵਰੀ ਵੀਕ ਜਿਹੜੇ ਆਫਿਸ ਤੋਂ ਭਜਾਈਦੇ ਆ, ਕਈ ਦਾ ਵੀ ਉੱਥੇ ਕਿ ਨਹੀਂ ਯਾਰ ਏਦਾਂ ਦੇ ਕੰਮ ਨਹੀਂ ਕਰਨੇ ਆਪਾਂ। ਉਹਦੇ ਵਿੱਚ ਵੀ ਜਿਹੜਾ ਹੈਗਾ ਕਿ ਬੰਦੇ ਕਈ ਜਿਹੜੇ ਹੈਗੇ ਆ, ਉਹ ਮਤਲਬ ਡਿਸਰਿਗਾਰਡ ਹੈਗਾ ਉਹਨਾਂ ਨੂੰ ਟਰੰਪ ਸਰਕਾਰ ਦਾ, ਟੈਨਸ਼ਨ ਨਹੀਂ ਲੈਂਦੇ। ਤੇ ਕਈ ਜਣੇ ਸੁਧਰੇ ਵੀ ਆ, ਸੁਧਾਰ ਵੀ ਆਇਆ, ਪਰ ਜ਼ਿਆਦਾਤਰ ਜਿਹੜਾ ਆਪਣਾ ਹੈਗਾ ਮੈਂਟੈਲਿਟੀ ਜਿਹੜੀ ਨਹੀਂ ਬੰਦਾ ਚੇਂਜ ਕਰ ਸਕਦਾ। ਤੇ ਸਰਕਾਰ ਨੇ ਜਿਹੜਾ ਹੈਗਾ ਉਹਨੇ ਸਿਸਟਮ ਚੱਕ ਕੇ ਰੱਖਿਆ ਹੋਇਆ ਕਿ ਜਿਹੜਾ ਬੰਦਾ ਹੱਥ ਲੱਗਿਆ ਪੁੱਠਾ ਸਿੱਧਾ ਜਿਹੜਾ ਹੋਇਆ ਕਰੋ। ਤੇ ਇਹਦੇ ਕਰਕੇ ਕੀ ਆ ਕਿ ਜਿਹੜੇ ਕਈ ਜੱਜ ਆ, ਉਹਨਾਂ ਦਾ ਇੰਨਾ ਸਖਤ ਰਵੱਈਆ ਜਿਹੜਾ ਹੋ ਗਿਆ ਕਿ ਜਿਹੜਾ ਸਹੀ ਵੀ ਬੰਦਾ ਜਿਹੜਾ ਆਉਂਦਾ ਨਾ, ਤੇ ਜੱਜ ਨਹੀਂ ਗੱਲ ਸੁਣ ਕੇ ਜਿਹੜੇ ਕਈ ਰਾਜੀ, ਕਈ ਜਿਹੜੇ ਜੱਜ ਆ ਉਹ ਬੇਸਿਕਲੀ ਟਾਇਰਡ ਤੁਸੀਂ ਕਹ ਲਓ ਹੋ ਗਏ ਆ ਏਦਾਂ ਦੇ। ਵਾਹ ਤੇ ਤੁਸੀਂ ਦੇਖ ਲਓ ਕਿੱਡੇ ਫਰਾਡ ਕਲੇਮ, ਨਕਲੀ ਵਿਆਹ ਜਿਹੜੇ ਫੜ ਕੇ। ਹੁਣ ਦੀ ਡੇਟ 'ਚ ਵੀ ਤੁਸੀਂ ਸਰਪ੍ਰਾਈਜ਼ ਹੋਗੇ ਕਿ ਕਿੰਨੀ ਵਾਰੀ ਆਪਾਂ 2 ਸਾਲ ਹੋ ਗਏ ਖਬਰਾਂ ਕਵਰ ਕਰਦੇ ਨੂੰ, ਇੱਕ ਅੱਧਾ ਮਤਲਬ ਦੁਖੀ ਆਤਮਾ ਹੁੰਦੀ ਹੈ ਕਮੈਂਟਾਂ 'ਚ ਉਹਨੇ ਕਿ ਲੈ ਯਾਰ ਇਹ ਸੱਚ ਕਿਉਂ ਦੱਸੀ ਜਾਂਦੇ, ਸਾਨੂੰ ਗੱਲਾਂ ਕੌੜੀਆਂ ਲੱਗ ਜਾਂਦੀਆਂ ਹਨਾ। ਤੇ
ਪਰ ਇਹ ਆ ਕਿ ਸਿਸਟਮ ਰੁਕਿਆ ਨਹੀਂ। ਬੰਦਾ ਹੂੰ। ਇੰਡੀਆ ਵਾਲਾ ਬੰਦਾ ਜੇਲ੍ਹ 'ਚ ਵੀ ਉਹਨਾਂ ਨੇ ਭੇਜਣੇ ਸ਼ੁਰੂ ਕਰਤੇ, ਸਿਸਟਮ ਰੁਕਿਆ ਨਹੀਂ। ਲੋਅਰ ਸੋਸ਼ੋ ਇਕਨੋਮਿਕ ਗਰੁੱਪ ਨਾਲ, ਅਫਰੀਕਨ ਅਮਰੀਕਨ ਨਾਲ, ਜਾਂ ਆਪਣੇ ਜਿਹੜੇ ਹਿਸਪੈਨਿਕ ਮੂਲ ਦੇ ਜਿਹੜੇ ਲੋਕੀ ਉਹਨਾਂ ਨੂੰ ਪੈਸੇ ਦੇ ਕੇ ਵਿਆਹ ਕਰਾ ਕੇ ਨਕਲੀ ਜਿਹੜੇ ਵਾਵਾ ਦੇ ਸਿਸਟਮ ਆ ਨਹੀਂ ਟਲੇ, ਤੇ ਉਹਨਾਂ ਨੂੰ ਤਾਂ ਜਿਹੜੇ ਇਮੀਗ੍ਰੇਸ਼ਨ ਆ ਉਹ ਤਾਂ ਪਹਿਲਾਂ ਹੀ ਜਿਹੜਾ ਸੀਗਾ, ਉਹ ਤਾਂ ਜਿਹੜੇ ਸੱਚ ਵਾਲੇ ਵੀ ਵਿਆਹ ਉਹਨਾਂ ਨੂੰ ਵੀ ਸਕਰੂਟਨਾਈਜ਼ ਕਰਦੀ ਹੈ। ਸੋ ਮਤਲਬ ਇੰਨਾ ਕਿ ਤਾਂ ਤੁਸੀਂ ਦੇਖ ਲਓ ਕਿ ਦਿਮਾਗ ਆ ਕਿ ਜੇਲ੍ਹਾਂ 'ਚ ਯਾਰ ਉਹ ਪਹੁੰਚਾਈ ਜਾਂਦੇ। ਉਹਨਾਂ ਨੇ ਆਪ ਅਨਾਉਂਸ ਕਰਤਾ ਕਿ ਇਹ ਫਰਾਡ ਆ ਸਿਸਟਮ, ਸਾਰਿਆਂ ਦੀ ਵੈਟਿੰਗ ਹੋਣੀ ਆ। ਸਰਕਾਰ ਨੇ ਕਹਿਤਾ ਕਿ ਗ੍ਰੀਨ ਕਾਰਡ ਜਿਹੜੇ ਉਹ ਕਰਨੇ ਆ। ਇਹ ਹੁਣ ਜਦੋਂ ਬੰਦੇ ਨਹੀਂ ਹਟਦੇ ਆ ਤਾਂ ਉਹਦੇ ਨਾਲ ਕੀ ਹੈ ਕਿ ਜਿਹੜੇ ਹੁਣ ਦੇਖੋ ਲੋਕਾਂ ਦੇ ਕੇਸ ਜਿਹੜੇ ਪਾਸ ਵੀ ਜਿਹੜੇ ਹੋਏ ਆ, ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਕਿ ਇਹਨਾਂ ਦੇ ਜਿਹੜੇ ਗ੍ਰੀਨ ਕਾਰਡ ਆ ਉਹਨਾਂ ਨੂੰ ਆਪਾਂ ਹੋਲਡ ਤੇ ਪਾਣਾ। ਤੁਸੀਂ ਦੇਖੋ ਕਿ ਜਿਹੜੇ ਸਹੀ ਬੰਦੇ ਆ ਉਹ ਵੀ ਕਮਿਊਨਿਟੀ ਦੇ, ਉਹਨਾਂ ਨੂੰ ਵੀ ਦੇਖ ਲਓ ਤੁਸੀਂ ਪ੍ਰੋਬਲਮ ਜਿਹੜੀ ਕਿੰਨੀ ਸਾਰੀ ਆ ਜਿਹੜੀ ਰਹੀ ਆ। ਨਹੀਂ, ਮੈਂ ਹੁਣ ਦੱਸਦਾ, ਸਾਡਾ ਜਿੱਦਾਂ ਨਾ ਹੁਣ ਟਿਕਟੌਕ ਵਗੈਰਾ ਚੱਲਦਾ, ਮੋਡਰੇਟਰ ਹੈਗਾ ਬੰਦਾ ਇੱਕ, ਹਨਾ। ਹੁਣ ਜਿੱਦਾਂ ਆਹੀ ਜਿਹੜੀ ਮੈਂ ਖਬਰ ਕਰਨੀ, ਹੁਣ ਜਿਹੜਾ ਤਾਂ ਭਾਈ ਸੱਚਾ ਉਹਨੂੰ ਤਾਂ ਤਕਲੀਫ ਹੋਣੀ ਨਹੀਂ ਚਾਹੀਦੀ ਕੋਈ, ਠੀਕ ਹੈ ਕਿ ਨਹੀਂ। ਮੈਂ ਤਾਂ ਸੱਚ ਬੋਲ ਰਿਹਾ, ਤੁਹਾਡੇ ਫਾਇਦੇ ਦੀ ਗੱਲ ਕਰ ਰਿਹਾ ਹੈਗਾ। ਸੋ ਉਹਦੇ ਵਿੱਚ ਕੀ ਹੈਗਾ ਕਿ ਜਿੱਦਾਂ ਮੈਂ ਕਿਹਾ ਕਿ ਇੱਕ ਅੱਧੀ ਜਿਹੜੀ ਦੁਖੀ ਆਤਮਾ ਉਤਮਾ ਜਿਹੜੀ ਜ਼ਰੂਰ ਹੁੰਦੀ ਆ, ਮੈਨੂੰ ਕੋਈ ਪਰਵਾਹ ਨਹੀਂ, ਆਵੇ ਜਾਵੇ। ਮੈਂ ਤਾਂ ਕਹਿੰਦਾ ਯਾਰ ਇਦਾਂ ਦਾ ਬੰਦਾ ਆਵੇ ਨਾ, ਮੇਰੇ ਦਫ਼ਤਰ ਵੜੇ ਹੀ ਨਾ, ਠੀਕ ਹੈ ਕਿ ਨਹੀਂ। ਤੇ ਸਰਕਾਰ ਇਦਾਂ ਦੇ ਵਿਅਕਤੀਆਂ ਨੂੰ ਜਿਹੜਾ ਹੈਗਾ ਬਾਰਡਰ ਤੇ ਰੋਕੇ, ਕਿਉਂਕਿ ਜਿਹੜੇ ਹੁਣ ਸਹੀ ਬੰਦੇ ਵੀ ਹੈਗੇ ਜਿਨ੍ਹਾਂ ਦੇ ਕੇਸ ਜੱਜ ਨੇ ਤਰੀਕ ਸੁਣ ਕੇ ਸਾਰਾ ਕੁਝ ਗਵਾਹੀ ਕੋਈ ਕਰਕੇ ਕਰਤੇ ਸੀਗੇ, ਸਾਲਾਂ ਤੋਂ ਵੇਟ ਕਰਦੇ ਆ, ਫੈਮਿਲੀ ਉਹਨਾਂ ਦੀਆਂ ਬੈਕ ਹੋਮ ਕਰਦੀਆਂ, ਉਹ ਸਾਰਿਆਂ ਦੇ ਗ੍ਰੀਨ ਕਾਰਡ ਜਿਹੜੇ ਪੌਜ਼ ਜਿਹੜੇ ਕੀਤੇ ਆ, ਠੀਕ ਹੈ ਕਿ ਨਹੀਂ। ਹੁਣ ਤੁਸੀਂ ਦੇਖੋ ਕਿ ਯਾਰ ਤੁਸੀਂ ਇਦਾਂ ਦੇ ਬੰਦਿਆਂ ਨੂੰ ਖੁਦ ਤੁਸੀਂ ਮੈਨੂੰ ਦੱਸੋ ਪਹਿਲਾਂ, ਐਜ਼ ਅ ਕਮਿਊਨਿਟੀ ਤੁਸੀਂ ਸਪੋਰਟ ਕਰਦੇ ਆ ਕਿ ਇਹ ਦੋ ਭਾਸ਼ੀਆਂ ਤੋਂ ਜਿਹੜਾ ਸੀਗਾ ਨਕਲੀ ਬਾਂਡ ਬਣਾ ਕੇ ਲਾ ਦਿੰਦੇ ਆ। ਜਦੋਂ ਕੋਰਟ ਇਹਨਾਂ ਨੂੰ ਸਵਾਲ ਪੁੱਛਦੀ ਹੈ, ਇੱਕ ਸਵਾਲ ਦਾ ਇਹਨਾਂ ਨੂੰ ਜਵਾਬ ਨਹੀਂ ਆਉਂਦਾ ਹੁੰਦਾ, ਸਰਕਾਰੀ ਵਕੀਲ ਪੁੱਛਦਾ ਕੁਛ ਇਹਨਾਂ ਨੂੰ ਪਤਾ ਨਹੀਂ ਹੁੰਦਾ, ਤੇ ਪੈਕੇਜ ਪੂਕੇਜ ਜੇ ਬਣਾ ਕੇ ਵਾਵੇ ਫਾਈਲ ਕਰਤੇ, ਉਹ ਕਰਤੇ। ਤੁਸੀਂ ਮੈਨੂੰ ਆਪ ਦੱਸੋ ਕਿ ਤੁਸੀਂ ਐਜ਼ ਅ ਕਮਿਊਨਿਟੀ ਸਾਰੀ ਐਜ਼ ਅ ਹੋਲ ਤੁਸੀਂ ਇਦਾਂ ਦੇ ਬੰਦਿਆਂ ਨੂੰ ਜਿਹੜੇ ਨਿਕੰਮੇ ਇਦਾਂ ਦੇ ਬੰਦੇ ਆ, ਕੌਣ ਇਹਨੂੰ ਮੈਨੂੰ ਦੱਸੋ ਕੌਣ ਸਪੋਰਟ ਕਰਦਾ ਹੈਗਾ। ਤੇ ਫਿਰ ਇਹਨਾਂ ਦੇ ਵਿੱਚ ਇਦਾਂ ਕਿ ਮੈਂ ਕਿਹਾ ਵਕੀਲ ਵੀ ਬੜੇ ਸਪੈਸੀਫਿਕ ਆ। ਜਦੋਂ ਮੈਂ ਇਦਾਂ ਦੇ ਬੰਦਿਆਂ ਨੂੰ ਭਜਾਨਾ ਨਾ ਦਫ਼ਤਰੋਂ, ਤੇ ਮੈਨੂੰ ਤੁਸੀਂ ਲਾ ਲਓ ਕਿ ਮੈਨੂੰ ਉਹ ਵੀ ਪਤਾ ਕਿ ਇਹਨਾਂ ਨੇ ਕਿੱਥੇ ਜਾਣਾ ਵਾ, ਕਿ ਇਹਨਾਂ ਨੇ ਇਹਦਾ ਉਹ ਕਰਨਾ। ਉਹ ਜਿਹੜੇ ਵਕੀਲ ਸਾਹਿਬ ਵੀ ਹੈਗੇ ਨਾ ਯਾਰ, ਜਿਹੜੇ ਤੁਸੀਂ ਸੁਣਦੇ ਆ ਨਾ, ਦੇਖ ਲਓ ਪਹਿਲਾਂ ਇੱਕ ਏਦਾਂ ਹੈਗਾ ਕਿ ਤੁਸੀਂ ਦੇਖੋ ਕਿ ਮੈਂ ਆਲਰੇਡੀ ਐਡਾ ਸਾਰਾ ਕੁਝ ਡਾਕੂਮੈਂਟ ਜਿਹੜਾ ਕੀਤਾ ਹੁੰਦਾ ਕਿ ਮੇਰੇ ਆਫਿਸ ਤੋਂ ਜਦੋਂ ਭੱਜਦਾ, ਹਰੇਕ ਬੰਦੇ ਦੀ ਫੁੱਲ ਜਿਹੜੀ ਸੀਗੀ ਐਥੀਕਲੀ ਡਿਲੀਜੈਂਟਲੀ ਜਿਹੜੀ ਸਪੋਰਟ ਕਰੀ। ਜਦੋਂ ਇਹ ਜਾਂਦਾ ਨਾ, ਮੇਰੇ ਕੋਲ ਇੰਨੇ ਕਿਹੜੇ ਦਸਤਾਵੇਜ਼ ਹੁੰਦੇ ਆ ਕਿ ਜਦੋਂ ਪਾਣੀ ਸਿਰ ਦੇ ਉੱਤੋਂ ਲੰਘ ਜਾਂਦਾ ਉਦੋਂ ਬੰਦੇ ਨੂੰ ਐਥੀਕਲੀ ਜਿਹੜਾ ਛੱਡਣਾ ਪੈਂਦਾ। ਪਰ ਇਹਦੇ ਵਿੱਚ ਵਕੀਲ ਵੀ, ਟਰਾਂਸਲੇਟਰ ਵੀ ਇਦਾਂ ਦੇ ਹੈਗੇ, ਉਹਨਾਂ ਨੂੰ ਪਰਵਾਹ ਹੀ ਨਹੀਂ ਕੋਈ, ਕਹਿੰਦੇ ਲੈ ਕੋਈ ਚੱਕਰ ਨਹੀਂ, ਚੱਲ ਆ ਜਾ, ਪਾਸ ਆ, ਫੇਲ ਆ, ਕੁਛ ਨਹੀਂ। ਸੋ ਉਹ ਚੀਜ਼ ਆ ਕਿ ਉਹਦੇ ਕਰਕੇ ਹੁਣ ਜਿਹੜੇ ਆਪਣੇ ਸੈਕਰਾਮੈਂਟੋ ਦੇ ਵਿੱਚ, ਕੌਂਕੜ ਦੇ ਵਿੱਚ, ਠੀਕ ਆ, ਸੈਂਟ ਐਨਾ ਦੇ ਵਿੱਚ ਇਮੀਗ੍ਰੇਸ਼ਨ ਜੱਜ ਜਿਹੜੇ ਇਦਾਂ ਦੇ ਹੈਗੇ ਆ, ਉਹ ਜਿਹੜੇ ਆਪਣੀ ਕਮਿਊਨਿਟੀ ਦਾ ਹੁਣ ਜਿਹੜਾ ਬੰਦਾ ਜਦੋਂ ਜਾਂਦਾ ਹੀ ਨਾ, ਉਹ ਪਹਿਲਾਂ ਹੀ ਜਿਹੜੀ ਹੈਗੀ ਆ ਕਿ ਇੱਕ ਉਹ ਬਣ ਜਾਂਦਾ ਕਿ ਯਾਰ ਇਹ ਕਾਫੀ ਸਾਰੇ ਲੋਕੀ ਜਿਹੜੇ ਝੂਠ ਬੋਲਦੇ ਆ। ਸਾਰਿਆਂ ਦਾ ਜਿਹੜਾ ਬੰਦਾ ਆਪਣਾ ਮਿਹਨਤ ਵੀ ਕੇਸ ਤੇ ਕਰਨਾ ਚਾਹੁੰਦਾ, ਉਹਦਾ ਵੀ ਜਿਹੜਾ ਕੰਮ ਜਿਹੜਾ ਸੀਗਾ ਉਹ ਇੰਪੋਸੀਬਲ ਕਰਤਾ ਇਹਨਾਂ ਲੋਕਾਂ ਨੇ। ਅੱਛਾ, ਕੋਰਟ ਦੀ ਤੁਸੀਂ ਗੱਲ ਕੀਤੀ, ਅਦਾਲਤਾਂ 'ਚ ਕੀ ਇਸ ਟਾਈਮ ਰਵੱਈਆ ਤੁਸੀਂ ਦੇਖ ਰਹੇ ਆ, ਕਿਵੇਂ ਦੀ ਜਿਹੜੀ ਉਹ ਸਿਚੁਏਸ਼ਨਸ ਹੈਗੀ ਆ, ਖਾਸ ਕਰਕੇ ਵਕੀਲਾਂ ਦਾ ਤੇ ਜੱਜਾਂ ਦਾ ਰਵੱਈਆ ਕਿੱਦਾਂ ਦਾ ਚੱਲ ਰਿਹਾ ਹੈ? ਭਾਜੀ ਜੱਜਾਂ ਦਾ ਰਵੱਈਆ ਬੜਾ ਸਟ੍ਰਿਕਟ ਜਿਹੜਾ ਕਰਤਾ, ਸਪੈਸ਼ਲੀ ਹੁਣ ਮੈਂ ਜਿੱਦਾਂ ਮਤਲਬ ਕਿ ਨਕਲੀ ਮੈਡੀਕਲਸ, ਨਕਲੀ ਉਹ ਇੰਨੀਆਂ ਚੀਜ਼ਾਂ ਜਿਹੜੀਆਂ ਫ੍ਰਿਵਲਸ ਜਿਹੜੀ ਫੰਡਿੰਗ ਅਸਾਈਲਮ ਕੇਸਾਂ ਦੀ ਜਿਹੜੀ ਹੋ ਰਹੀ ਆ, ਸਵਾਲ ਦੇ ਜਿੱਦਾਂ ਯੰਗ ਜਿਹੜੇ ਮੁੰਡੇ ਆ ਲਾਪਰਵਾਹੀ, ਉਹ ਤੇ ਕੋਰਟ ਦੇ ਵਿੱਚ ਜਿਹੜਾ ਅਕਸਰ ਜਿਹੜਾ ਆਪਣਾ ਹੈਗਾ ਅਪੀਲਾਂ ਦੇ ਵਿੱਚ ਵੀ ਕਈ ਵਾਰੀ ਆਉਂਦੇ ਆ, ਲੈਂਗੁਏਜ ਦਾ ਗਲਤ ਲਿਖਤਾ ਕਿ ਜੇਲ੍ਹ ਚੋਂ ਬਾਹਰ ਨਿਕਲਣ ਲਈ ਪਵਾਦੀ ਲਿਖਤੀ, ਕੋਰਟ ਦੇ ਵਿੱਚ ਬੋਲਣ ਹੀ ਨਹੀਂ ਆ ਰਹੀ ਪਵਾਦੀ, ਇਦਾਂ ਦੇ ਜਿੱਦਾਂ ਉਹ ਜੱਜ ਨੇ ਲੜੀ ਲਗਾਈ ਹੋਈ ਕਿ 500 ਕੇਸ ਉਹਨੇ ਡਿਨਾਈ ਕਰਤਾ, ਪਵਾਦੀ ਚੱਕੋ ਡਿਨਾਈ, ਹਨਾ, ਸਿੱਧੇ। ਅੱਛਾ ਜੀ, ਹਾਂ। ਤੇ ਮਤਲਬ ਆਹ ਚੀਜ਼ਾਂ ਜਿਹੜੀਆਂ ਤੁਸੀਂ ਦੇਖ ਲਓ ਕਿ ਜਿਹੜੀਆਂ ਕਾਮਨ ਜਿਹੜੀ ਇਦਾਂ ਦੀ ਹੈਗੀ ਕਿ ਕੋਰਟ ਨੂੰ ਤਾਂ ਮਤਲਬ ਕੋਰਟ ਸਮਝਿਆ ਨਹੀਂ ਗਿਆ, ਸਿਸਟਮ ਜਿਹੜਾ ਸਮਝਿਆ ਨਹੀਂ ਗਿਆ। ਆਹ ਲੈਵਲ ਤੇ ਜਿਹੜੀਆਂ ਚੀਜ਼ਾਂ ਤਾਂ ਹੁਣ ਜੱਜ ਜਿਹੜੇ ਆ ਦੁਖੀ ਆ, ਤੇ ਜਿਹੜਾ ਮਾਹੌਲ ਜਿਹੜਾ ਚੱਲ ਮਤਲਬ ਹੈਰਾਨੀ ਦੀ ਗੱਲ ਇਹ ਆ ਕਿ ਇੰਨਾ ਕੁਝ ਜਿਹੜਾ ਸਰਕਾਰ ਕਰ ਰਹੀ ਆ, ਕਾਫੀ ਲੋਕੀ ਜਿਹੜੇ ਸੁਧਰ ਵੀ ਗਏ ਆ, ਕਾਫੀ ਜਿਹੜੇ ਹੈਗੇ ਆ ਅਜੇ ਵੀ ਜਿਹੜਾ ਡਿਸਰਿਗਾਰਡ ਆਫ ਲਾਅ, ਡਿਸਰਿਗਾਰਡ ਆਫ ਕੋਰਟ, ਤੇ ਵਕੀਲ ਤੇ ਜਿਹੜਾ ਕੋਈ ਕਈ ਵਾਰੀ ਕੁਝ ਕਹਿ ਦੇਵੇ ਉਹਨਾਂ ਗੱਲ ਪੈਨ ਨੂੰ ਫਿਰਦੇ ਆ, ਅਨਟਾਈਟਲਡ ਸਮਝਦੇ ਆ ਆਪਣੇ ਆਪ ਨੂੰ, ਟਾਈਟਲ ਜਿਹੜਾ ਸਮਝਦੇ ਆ। ਸੋ ਇਹ ਆ ਕਿ ਮੇਰੇ ਵੀਰੋ ਸਾਰੇ ਜਿਹੜੇ ਸੁਣਦੇ ਆ, ਦੇਖੋ ਜਿਹੜੇ ਤੁਸੀਂ ਮਿਹਨਤ ਮੁਸ਼ੱਕਤ ਜਿਹੜੇ ਕਰਨ ਵਾਲੇ ਬੰਦੇ ਹੈਗੇ ਨਾ, ਆਪਣੇ ਆਪ ਨੂੰ ਇਦਾਂ ਦੇ ਬੰਦਿਆਂ ਤੋਂ ਜਿਹੜਾ ਦੂਰ ਰੱਖਿਆ ਕਰੋ, ਠੀਕ ਹੈ ਕਿ ਨਹੀਂ। ਤੇ ਇਹ ਕਪਲਿਆਂ ਦੇ ਵਿੱਚ ਇਹ ਪੈਰਾਲੀਗਲ ਤੋਂ ਭਾਸ਼ਾ ਤੋਂ ਬਚਿਆ ਕਰੋ। ਸੋ ਭਾਜੀ ਇਦਾਂ ਕਿ ਜਦੋਂ ਦਾ ਇਹ ਆਇਆ ਨਾ ਸਰਕਾਰ ਕੰਮ ਦੇ ਵਿੱਚ, ਤੁਸੀਂ ਕਹੋਗੇ ਕਿ ਉਹ ਪੁੱਛਦੇ ਆ ਕਿ ਟਰੰਪ ਸਰਕਾਰ ਆ ਗਈ ਹੁਣ ਤੇ ਇਮੀਗ੍ਰੇਸ਼ਨ ਦਾ ਕੰਮ ਘਟ ਗਿਆ, ਹੋਣਾ ਕੰਮ 5 ਗੁਣਾ 10 ਗੁਣਾ ਵੱਧ ਗਿਆ। ਕਿਉਂ ਵਧਿਆ? ਜਿਹੜੀ ਹੁਣ ਆ ਜਿਹੜੀ ਗੱਲ ਆ ਨਾ, ਠੀਕ ਆ, ਕਈਆਂ ਨੂੰ ਤਾਂ ਕੌੜੀ ਲੱਗਦੀ ਆ, ਪਰ ਕਈ ਜਿਹੜੇ ਸੀਗੇ ਹੁਣ ਇਦਾਂ ਦੇ ਵਕੀਲਾਂ ਕੋਲ ਫਸੇ ਆ, ਉਹ ਚੱਕ ਕੇ ਫਾਈਲਾਂ ਲੈ ਕੇ ਆਪਣੇ ਕੋਲ ਆ ਰਹੇ, ਉਹਨਾਂ ਨੂੰ ਡਰ ਇਹ ਹੈਗਾ ਕਿ ਉਹ ਨਾ ਕਿਤੇ ਫੇਲ ਹੋ ਜਾਣ। ਅੱਛਾ, ਠੀਕ ਆ।
ਜਿਹੜੇ ਜੇ ਵਕੀਲ ਫਸਦਾ ਤੇ ਫਿਰ ਕਲਾਇੰਟ ਵੀ ਨਾਲ ਹੀ ਉਹ ਸਾਰੇ ਰਿਵਿਊ ਨਾਲੇ ਹੁਣ ਹੁੰਦੇ ਭਾਜੀ ਝੂਠ ਚਾਟ ਹੁਣ ਵਾਵਾ ਵੂਆ ਜਿੱਦਾਂ ਹੁਣ ਜਿਹੜਾ ਮੈਂ ਕਿਹਾ ਹੈਗਾ ਹੀ, ਕਲਾਇੰਟਾਂ ਨੂੰ ਵੀ ਪਤਾ ਸਾਰਿਆਂ ਨੂੰ ਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਕੌਣ ਬੰਦਾ ਫਰਾਡ ਆ, ਕੌਣ ਫਰਾਡ ਡਾਕੂਮੈਂਟ ਬਣਾਉਂਦਾ, ਸਾਰਿਆਂ ਨੂੰ ਕਾਮਨ ਨੌਲੇਜ ਜਿਹੜੀ ਇੱਕ ਤੁਸੀਂ ਕਹ ਲਓ ਕਿ ਐਜ਼ ਕਮਿਊਨਿਟੀ ਨੌਲੇਜ ਹੋ ਜਾਂਦੀ ਆ। ਹੁਣ ਸਾਰੇ ਜਿਹੜਾ ਸਹੀ ਬੰਦਾ ਉਹ ਭੱਜਦਾ ਉੱਥੋਂ ਦੀ, ਫਿਰ ਉਹ ਕਹਿੰਦਾ ਯਾਰ ਇਹਨਾਂ ਦੇ ਤੇ ਪੁੱਠੇ ਕੰਮ ਕਰਦੇ ਆ, ਮੈਂ ਕਿਉਂ ਨਾਲ ਇਹਨਾਂ ਦੇ ਫਸਲ। ਜੀ ਅੱਛਾ, ਹੁਣ ਆਈਸ ਵਾਲਿਆਂ ਨੇ ਇੱਕ ਨਵਾਂ ਆਪਰੇਸ਼ਨ ਅਟਾਰਨੀ ਜਨਰਲ ਜੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਵਾਂ ਲਾਂਚ ਕੀਤਾ। ਇਮੀਗ੍ਰੇਸ਼ਨ ਕੋਰਟ ਕੇਸ ਕਹਿੰਦੇ ਵੀ ਕੁਝ ਸਰਟਨ ਮਾਈਗ੍ਰੈਂਟਸ ਦੇ ਟਰਮੀਨੇਟ ਕਰ ਦੇਣੇ ਆ, ਅਰੈਸਟ 'ਚ ਲੈ ਕੇ ਤੇ ਫਿਰ ਫਾਸਟ ਟਰੈਕ ਡੈਪੂਟੇਸ਼ਨ ਜਿਹੜੀ ਆ ਉਹ ਕਰਨੀ ਆ। ਇਹ ਹੁਣ ਕਾਫੀ ਮਸਲਾ ਫਿਰ ਜਿਹੜਾ ਤੂਲ ਫੜਨ ਜਾ ਰਿਹਾ। ਕਈ ਜਿਹੜੇ ਵਕੀਲਾਂ ਨੇ ਦੱਸਿਆ ਵੀ ਉਹਨਾਂ ਦੇ ਜਿਹੜੇ ਕੁਝ ਕਲਾਇੰਟਸ ਆ ਜੋ ਅਦਾਲਤ ਦੇ ਵਿੱਚ ਆਪਣੀ ਇਮੀਗ੍ਰੇਸ਼ਨ ਕੋਰਟ ਕੇਸ ਤੇ ਗਏ ਸੀ, ਉਹਨਾਂ ਨੂੰ ਆਈਸ ਵਾਲਿਆਂ ਨੇ ਚੱਕ ਲਿਆ ਤੇ ਹੁਣ ਡੈਪੂਟੇਸ਼ਨ ਦੀਆਂ ਪ੍ਰੋਸੀਡਿੰਗਸ 'ਚ ਪਾਤਾ ਹੈ। ਜੀ ਬਿਲਕੁਲ। ਸੋ ਆਪਾਂ ਦੇਖਿਆ ਕਿ ਜਿਹੜਾ ਫੀਨਿਕਸ ਵਾਲਾ ਜਿਹੜਾ ਕੋਰਟ ਸਪੈਸ਼ਲੀ ਉਹਦੇ ਵਿੱਚ ਹੈਗਾ ਕਿ ਕਾਫੀ ਲੋਕੀ ਜਿਹੜੇ ਕੋਰਟ ਦੇ ਬਾਹਰੋਂ ਜਿਹੜੇ ਫੜ ਲਏ ਸੀਗੇ। ਕੈਲੀਫੋਰਨੀਆ ਦੇ ਵਿੱਚ ਇਦਾਂ ਦੀ ਜਿਹੜੀ ਪ੍ਰੋਬਲਮ ਸਾਨੂੰ ਨਹੀਂ ਵੇਖਣ ਨੂੰ ਮਿਲੀ। ਤੇ ਇਹਦੇ ਵਿੱਚ ਕੀ ਹੈ ਕਿ ਸਰਕਾਰ ਜਿਹੜਾ ਪੀਡੀ ਜਿਹਨੂੰ ਕਹਿੰਦੇ ਨੇ ਦੇਤੀ ਜਾਂ ਟਰਮੀਨੇਸ਼ਨ ਜਿਹੜੀ ਦੇਤੀ ਉਹਨੂੰ ਹਥਿਆਰ ਵਰਤ ਕੇ। ਸੋ ਇਹ ਪਹਿਲੀ ਖਬਰ ਤੁਹਾਨੂੰ ਇੱਥੇ ਦੇਖ ਲਓ ਕਿ ਪਹਿਲਾਂ ਵੀ ਜਿਹੜੀ ਦੱਸੀ ਸੀਗੀ ਕਿ ਇਦਾਂ ਹੋਣਾ ਵਾ ਤੇ ਹੁਣ ਇਹ ਚੀਜ਼ ਇੰਪਲੀਮੈਂਟ ਜਿਹੜੀ ਹੋਣ ਜਾ ਰਹੀ ਹੈ। ਸੋ ਬੇਸਿਕਲੀ ਕੀ ਕਰਦੇ ਆ ਕਿ ਕੇਸ ਹੁਣ ਟਰਮੀਨੇਟ ਕਰਕੇ ਨਵੀਂ ਜਿਹੜੀ ਚੀਜ਼ ਆ 1-2 ਦਿਨਾਂ 'ਚ ਇਹਨਾਂ ਨੇ ਸ਼ੁਰੂ ਜਿਹੜੀ ਕੀਤੀ ਆ, ਕੇਸ ਜਿਹੜੇ ਟਰਮੀਨੇਟ ਕਰਦੇ ਆ ਕੋਰਟ ਦੇ ਵਿੱਚ ਬਾਹਰ ਆਈਸ ਖੜੀ ਹੁੰਦੀ ਆ, ਫੜ ਲੈਂਦੇ ਆ। ਸੋ ਇਹ ਚੀਜ਼ ਜਿਹੜੀ ਇੱਕ ਹੋ ਰਹੀ ਹੈ ਕਾਫੀ। ਸੋ ਇਹ ਕਿਹੜੇ ਕੇਸਿਸ ਨੂੰ ਟਰਮੀਨੇਟ ਕਰ ਰਹੇ ਆ? ਕੋਈ ਉਹਨਾਂ ਨੇ ਮਾਪਦੰਡ 2 ਸਾਲ ਵਾਲਾ ਰੱਖਿਆ ਆ ਜਾਂ ਕਿੱਦਾਂ ਰੱਖਿਆ ਆ? ਕੋਈ ਕ੍ਰਿਮੀਨਲ ਐਕਟੀਵਿਟੀ ਦੇ ਆਧਾਰ ਤੇ ਕਰ ਰਹੇ? ਕੁਛ ਇਦਾਂ ਦਾ ਪਤਾ ਲੱਗ ਰਿਹਾ ਜਾਂ ਅਜੇ ਇਹ ਉਹਨਾਂ ਦੀ ਮਰਜ਼ੀ ਹੋਈ ਆ ਜਿਹਦਾ ਵੀ ਟਰਮੀਨੇਟ ਕਰ ਰਹੇ ਆ? ਦੇਖੋ ਭਾਜੀ, ਜੇ ਇੱਕ ਵਾਰੀ ਜਿਹੜਾ ਡਾਇਰੈਕਸ਼ਨ ਜੇ ਉਧਰ ਨੂੰ ਜਾਣੀ ਸ਼ੁਰੂ ਹੋ ਗਈ ਨਾ ਕਿ ਜੇ ਸਰਕਾਰ ਨੇ ਕਿਹਾ ਕਿ ਠੀਕ ਆ ਕੋਰਟਸ ਦੇ ਜਿਹੜੇ ਡਿਸੀਜਨ ਇਹ ਇਗਨੋਰ ਕਰਨੇ ਆ, ਸੁਡਾਨ ਭੇਜ ਦੇਣਾ, ਐਲ ਸੈਲਵਾਡੋਰ ਭੇਜ ਦੇਣਾ, ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਫਿਰ ਸਰਕਾਰ ਨੇ ਹੈਗਾ ਕਿ ਕਿਤਾਬ ਦੇ ਵਿੱਚ ਜਿਹੜਾ ਵੀ ਤੁਸੀਂ ਕਹ ਲਓ ਕਿ ਹੱਥਕੰਡਾ ਉਹਨਾਂ ਦੇ ਕੋਲ ਹੈਗਾ ਉਹ ਇਸਤੇਮਾਲ ਜਿਹੜਾ ਕਰੂਗੀ। ਸੋ ਜਦੋਂ ਕੋਰਟ ਨੇ ਉਹਨਾਂ ਦਾ ਜਦੋਂ ਟਰਮੀਨੇਟ ਕਰਤਾ ਨਾ, ਉਹ ਚੱਕ ਕੇ ਉਹਨਾਂ ਨੂੰ ਫਿਰ ਐਕਸਪੀਡਾਈਟਡ ਰਿਮੂਵਲ ਜਿਹਦੇ ਵਿੱਚ ਕਿ 7 ਦਿਨ ਦਾ ਟਾਈਮ ਹੁੰਦਾ ਉਹਦੇ ਵਿੱਚ ਪਾਉਂਦੇ ਆ। 1-2 ਕਲਾਇੰਟ ਆਪਣੇ ਹੋਏ ਵੀ ਜਿਹੜੇ ਇਦਾਂ ਅਸਾਈਲਮ ਆਫਿਸ 'ਚ ਸੀਗਾ, ਫੈਕਟ ਹੈਗਾ ਇਹ। ਨਿਊ ਮੈਕਸੀਕੋ, ਆਪਣਾ ਲੁਈਜ਼ੀਆਨਾ, ਇਦਾਂ ਦੇ ਕੈਂਪਾਂ 'ਚ ਜਦੋਂ ਤੁਹਾਨੂੰ ਸਰਕਾਰ ਲੈ ਜਾਂਦੀ ਆ, ਬਹੁਤ ਘੱਟ ਉੱਥੇ ਰੇਟਿੰਗ ਜਿਹੜੀ ਹੈਗੀ ਆ 5-5%, 2-2% ਵੀ ਕਈਆਂ ਦੀ ਜਿਹੜੀ ਰੇਟਿੰਗ ਜਿਹੜੀ ਹੈਗੀ ਆ, ਤੇ ਉਹ ਕੈਂਪਾਂ 'ਚੋਂ ਬੰਦਾ ਬਾਹਰ ਨਹੀਂ ਆਉਂਦਾ। ਠੀਕ ਆ, ਸਾਰਿਆਂ ਨੂੰ ਕੀ ਪਤਾ ਵਾ। ਤੇ ਕੌਸ਼ਨ ਜਿਹੜੀ ਵਰਤੋ, ਠੀਕ ਆ, ਹੰਬਲ ਰੋ। ਇੱਥੇ ਅਟਾਰਨੀ ਜਨਰਲ ਨਾ ਜੀ ਫਿਰ ਕਈ ਜਣੇ ਇਹ ਸਵਾਲ ਕਰਦੇ, ਮੈਨੂੰ ਲੱਗਦਾ ਕਈ ਜਣੇ ਕਾਲ ਕਰਕੇ ਵੀ ਕਈ ਵਾਰੀ ਵਕੀਲਾਂ ਦਾ ਨਾਂ ਲੈ ਕੇ ਵੀ ਪੁੱਛਣ ਲੱਗ ਜਾਂਦੇ ਜੀ, ਉਹ ਕਹਿੰਦੇ ਵੀ ਤੁਸੀਂ ਤਰੀਕ ਤੇ ਨਾ ਜਾਇਓ। ਚਾਹੇ ਹੁਣ ਇਹ ਸਿਚੁਏਸ਼ਨ ਬਣੀ ਹੈ ਪਰ ਤਰੀਕ ਤੇ ਤਾਂ ਜਾਣਾ ਹੀ ਆ, ਆਈਸ ਦੀ ਹਾਜ਼ਰੀ ਤਾਂ ਲਵਾਉਣੀ ਹੀ ਲਵਾਉਣੀ। ਬਿਲਕੁਲ ਜੀ ਬਿਲਕੁਲ। ਸੋ ਇਦਾਂ ਕਿ ਦੇਖੋ ਅਗੇਨ ਬਾਰ-ਬਾਰ ਕਿ ਜਿੱਦਾਂ ਖਬਰ ਆ ਨਾ, ਜੋ ਚੀਜ਼ ਆਉਣ ਵਾਲੀ ਹੈ ਪਹਿਲਾਂ ਹੀ ਦੱਸ ਦਿੰਦੀ ਹੈ। ਕੋਈ ਇਦਾਂ ਨਹੀਂ ਕਿ ਡਰਾਉਣ ਵਾਲਾ ਕੰਮ ਹੈ ਜਾਂ ਕੁਛ ਇਦਾਂ, ਕਿਉਂਕਿ ਇਦਾਂ ਹੋ ਰਿਹਾ ਵਾਕਈ ਇਹ ਡਰ ਵਾਲਾ ਮਾਹੌਲ ਜਿਹੜਾ ਹੈਗਾ। ਠੀਕ ਆ, ਤੇ ਇਹਦੇ ਵਿੱਚ ਤੁਸੀਂ ਐਂਡ ਆਫ ਦਾ ਡੇ ਤੁਸੀਂ ਕੀ ਹੈਗਾ ਕਿ ਦੇਖ ਲਓ ਹੁਣ ਮਈ ਹੋ ਗਿਆ, ਮਤਲਬ ਆਲਮੋਸਟ 5 ਮਹੀਨੇ ਜਿਹੜੇ ਹੋ ਗਏ। ਤੇ ਹੁਣ ਵੇਖੋ ਕਿ ਜਿਹੜੇ ਹੌਸਲਿਆਂ ਵਾਲੇ ਜਿਹੜੇ ਵਕੀਲ ਸੀਗੇ ਉਹ ਕੀ ਕਹਿੰਦੇ ਸੀਗੇ, ਤੇ ਤੁਸੀਂ ਦੇਖੋ ਕਿ ਪਹਿਲੇ ਦਿਨ ਤੋਂ ਜਦੋਂ ਦਾ ਹੈ ਮੈਂ ਕੀ ਕਹਿੰਦਾ ਵਾ। ਠੀਕ ਆ ਕਿ ਨਹੀਂ? ਤੁਸੀਂ ਕੰਪੇਅਰ ਕਰੋ ਕਿ ਹੁਣ ਹੌਸਲੇ ਵਾਲੇ ਵਕੀਲ ਸੱਚੇ ਪਏ ਆ ਕਿ ਜਿਹੜੀਆਂ ਸਾਡੀਆਂ ਗੱਲਾਂ ਸੀਗੀਆਂ ਉਹ ਸੱਚੀਆਂ ਪਈਆਂ। ਠੀਕ ਆ ਕਿ ਨਹੀਂ? ਕੇਸ ਵੀ ਸਾਡੇ ਦੇਖੋ ਪਾਸ ਹੋ ਰਹੇ ਆ, ਕੇਸ ਵੀ ਪਾਸ ਹੋਏ ਆ। ਠੀਕ ਆ ਕਿ ਨਹੀਂ? ਔਖੇ ਜਿਹੜਾ ਤੁਸੀਂ ਦੇਖੋ ਜੇਲ੍ਹ ਵਾਲਾ ਜਿਹੜਾ ਸੀਗਾ, ਟਕੋਮਾ ਵਾਲਾ ਜਿਹੜਾ ਕੇਸ ਸੀਗਾ ਵਿਅਕਤੀ ਦਾ ਜੀ, ਕਿੰਨਾ ਕੰਪਲਿਕੇਟਡ ਜਿਹੜੇ ਕੰਪਲੈਕਸ ਜਿਹੜੇ ਕੇਸ ਸੀਗੇ ਪਾਸ ਹੋ ਰਹੇ ਆ। ਕਿਉਂ? ਬੰਦੇ 'ਚ ਦਮ ਸੀਗਾ। ਠੀਕ ਆ ਕਿ ਨਹੀਂ? ਆਪਣਾ ਉਹ ਤੇ ਸਹੀ ਤਰੀਕੇ ਨਾਲ ਜਿਹੜੀ ਆਪਣੀ ਰੈਪਰੈਜ਼ੈਂਟੇਸ਼ਨ ਜਿਹੜੀ ਕਰੋ। ਠੀਕ ਆ, ਮਾਹੌਲ ਨੂੰ ਤੁਸੀਂ ਦੇਖੋ, ਸੱਜਣਾ ਮਿੱਤਰਾਂ ਦੀਆਂ ਗੱਲਾਂ 'ਚ ਨਾ। ਉਹ ਪੁਰਾਣਾ ਟਾਈਮ ਸੀਗਾ। ਠੀਕ ਆ, ਬਾਈਡਨ ਦੇ ਕਾਰਜਕਾਲ 'ਚ ਜਿਹੜੇ ਬੰਦੇ ਨੇ ਕੇਸ ਪਾਸ-ਪੂਸ ਕਰਾ ਕੇ ਆਪਣੇ ਆਪ ਥਾਪੀਆਂ ਮਾਰੀਆਂ ਬਾਹਰ ਆ ਕੇ ਕੋਰਟ ਦੇ ਵਿੱਚ, ਉਹ ਇਸ ਵੇਲੇ ਜਿਹੜਾ ਸੀਗਾ ਡਿਫਰੈਂਟ, ਜਿਹੜਾ ਆਪਾਂ ਡਿਫਰੈਂਟ ਸਰਕਾਰ ਨਾਲ ਡੀਲ ਜਿਹੜਾ ਕਰ ਰਹੇ ਆ, ਛੋਟੀਆਂ-ਛੋਟੀਆਂ ਗਲਤੀਆਂ ਕੱਢ ਕੇ ਫਾਰਮ 'ਚ ਆ ਮਿਸਿੰਗ, ਉਹ ਚੀਜ਼ ਤੇ ਜਿਹੜਾ ਕੇਸ ਡਿਨਾਈ ਕਰ ਰਿਹਾ, ਕਈਆਂ ਦੇ ਟਰਮੀਨੇਟ ਕਰਕੇ ਤੁਸੀਂ ਕਹ ਲਓ ਕਿ ਸ਼ਿਕੰਜੇ 'ਚ ਆ ਕੇ ਬੰਦਾ ਆ ਗਿਆ ਫੜ ਕੇ ਡਿਟੈਂਸ਼ਨਲ 'ਚ ਜਾ ਕੇ, ਉੱਥੇ ਲਿਜਾ ਕੇ ਜਿਹੜਾ ਸੀਗਾ ਐਕਸਪੀਡਾਈਟ ਰਿਮੂਵਲ 'ਚ ਪਾ ਕੇ ਡੀਪੋਰਟੇਸ਼ਨ ਮਸ਼ੀਨਰੀ ਜਿਹੜੀ ਫੁੱਲ ਸਵਿੰਗ ਤੇ ਜਿਹੜੀ ਹੈਗੀ ਆ। ਇਹ ਜਿਹੜਾ ਮਾਹੌਲ ਹੈ ਨਾ, ਇਹਨੂੰ ਸਮਝੋ, ਅੰਡਰਸਟੈਂਡ ਕਰੋ। ਠੀਕ ਆ ਕਿ ਨਹੀਂ? ਤੇ ਇਹ ਜਿਹੜਾ ਹੈਗਾ ਇਹ ਸਰਕਾਰ ਨੇ ਰੁਕਣਾ ਨਹੀਂ ਅਜੇ ਇਹਨਾਂ ਕੋਲ 3.5 ਸਾਲ ਜਿਹੜੇ ਹੋਰ ਜਿਹੜੇ ਪਏ ਆ। ਤੇ ਉਹਨਾਂ ਦਾ ਬੇਸਿਕਲੀ ਸਿੱਧੇ ਇਹੀ ਹੈ ਕਿ 4 ਮਿਲੀਅਨ ਜਿਹੜੇ ਸੀਗੇ ਲੋਕੀ, ਤੇ ਇਹ ਬੇਸਿਕਲੀ ਉਹੀ ਹੈ ਕਿ ਸਾਰੇ ਵੱਧ ਤੋਂ ਵੱਧ ਟਾਰਗੇਟ ਉਹਨਾਂ ਨੂੰ ਜਿਹੜੇ ਦਿੱਤੇ ਗਏ ਕਿ ਇਹ ਲੋਕੀ ਆਪਾਂ ਡਿਪੋਰਟ ਕਰਨੇ ਆ। ਬੈਕਲੌਗ ਜਿਹੜਾ ਕਹਿੰਦੇ ਵੀ ਖਤਮ ਕਰ ਦੇਣਾ ਅਸੀਂ, ਇਹ ਇਸ ਦੇ ਵਿੱਚ ਆ। ਇਸ ਸੰਬੰਧ ਦੇ ਵਿੱਚ ਜਿਹੜੇ ਹੁਣ ਰੈਗੂਲਰ ਅਟਾਰਨੀ ਜਨਰਲ ਕਹਿਣਾ ਜੀ,
ਜਿਹੜੇ ਲੀਗਲ ਬੇਸ ਦੇ ਨਾਲ ਆ, ਫੈਮਿਲੀ ਬੇਸਡ ਜਿਹੜੀਆਂ ਚੱਲ ਰਹੀਆਂ, ਇੰਪਲੋਇਮੈਂਟ ਬੇਸ ਚੱਲ ਰਹੀਆਂ, ਇਨਵੈਸਟਮੈਂਟ ਬੇਸ ਚੱਲ ਰਹੀਆਂ, ਉਹ ਵੀ ਸਲੋ ਡਾਊਨ ਹੋਈਆਂ ਪਈਆਂ ਆ ਜਾਂ ਉਹ ਠੀਕ ਹੀ ਚੱਲ ਰਹੀਆਂ ਆ? ਹਾਂਜੀ, ਉਹਦੇ ਵਿੱਚ ਵੀ ਇਨਕੁਆਇਰੀ ਆ। ਈਵਨ ਭਾਜੀ ਜਿਹੜੇ ਗ੍ਰੀਨ ਕਾਰਡ ਹੋਲਡਰ ਹੈਗੇ ਨਾ, ਜਿਹੜੇ ਗ੍ਰੀਨ ਕਾਰਡ ਹਾਂਜੀ। ਹੋਲਡਰ ਟਰੈਵਲ ਟਰੂਵਲ ਕਰਦੇ ਆ 4-5 ਮਹੀਨੇ ਜਿੱਦਾਂ ਲਾ ਜਾਂਦੇ ਆ, ਹਨਾ, ਠੀਕ ਆ, ਹਾਂ। ਉਹਨਾਂ ਨੂੰ ਵੀ ਮਤਲਬ ਕਿ ਈਵਨ ਗ੍ਰੀਨ ਕਾਰਡ ਹੋਲਡਰ ਵਾਲੇ ਕੰਸਲਟੇਸ਼ਨ ਜਿਹੜੀ ਲੈ ਰਹੇ ਆ ਕਿ ਯਾਰ ਕੋਈ ਪ੍ਰੋਬਲਮ ਤਾਂ ਨਹੀਂ ਆ ਜਾਊਗੀ। ਪਿਛਲੀ ਵਾਰੀ ਇਦਾਂ ਸੀਗਾ ਕਿ ਮਤਲਬ ਤੁਸੀਂ ਲਾ ਲਓ ਕਿ ਗ੍ਰੀਨ ਕਾਰਡ ਹੋਲਡਰ ਵਾਲਿਆਂ ਤੱਕ ਨੂੰ ਜਿਹੜਾ ਡਰ ਜਿਹੜਾ ਪੈ ਗਿਆ ਕਿ ਟਰੈਵਲ ਕਰੀਏ ਕਿ ਨਾ ਕਰੀਏ। ਨਾਨ ਅਸਾਈਲਮ ਵਾਲੇ ਵੀ ਜਿਹੜੇ ਕੇਸ ਆ, ਜਿਹੜੇ ਇੰਪਲੋਇਮੈਂਟ ਬੇਸਡ ਆਏ ਆ, ਫੈਮਿਲੀ ਬੇਸਡ ਆਏ ਆ, ਉਹਨਾਂ ਨੂੰ ਵੀ ਜਿਹੜਾ ਹੈਗਾ ਕਿ ਹੁਣ ਜਿਹੜੇ ਆਫਿਸਰ ਆ ਨਾ, ਉਹ ਵੀ ਬੜੇ ਜਿਹੜੇ ਚਾਰਜ ਜਿਹੜੇ ਹੋਏ ਪਏ ਆ। ਜੀ, ਨਹੀਂ ਇਹ ਤਾਂ ਕਲੀਅਰ ਹੀ ਆ, ਜਦੋਂ ਮਾਰਕੋ ਰੂਬੀਓ ਕਹਿੰਦੇ ਆ ਵੀ ਗ੍ਰੀਨ ਕਾਰਡ ਇਜ਼ ਅ ਪ੍ਰਿਵਿਲੇਜ ਨਾਟ ਅ ਰਾਈਟ, ਫਿਰ ਇਹ ਸਪਸ਼ਟ ਸਰਕਾਰ ਨੇ ਆਪਣੀ ਜਿਹੜੀ ਲਾਈਨ ਆ ਉਹ ਇਸ ਟਾਈਮ ਸਪਸ਼ਟ ਰੱਖੀ ਆ। ਉਹ ਤਾਂ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਾ ਵੀ ਕੇਸ ਹੁਣ ਚੱਲ ਰਿਹਾ ਆ ਸੁਪਰੀਮ ਕੋਰਟ ਦੇ ਵਿੱਚ, ਉਹਦੀਆਂ ਵੀ ਸੁਣਵਾਈਆਂ ਚੱਲ ਰਹੀਆਂ, ਸੋ ਉਹਦਾ ਵੀ ਦੇਖੋ ਕੀ ਫੈਸਲਾ ਅੱਗੇ ਜਿਹੜਾ ਉਹ ਆਉਂਦਾ ਹੈਗਾ ਆ। ਤੇ ਕੁਛ ਮੈਨੂੰ ਲੱਗਦਾ ਵੀਕ ਪਹਿਲਾਂ ਜਾਂ ਕੁਛ ਮਹੀਨੇ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਜਿਹੜਾ ਨਵਾਂ ਬਜਟ ਪ੍ਰਪੋਜ਼ਲ ਆ ਉਹਦੇ ਵਿੱਚ ਬਿਲੀਅਨਸ ਆਫ ਡਾਲਰ, 300 ਬਿਲੀਅਨ ਡਾਲਰ ਤੋਂ ਵੱਧ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਲਈ, ਬਾਰਡਰ ਸਿਕਿਉਰਿਟੀ ਦੇ ਲਈ ਰੱਖਣ ਦੀ ਚਰਚਾ ਆ। ਹਾਊਸ ਨੇ ਬਹੁਤ ਹੀ ਥਿਨੈਸਟ ਆਫ ਜਿਹੜੀ ਮਾਰਜਨ ਦੇ ਨਾਲ ਇਹ ਜਿਹੜਾ ਹਾਊਸ ਆਫ ਰਿਪਰੈਜ਼ੈਂਟੇਟਿਵ ਉਹਨਾਂ ਨੇ ਇਹ ਜਿਹੜਾ ਬਿੱਲ ਆ ਉਹ ਪਾਸ ਕਰ ਦਿੱਤਾ। ਇਹਦੇ ਵਿੱਚ ਵੀ ਇਮੀਗ੍ਰੇਸ਼ਨ ਐਨਫੋਰਸਮੈਂਟ ਕਾਫੀ ਤਿੱਖੀ ਜਿਹੜੀ ਉਹ ਰੱਖੀ ਗਈ ਆ। ਇਹ ਫਿਰ ਦੱਸ ਜਾਈਏ, ਇਹ ਸਿਰਫ ਹਾਊਸ 'ਚ ਪਾਸ ਹੋਇਆ, ਅਜੇ ਸੈਨੇਟ 'ਚ ਪਾਸ ਹੋਊਗਾ, ਫਿਰ ਇਹ ਕਾਨੂੰਨ ਬਣਨਾ। ਪਰ ਬੇਸਿਕਲੀ ਟਰੰਪ ਹੁਣਾਂ ਨੇ ਜਿਹੜੇ ਰਿਪਬਲਿਕਨਸ ਅੜਦੇ ਵੀ ਸੀ ਉਹ ਵੀ ਲਾਈਨ ਚਲਾ ਲਏ। ਜੀ ਬਿਲਕੁਲ, ਪਰ ਜਿਹੜੀ ਗੱਲ ਇਹ ਹੈ ਤੁਸੀਂ ਦੇਖੋ ਕਿ ਇਹਨੂੰ ਨਾ ਜਿੱਦਾਂ ਟੈਕਸ ਦੇ ਨਾਲ ਕੰਬਾਈਨ ਕਰਤਾ, ਟੈਕਸ ਬਿੱਲ ਦੇ ਨਾਲ, ਤੇ ਉਹ ਹੁਣ ਕੀ ਹੈਗਾ ਕਿ ਫੋਰ ਐਗਜ਼ਾਮਪਲ ਹੋ ਸਕਦਾ ਜੇ ਇਕੱਲਾ ਇਮੀਗ੍ਰੇਸ਼ਨ ਵਾਲਾ ਬਿੱਲ ਹੋਵੇ ਨਾ ਲੋਕੀ ਜਿਹੜੇ ਪਾਸ ਕਰਨੇ ਨੇ, ਪਰ ਟੈਕਸ ਸਪੈਂਡਿੰਗ ਆ ਗਈ, ਉਹਦੇ ਵਿੱਚ ਇਹ ਹੈ ਕਿ ਕਈ ਲੋਕੀ ਫੇਵਰ 'ਚ ਉਹਦੇ ਜਾਂਦੇ ਆ ਤੇ ਉਹ ਮੇਬੀ ਇਮੀਗ੍ਰੇਸ਼ਨ ਦੇ ਫੇਵਰ 'ਚ ਨਾ ਹੋਣ, ਜਿੱਦਾਂ ਤੁਸੀਂ ਕਿਹਾ ਕਿ ਥਿਨ ਮਾਰਜਨ ਨਾ, ਤੇ ਉਹ ਚੀਜ਼ ਜਿਹੜੀ ਪਾਸ ਹੋ ਜਾਂਦੀ ਹੈ ਕਿ ਦੋ ਚੀਜ਼ਾਂ ਜਿਹੜੀਆਂ ਕੰਬਾਈਨ ਕਰ ਦਿੰਦੇ ਆ। ਕਾਫੀ ਪੁਰਾਣਾ ਜਿਹੜਾ ਟੈਕਟਿਕ ਜਿਹੜਾ ਹੈਗਾ, ਵੈਸੇ ਤੇ ਜਿਹੜਾ ਇਮੀਗ੍ਰੇਸ਼ਨ ਵਾਲਾ ਸਿੱਧਾ ਹੀ ਜਿਹੜਾ ਕਰਨਾ ਚਾਹੀਦਾ ਸੀਗਾ, ਪਰ ਠੀਕ ਹੈ ਜਿਹੜੀ ਸਰਕਾਰ ਨੇ ਬਿੱਲ ਕੀਤਾ ਪੇਸ਼ ਤੇ ਉਹਨਾਂ ਨੇ ਪਾਸ ਕਰਤਾ, ਤੇ ਹੁਣ ਉੱਪਰ ਜੇ ਇਹ ਬਿੱਲ ਪਾਸ ਹੋ ਜਾਂਦਾ ਤੇ ਬਿਲੀਅਨਸ ਆਫ ਡਾਲਰ ਜਿਹੜਾ ਉਹਨਾਂ ਨੇ ਹੈਗਾ ਕਿ ਜਿਹੜਾ ਬਾਰਡਰ ਸਿਕਿਉਰਿਟੀ, ਜਿਹੜਾ ਉਹਨਾਂ ਨੇ ਜਿਹੜੀ ਡਿਟੈਂਸ਼ਨ ਹੈ, ਇਹ ਜਿਹੜੀ ਰਿਮੂਵਲ ਜਿਹੜੇ ਹੈਗੇ ਆ, ਡੀਪੋਰਟੇਸ਼ਨ ਜਿਹੜੀਆਂ ਹੈਗੀਆਂ, ਉਹਦੇ ਵੱਲ ਬਿਲੀਅਨਸ ਆਫ ਡਾਲਰ। ਸੋ ਇਹ ਕਹਿੰਦੇ ਆ ਕਿ ਹੋਰ ਜਿਹੜੀ ਜਨਤਾ, ਹੋਰ ਵਰਕ ਫੋਰਸ ਜਿਹੜੀ ਪਾਣੀ ਆ, ਤੇ ਫਰਾਡ ਜਿਹੜਾ ਵੀ ਹੈਗਾ ਉਹਨੂੰ ਜਿਹੜਾ ਕੰਬੈਟ ਜਿਹੜਾ ਕਰਨਾ। ਜੀ ਬਿਲਕੁਲ। ਸੋ ਇਹਦਾ ਵੀ ਆਪਸ ਦੇ ਵਿੱਚ ਇਹਨਾਂ ਦਾ ਕਾਫੀ ਗੁੱਥਮ ਗੁੱਥਾ ਜਿਹੜਾ ਅਟਾਰਨੀ ਟਿਰਕੈਨਾ ਜੀ ਚੱਲਦਾ ਰਿਹਾ। ਸੋ ਇੱਕ ਵਾਰੀ ਫਿਰ ਦੱਸ ਜਾਈਏ, ਅੱਜ ਦੇ ਪ੍ਰੋਗਰਾਮ 'ਚ ਕਾਲਸ ਜਿਹੜੀਆਂ ਆ ਉਹ ਨਹੀਂ ਲੈ ਹੋਣਗੀਆਂ। ਸੋ ਕਾਲਸ ਦੇ ਲਈ ਆਪਾਂ ਅਗਲੇ ਵੀਕ ਜਿਹੜੀ ਉਹ ਟਰਾਈ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਾਲਸ ਆ, ਸਵਾਲ ਜਵਾਬ ਉਹ ਨਹੀਂ ਹੋ ਸਕਣਗੇ, ਉਸ ਦੇ ਲਈ ਮਾਫੀ ਆ। US ਨੇ ਇੰਡੀਅਨ ਏਜੰਸੀਜ਼, ਕੁਝ ਏਜੰਟਸ, ਉਹਨਾਂ ਦੇ ਮਾਲਕਾਂ ਨੂੰ, ਹਾਈ ਅਫੀਸ਼ੀਅਲਸ ਨੂੰ ਬੈਨ, ਉਹਨਾਂ ਦੇ ਉੱਤੇ ਵੀਜ਼ਾ ਬੈਨ ਲਾ ਦਿੱਤਾ ਸਮਗਲਿੰਗ ਦੇ ਜਿਹੜੇ ਦੋਸ਼ ਲਾ ਕੇ। ਜੀ ਬਿਲਕੁਲ। ਸੋ ਸਾਲ ਕੁ 2 ਸਾਲਾਂ ਤੋਂ ਜਿਹੜਾ ਤੁਸੀਂ ਕਹਿ ਲਓ ਕਿ ਪੰਜਾਬੀ ਸਟੂਡੈਂਟਾਂ ਦੀ ਬੜੀ ਵੇਵ ਆਈ ਅਮਰੀਕਾ ਦੇ ਵਿੱਚ, ਤੇ ਜਿਹੜੇ ਏਜੰਟ ਊਜੰਟ ਜਿਹੜੇ ਹੁੰਦੇ ਆ, ਇਹਨਾਂ ਨੇ ਗਿਆ ਯੂਨੀਵਰਸਿਟੀ ਕੋਈ ਇੱਕ ਦਿਨ ਨਹੀਂ, ਮਤਲਬ ਕਿ ਸਾਰੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਕਹਿ ਲਓ ਕਿ ਜੇ ਬੰਦੇ ਨੇ 50 ਬੰਦੇ ਭੇਜੇ ਤੇ ਕੋਈ ਨਹੀਂ ਗਿਆ, ਕੋਈ ਮਿਸ਼ੀਗਨ ਯੂਨੀਵਰਸਿਟੀ, ਕੋਈ ਇੱਧਰ, ਸਾਰੇ ਆ ਗਏ ਰਿਸ਼ਤੇਦਾਰ ਕੋ ਬੇਕਰਸਫੀਲਡ। ਤੇ ਤੁਸੀਂ ਆਪ ਦੇਖੋ ਯਾਰ, ਐਂਡ ਆਫ ਦਾ ਡੇ ਮਤਲਬ ਕੀ ਕਰ ਰਹੇ ਹੈਗੇ ਆਪਾਂ, ਹਨਾ, ਕਿ ਇੱਕ ਵੀ ਸਟੂਡੈਂਟ ਨਹੀਂ ਗਿਆ, ਉਹ ਕਿ ਇੱਕ ਦਿਨ ਵੀ ਨਹੀਂ ਗਏ ਕਈ ਜਿੱਦਾਂ। ਤੇ ਉਹ ਬੇਸਿਕਲੀ ਦੇਖਦੇ ਆ ਕਿ ਇਹ ਟ੍ਰੈਂਡ ਆ, ਫਿਰ ਉਹ ਅੱਗੇ ਜਾ ਕੇ ਦੇਖਦੇ ਆ ਕਿ ਅੱਗੇ ਚੈੱਕ ਕਰੀਏ ਇਹਨਾਂ ਦੀ ਟੋਫਲ ਟੂਫਲ ਆਈਲੈਟਸ ਕੀ, ਇਹਨਾਂ ਦੀ ਜਿਹੜੀ ਸਕੋਰ ਕੀ ਆ, ਇਹਨਾਂ ਨੇ GRE GMAT ਜਿਹੜਾ ਦਿੱਤਾ ਕੁਛ ਨਹੀਂ, ਮਤਲਬ ਵਿੱਚ ਕੀ ਸਿਰਫ ਜਿਹੜੇ ਇੱਕ ਤੁਸੀਂ ਕਹ ਲਓ ਕੋਈ ਜਰੀਆ ਜਿਹੜਾ ਲੱਭ ਲਿਆ, ਸਿਸਟਮ ਜਿਹੜਾ ਅਬਿਊਜ਼ ਕਰਤਾ। ਤੇ ਇਹਦੇ ਵਿੱਚ ਉਹਨਾਂ ਨੇ ਤੇ ਟੂਰਿਸਟ ਵੀਜ਼ੇ ਵਾਲੇ ਜਿਹੜੇ ਸੀਗੇ, ਇੱਕ ਫਲਾਨੀ ਕਾਨਫਰੰਸ ਆ, ਢਮਕਾਨੀ ਕਾਨਫਰੰਸ ਹੈਗੀ ਆ, ਉਹਦੇ ਵਿੱਚ ਝੂਠ ਬੋਲ ਕੇ, ਝੂਠੇ ਵਿਆਹ ਦੱਸ ਕੇ ਕਿ ਰਿਸ਼ਤੇਦਾਰਾਂ ਦੇ ਵਿਆਹ ਵਾ, ਉੱਥੇ ਅਟੈਂਡ ਕਰਨ ਜਾਣੇ ਆ। ਔਰ ਟੂਰਿਸਟ ਵੀਜ਼ੇ ਵਾਲੇ ਵੀ ਸਟੂਡੈਂਟ ਉਹਨਾਂ ਨੇ ਜਿਹੜੇ ਕੱਢੇ ਆ, ਕੋਈ ਮੁੜਿਆ ਨਹੀਂ ਵਾਪਸ। ਉਹ ਕਹਿੰਦੇ ਕਿ 1.5 ਲੱਖ ਲੋਕੀ ਜਿਹੜਾ ਇਲੀਗਲੀ ਜਿਹੜਾ ਐਂਟਰ ਹੋਇਆ 1 ਸਾਲ ਦੇ ਅੰਦਰ, ਜਿਹੜਾ ਕਨਫਰੰਟ ਕੀਤਾ ਉਹਨਾਂ ਨੇ, ਤੇ 50,000 ਜਿਹੜਾ ਕੈਨੇਡੀਅਨ ਜਿਹੜੇ ਸਟੂਡੈਂਟ ਆ, ਉਹ ਜਿਹੜੇ ਸੀਗੇ ਉਧਰੋਂ ਦੀ, ਉਹ ਜਿਹੜੇ ਕਿ ਆਪਣੇ ਚਲੋ ਜੀ ਕੈਨੇਡਾ 'ਚ ਤੇ ਹੋ ਗਿਆ ਕਵਾੜਾ, ਹੁਣ ਇੱਧਰ ਨੂੰ ਚੱਲੀਏ ਅਮਰੀਕਾ ਨੂੰ। ਤੇ ਉਹ ਵਾਲੇ ਜਿਹੜੇ 50,000 ਜਿਹੜੇ ਉਹ ਆ STCA ਤੋਂ ਬਾਅਦ, ਕੀ ਜਿਹੜਾ ਸੇਫ ਥਰਡ ਕੰਟਰੀ ਐਗਰੀਮੈਂਟ, ਉਸ ਤੋਂ ਬਾਅਦ ਵਾਪਸ ਜੇ ਤੁਸੀਂ ਜਾ ਕੇ ਦੇਖੋ, ਬੜਾ ਕਲੀਅਰਲੀ ਮੈਸੇਜ ਦਿੱਤਾ ਸੀਗਾ ਕਿ ਮੇਰੇ ਵੀਰੋ, STCA ਸੇਫ ਥਰਡ ਕੰਟਰੀ ਐਗਰੀਮੈਂਟ ਜਿਹੜੀ ਲੱਗਦੀ ਆ, ਜੇ ਕੋਈ ਸਾਇਲੀ ਜਿਹੜਾ ਹੈਗਾ ਉਹ ਸਿੱਧੇ ਇੱਥੇ ਨਹੀਂ ਆ ਸਕਦਾ ਅਮਰੀਕਾ ਦੇ ਵਿੱਚ, ਅਨਲੈਸ ਉਹਦਾ ਬਲੱਡ ਰਿਲੇਸ਼ਨਸ਼ਿਪ ਹੈਗਾ। ਤੇ ਕੈਨੇਡਾ 'ਚ ਜਿਹੜਾ ਅਸਾਈਲਮ ਫਾਈਲ ਕਰਨਾ ਜਿਹੜਾ ਜ਼ਰੂਰੀ ਹੈ, ਜੇ ਕੋਈ ਅਸਾਈਲਮ ਸੀਕਰ ਵੀ ਜਿਹੜਾ ਹੈਗਾ।
ਉਹਦੇ ਵਿੱਚ ਜੀ ਪਹਿਲਾਂ ਬੜੀ ਨਿੰਦਿਆ ਕੀਤੀ ਆਪਣੀ ਕਿ ਲੈ ਜੀ ਡਰਾਤਾ, ਇਹ ਤੇ ਚਾਹੁੰਦੇ ਨਹੀਂ ਅਮਰੀਕਾ ਆਵੇ ਕੋਈ ਆਵੇ। ਹੁਣ ਕੀ ਸੀਗਾ ਕਿ ਉਹੀ ਲੋਕਾਂ ਦੀਆਂ ਜਿਹੜੀਆਂ ਤਰੀਕਾਂ ਪੈ ਗਈਆਂ ਉਰੇ, ਠੀਕ ਹੈ ਚਲੋ ਪਹਿਲਾਂ ਵਰਕ ਪਰਮਿਟ ਮਿਲ ਗਏ ਜੋ ਵੀ, ਹੁਣ ਫਾਈਨਲ ਤਰੀਕਾਂ ਜਿਹੜੀਆਂ ਆ ਗਈਆਂ। ਹੁਣ ਕਨਵਰਸੇਸ਼ਨ ਕਿੱਦਾਂ ਚੱਲਦੀ ਆ ਕਿ ਭਾਜੀ ਮੈਂ ਸਲਾਹ ਲੈਣੀ ਸੀਗੀ, ਅੱਛਾ ਫਲਾਣੇ ਵਕੀਲ ਕੋ ਕੇਸ ਲੱਗਾ, ਮੈਂ ਕੀ ਹੋਇਆ, ਕਹਿੰਦਾ ਯਾਰ ਉਹ ਜਿਹੜੀ ਕੈਨੇਡਾ ਵਾਲੀ ਡੀਲ ਲੱਗੀ ਆ STCA, ਉਹਦਾ ਕੀ ਹੱਲ ਹੈਗਾ? ਉਹਦਾ ਤੇ ਨਹੀਂ ਹੱਲ ਹੈਗਾ, ਬਲੱਡ ਰਿਲੇਟਿਵ ਤੇ ਇਹੀ ਹੱਲ ਹੈਗਾ, ਹੋਰ ਤੇ ਨਹੀਂ ਉਹਦਾ ਕੋਈ ਹੱਲ ਹੈਗਾ। ਨਹੀਂ ਕੋਈ ਤੇ ਹੱਲ ਕੱਢੋ ਕਿੱਦਾਂ। ਲਾਅ ਹੀ ਸੀਗਾ ਨਾ, ਹੱਲ ਇਹੀ ਸੀਗਾ ਕਿ ਬਈ ਇੱਥੇ ਨਾ ਆਓ। ਨਹੀਂ ਜੀ ਤੁਹਾਡੇ ਤੋਂ ਤਾਂ ਬੜੀ ਉਮੀਦਾਂ ਨੇ ਇਦਾਂ ਦਾ, ਕੋਈ ਤਾਂ ਹੱਲ ਤੁਸੀਂ ਕੱਢੋਗੇ। ਮੈਂ ਕਿੱਦਾਂ ਬਈ ਕੱਢੂਗਾ? ਹੁਣ ਉਹ ਤਾਂ ਜਿਹੜੀ STCA ਲਿਖਿਆ ਹੋਇਆ ਸਾਰਾ, ਉਹਦੇ ਵਿੱਚ ਕਾਨੂੰਨ ਲਿਖਿਆ, ਕਾਨੂੰਨ ਤੋਂ ਉੱਤੇ ਕਿਹਦਾ ਜਿਹੜਾ ਹੱਲ ਆ। ਸੋ ਕੀ ਚੀਜ਼ ਸੀਗੀ ਕਿ ਜਿਹੜੀ ਸ਼ਾਰਟ ਟਰਮ ਹੈ ਨਾ ਕਿ ਨਹੀਂ ਜੀ ਕੋਈ ਨਹੀਂ ਡਿਸਰਿਗਾਰਡ, ਚਲੋ ਜੀ ਅਮਰੀਕਾ ਬੈਟਰ ਆ, ਕੈਨੇਡਾ ਛੱਡ ਦਿਓ। ਸੋ ਇਹਨਾਂ ਨੇ ਜਿਹੜੇ ਸੇਫ ਥਰਡ ਕੰਟਰੀ CLP ਸਰਕਮਵੇਂਸ਼ਨ ਆਫ ਲਾਫੁਲ ਪਾਥਵੇ ਕਿ ਮੈਕਸੀਕੋ 'ਚ ਅਸਾਈਲਮ ਫਾਈਲ ਕਿਉਂ ਨਹੀਂ ਕੀਤਾ, ਉਹ ਜਿਹੜੇ ਹੁਣ ਤਾਂ ਜੱਜ ਹੈਗੇ ਉਹ ਬੇਸਿਕਲੀ ਇਹੀ ਇਹਨੂੰ ਵੀ ਹਥਿਆਰ ਬਣਾ ਕੇ ਜਿਹੜਾ ਵਰਤ ਰਹੇ, ਉਹ ਸਿੱਧੇ ਕਿ ਨਹੀਂ ਤੇਰੇ ਤੇ STCA ਲੱਗੀ ਆ, ਤੂੰ ਅਸਾਈਲਮ ਲਈ ਜਿਹੜਾ ਐਲੀਜੀਬਲ ਜਿਹੜਾ ਨਹੀਂ ਹੈਗਾ। ਸੋ ਇਹ ਚੀਜ਼ ਜਿਹੜੀ ਸੀਗੀ ਕੋਰਟਸ ਦੇ ਵਿੱਚ ਜਿਹੜੀ ਹੁਣ ਆਮ ਆ, ਤੇ ਇਹਦਾ ਸਟੈਟਸ ਜਿਹੜੇ ਹੈਗੇ ਆ ਕਿ ਕਿੰਨੇ ਲੋਕੀ ਕੈਨੇਡਾ ਵੱਲੋਂ ਆਏ, ਕਿੰਨੇ ਬੰਦੇ CLP ਤੋਂ ਬਾਅਦ ਜਿਹੜੇ ਆਏ, ਕਿਹੜੇ ਏਜੰਟਸ ਜਿਹੜੀਆਂ ਏਜੰਸੀਆਂ ਹੈਗੀਆਂ ਉਹਨਾਂ ਨੂੰ ਟਾਰਗੇਟ ਕਰ ਰਹੇ ਆ, ਤੇ ਉਹਨਾਂ ਨੇ ਜਿਹੜਾ ਸੀਗਾ ਕਿ ਬਲੈਕ ਲਿਸਟ ਕਰਨਾ ਸ਼ੁਰੂ ਕਰ ਦਿੱਤਾ। ਤੇ 3-3.5 ਸਾਲ ਸੋ ਦੇਖਦੇ ਹਾਂ ਹੁਣ ਕਿੱਧਰ ਨੂੰ ਮਾਹੌਲ ਜਿਹੜਾ ਜਾਂਦਾ। ਮਤਲਬ ਸਰਕਾਰ ਨੇ ਇਦਾਂ ਕਿ ਉਹਨਾਂ ਨੇ ਕੋਈ ਪਹਿਲੂ ਛੱਡਿਆ ਨਹੀਂ, ਉਹਨਾਂ ਨੇ ਜਿਹੜਾ ਭਾਵੇਂ ਇੱਥੇ ਦੇ ਕੋਰਟ ਸਿਸਟਮ ਉਹਦੇ ਵਿੱਚ ਜਿਹੜਾ ਰੇਡਾਂ ਦੇ ਵਿੱਚ ਬੰਦੇ ਇਹਨਾਂ ਨੇ ਫੜ ਲਏ ਜਿਹੜੇ ਏਜੰਟ ਸੀਗੇ, ਪੂਰਾ ਤੁਸੀਂ ਕਹਿ ਲਓ ਕਿ ਉਹਨਾਂ ਨੇ ਜਿਹੜਾ ਸਿਸਟਮ ਇਹਨਾਂ ਨੇ ਖਿੱਚਤਾ ਕੰਮ। ਤੇ ਜਦੋਂ ਆਹ ਬਿੱਲ ਜੇ ਪਾਸ ਹੋ ਜਾਂਦਾ, ਠੀਕ ਆ, ਅਜੇ ਤੇ ਇਹ ਘੱਟ ਪੈਸਿਆਂ ਨਾਲ ਆਪਰੇਟ ਕਰ ਰਹੇ ਸੀਗੇ, ਤੇ ਉਹ ਬੇਸਿਕਲੀ ਕਹਿੰਦੇ ਆ ਕਿ ਇਹਦੀ ਜਿਹੜੀ ਕੈਪੇਬਿਲਿਟੀਜ਼ ਹੈਗੀਆਂ ਇਹ ਈਜ਼ੀਲੀ ਜਿਹੜੀਆਂ ਹੈਗਾ 10 ਤੋਂ ਵੀ ਜ਼ਿਆਦਾ ਗੁਣਾ ਜਿਹੜੀਆਂ ਵੱਧ ਜਾਊਗੀਆਂ ਜਦੋਂ ਬਿਲੀਅਨਸ ਆਫ ਡਾਲਰ ਹੋਰ ਇਹਨਾਂ ਨੇ ਫੰਡ ਕਰਤਾ ਬਾਰਡਰ ਸਿਕਿਉਰਿਟੀ ਵੱਲ। ਤੇ ਉਧਰਲੇ ਪਾਸੇ ਨੂੰ ਜਿਹੜੀ ਚੀਜ਼ ਇਹ ਜਾ ਰਹੀ ਆ ਕਿ ਇਹ ਸਰਕਾਰ ਬੇਸਿਕਲੀ ਫੁੱਲ ਜਿਹੜੀ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਹੈਗਾ, ਤੇ ਉਧਰ ਨੂੰ ਜਿਹੜਾ ਇਹਨਾਂ ਦਾ ਇਸ਼ਾਰਾ ਹੈਗਾ। ਬੀਤੇ ਦਿਨਾਂ 'ਚ ਅਟਾਰਨੀ ਜਨਰਲ ਜੀ ਨਿਊਜ਼ ਅਸੀਂ ਇੱਕ ਸ਼ੇਅਰ ਕੀਤੀ ਸੀ, 4500 ਮਾਈਗ੍ਰੈਂਟਸ ਨੂੰ ਚਿੱਠੀਆਂ ਆ ਗਈਆਂ, ਜਿਹੜਾ $1000 ਪ੍ਰਤੀ ਦਿਨ ਦੇ ਜੁਰਮਾਨੇ ਵਾਲੇ ਦੇ ਹਿਸਾਬ ਦੇ ਨਾਲ 500 ਮਿਲੀਅਨ ਦੇ ਜੁਰਮਾਨੇ ਦੀਆਂ ਚਿੱਠੀਆਂ ਘੱਲਤੀਆਂ ਅਗਲਿਆਂ ਨੇ। ਇੱਕ ਬੀਬੀ ਨੂੰ 1.8 ਮਿਲੀਅਨ ਦਾ ਜੁਰਮਾਨਾ ਜਿਹੜਾ ਪਾਇਆ ਸੀ ਵੀ ਤੇਰੇ ਤੇ ਡੈਪੋਟੇਸ਼ਨ ਲੱਗੀ ਸੀ, ਤੂੰ ਅਨਲਾਫੁਲੀ ਇੱਥੇ ਆ। ਸੋ ਇਸ ਪਾਸੋਂ ਵੀ ਮਤਲਬ ਕੋਈ ਕਸਰ ਨਹੀਂ ਜਿਹੜੇ ਉਹ ਛੱਡ ਰਹੇ। ਉਹ ਕਹਿੰਦੇ ਆ ਵੀ CBP ਹੋਮ ਐਪ ਵਰਤੋ ਤੇ ਆਪਣੇ ਆਪ ਨੂੰ ਸੈਲਫ ਰਿਪੋਰਟ ਕਰੋ, ਬਸ ਉਸ ਪਾਸੇ ਵੱਲ ਨੂੰ ਜ਼ੋਰ ਲੱਗਾ ਇਹਨਾਂ ਦਾ। ਇਹ ਮਿਲੀਅਨ ਦੇ ਜੁਰਮਾਨੇ ਦੀ ਇਹਨਾਂ ਨੂੰ ਤੁਹਾਨੂੰ ਮੈਂ ਦੱਸਦਾ ਮੈਂਟੈਲਿਟੀ ਕੀ ਆ ਕਈਆਂ ਦੀ। ਉਹ ਕਹਿੰਦੇ ਕਿ ਜਾਣ ਤੋਂ ਪਹਿਲਾਂ ਨਾ ਕ੍ਰੈਡਿਟ ਕਾਰਡ ਤੋਂ ਚੱਕ ਲਈਏ ਵਿਆਜ ਵੀ ਜੋ ਘਿਸਦੀ ਇਹਨਾਂ ਦੇ ਕ੍ਰੈਡਿਟ ਕਾਰਡ, ਫੇਰ ਇੰਡੀਆ ਵਗ ਜਾਈਏ। ਇਦਾਂ ਦੇ ਵੀ ਬੰਦੇ ਜਿਹੜੇ ਹੈਗੇ, ਕੁਛ ਇੱਕ ਨੂੰ ਜੇਲ੍ਹ ਵੀ ਇਹਨਾਂ ਨੇ ਕੀਤੀ ਹੈ ਜਿਹੜੇ ਸਲਾਹਾਂ ਇਦਾਂ ਦੀਆਂ ਦਿੰਦੇ ਸੀਗੇ। ਤੇ ਇਹ ਲਿਟਰਲੀ ਜਿਹੜਾ ਲੋਕ ਆ ਉਹ ਚੀਜ਼ਾਂ ਪੁੱਛਦੇ ਇਦਾਂ ਦੀਆਂ ਕਿ ਲੈ ਜਿਵੇਂ ਪੈਸੇ ਲੈ ਲਾਂ ਇੰਡੀਆ 'ਚ ਮੇਰੇ ਮਗਰ ਆਊਗੇ ਕਿ ਨਹੀਂ। ਮਤਲਬ ਮੈਂਟੈਲਿਟੀ ਤੁਸੀਂ ਇਹ ਦੇਖੋ ਕਿ ਮਿਲਦਾ ਜੋ ਸਰਕਾਰ ਨੂੰ ਲੋਟਾ ਲਾ ਦਿਓ, ਚੂਨਾ ਲਾ ਦਿਓ, ਲੋਕਾਂ ਨੂੰ ਲੁੱਟ ਲਓ, ਕੰਪਨੀਆਂ ਨੂੰ ਲੁੱਟ ਲਓ, ਜਿਹੜਾ ਕ੍ਰੈਡਿਟ ਕਾਰਡ ਆ ਉਹ ਕਰ ਦਿਓ। ਤੇ ਬਾਕੀ ਪਤਾ ਹੀ ਹੈ ਤੁਹਾਨੂੰ ਸਾਰਾ, ਮਤਲਬ ਕਿ ਹੁਣ ਉਹੀ ਹੈ ਨਾ ਜਿੱਦਾਂ ਗੱਲ ਕਲਾਇੰਟ ਵੀ ਕਈ ਵਾਰੀ ਆ ਕੇ ਕਹਿੰਦੇ ਵਧੀਆ ਤੁਹਾਡੇ ਸ਼ੋਅ ਨਾਲ ਜੁੜੀਦਾ ਵਾ, ਬੜਾ ਮਜ਼ਾ ਆਉਂਦਾ, ਕੋਈ ਮਿਸ ਨਹੀਂ ਕਰੀਦਾ। ਤੇ ਕਹਿੰਦੇ ਗੱਲਾਂ ਤੁਸੀਂ ਸਿੱਧੀਆਂ ਡਾਇਰੈਕਟ ਜਿਹੜੀਆਂ ਕਰ ਦਿੰਦੇ ਆ, ਤੇ ਗੱਲ ਉਹੀ ਆ ਫਿਰ ਡਾਇਰੈਕਟ ਹੈਗੀਆਂ ਤਾਂ ਫਿਰ ਡਾਇਰੈਕਟ ਹੀ ਕਰਨੀਆਂ, ਕੀ ਕਰ ਸਕਦੇ ਹੁਣ ਇਹਦੇ ਵਿੱਚ। ਤੇ ਇਹਦੇ ਵਿੱਚ ਵੀ ਉਹਨੇ ਕਹਿਣਾ ਨਹੀਂ ਇਹਦੇ ਵਿੱਚ ਵੀ ਹੁਣ ਤੁਹਾਨੂੰ ਇਹ ਕਿਹੜਾ ਜਿਹੜੀ ਮੇਰੀ ਖਬਰ ਆ ਤੁਸੀਂ ਪਹਿਲਾਂ ਸੁਣੀ ਨਹੀਂ ਹੋਣੀ, ਇਹ ਤੁਸੀਂ ਵੀ ਸੁਣੀ ਹੈ। ਮੈਂ ਬਸ ਉਹੀ ਚੀਜ਼ ਜਿਹੜੀ ਰੀਸਟੇਟ ਹੀ ਕਰ ਰਿਹਾ ਕਿ ਹੁਣ ਜਿਹੜਾ ਦੋ ਕੁ ਬੰਦੇ ਇਹਨਾਂ ਨੇ ਜਿਹੜੇ ਸੀਗੇ ਆਪਣੇ ਨਾ ਇੰਟਰਨੈਟ ਤੋਂ ਸਲਾਹਾਂ ਜਿਹੜੀਆਂ ਦਿੰਦੇ ਸੀਗੇ, ਅੱਛਾ ਕਿੱਦਾਂ ਜਿਹੜਾ ਕ੍ਰੈਡਿਟ ਕਾਰਡ ਲੋਨ ਕਿੱਦਾਂ ਜਿਹੜੇ ਲੈਣੇ ਆ ਵਾਪਸ ਰਿਪੋਰਟ ਹੋਣ ਤੋਂ ਪਹਿਲਾਂ, ਉਹ ਚੀਜ਼ ਦਾ ਜ਼ੋਰ ਸੀਗਾ ਕਿ ਲੈ ਕੇ ਦੀ ਜਾ ਕੇ ਕਿਤੇ ਹੋਰ ਪੈਸੇ ਜਿਹੜੇ ਲਾ ਦਈਏ। ਤੇ ਸਲਾਹਾਂ ਜਿਹੜੀਆਂ ਬੰਦੇ ਉਹਨਾਂ ਨੇ ਉਹ ਵੀ ਫੜੇ ਆ ਜਿਹੜੇ ਸਲਾਹਾਂ ਦਿੰਦੇ ਸੀਗੇ ਕਿ ਕਿੱਦਾਂ ਆ ਜਿਹੜੇ ਲੋਨ ਝੂਠੇ ਲੈਣੇ ਆ ਜਿਹੜਾ ਕੋਵਿਡ ਦੇ ਟਾਈਮ ਤੇ ਰਿਲੀਫ ਫੰਡ PPP ਲੋਨ ਜਿਹੜੇ ਚੱਲੇ ਸੀ, EILD ਲੋਨ ਜਿਹੜੇ ਚੱਲੇ ਸੀਗੇ, EILD ਲੋਨ ਵਗੈਰਾ ਕਿੱਦਾਂ ਜਿਹੜੇ ਚੱਲੇ ਸੀਗੇ। ਤੇ ਗੱਲਬਾਤ ਉਹੀ ਹੋ ਜਾਂਦੀ ਫਿਰ ਕਿ ਰੱਬ ਭਲਾ ਕਰੇ ਵਾਲੀ ਯਾਰ, ਰੱਬ ਇਹਦੇ ਵਿੱਚ ਕਿੱਦਾਂ ਭਲਾ ਕਰੇ। ਹੁਣ ਮੈਂ ਕਿਹਾ ਹੁਣ ਜਦੋਂ ਆਪ ਹੀ ਗਲਤ ਕੰਮ ਕਰਤਾ, ਆਪ ਹੀ ਗਲਤ ਕੰਮ ਕੀਤੇ ਇਹਦੇ ਵਿੱਚ ਉਹਨੇ ਕੀ ਆ। ਤੇ ਹੁਣ ਮੈਂ ਕਿਹਾ ਕਈ ਵਾਰੀ ਪਹਿਲਾਂ ਵਿੱਚ ਕਈ ਕਹਿੰਦੇ ਨਹੀਂ ਯਾਰ ਆਪਣੇ ਨਾ ਪ੍ਰੋਗਰਾਮ ਤੇ ਫੋਕਸ ਕਰਿਆ ਕਰੋ, ਹਨਾ ਨੈਗੇਟਿਵ ਲੋਕਾਂ ਨੂੰ ਅਵੋਇਡ ਕਰਿਆ ਕਰੋ। ਤੇ ਐਕਚੁਅਲੀ ਦੇ ਵਿੱਚ ਪ੍ਰੋਗਰਾਮ ਦੇ ਉੱਤੇ ਹੀ ਫੋਕਸ ਜਿਹੜਾ ਹੈਗਾ, ਤਾਂ ਕਿ ਜਿਹੜਾ ਨਵਾਂ ਬਣਾ ਜਿਹਦੇ ਕੰਨੀ ਗੱਲ ਇਹ ਜਿਹੜੀ ਪੈਂਦੀ ਆ ਉਹ ਪੁੱਠੇ ਕੰਮਾਂ 'ਚ ਨਾ ਪੈਣ। ਕਈ ਵਾਰੀ ਨਾ ਰੂਮਮੇਟ ਵਗੈਰਾ ਦੇ ਲੱਗ ਕੇ ਚੱਕਰਾਂ ਦੇ ਵਿੱਚ ਨਕਲੀ ਲਾਇਸੈਂਸ ਬਣਾ ਲੈਂਦੇ ਯੂਟਾ ਯਾਟਾ ਤੋਂ ਇੱਧਰੋਂ ਉੱਧਰੋਂ ਦੀ, ਠੀਕ ਆ। ਤੇ ਹੁਣ ਤੁਸੀਂ ਦੇਖੋ DMV ਐਪਲੀਕੇਸ਼ਨਾਂ ਜਿਹਨਾਂ ਨੇ ਜਾਣਾ ਸ਼ੁਰੂ ਕਰਤਾ, ਉਹਦੇ ਵਿੱਚ ਸਵਾਲ ਜਵਾਬ ਜਿਹੜੇ ਕਰਨੇ ਸ਼ੁਰੂ ਕਰਤੇ ਆ
ਕ੍ਰੈਡਿਟ ਕਾਰਡ ਦੇ ਵਿੱਚ ਨਾ ਕਈ ਵਾਰੀ ਝੂਠੀ ਇਨਕਮ ਲਿਖ ਦਿੰਦੇ ਆ ਲੋਨ ਲੈਣ ਲਈ। ਕੋਰਟ ਦੇ ਵਿੱਚ ਕੀ ਹੋਇਆ, ਇਹ ਮੈਂ ਮਜ਼ਾਕ ਨਹੀਂ ਕਰਦਾ ਪਿਆ, ਐਕਚੁਅਲ ਦੇ ਵਿੱਚ ਕੀ ਸੀਗਾ ਕਿ ਉਹ ਜੱਜ ਸਾਹਿਬ ਕਹਿੰਦੇ ਕਿ ਟੈਕਸ ਰਿਟਰਨ ਦਿਖਾਣਾ ਆਪਣੀ ਕਿੱਦਾਂ ਵਾ। ਟੈਕਸ ਰਿਟਰਨ ਜੀ ਭਰਾਈ ਜਿਹੜੇ ਹੁੰਦੇ ਆ ਆਪਣੇ ਸੀਪੀਏ ਤੋਂ ਤਾਂ ਭਰਾਣੀ ਨਹੀਂ, ਉਹ ਜਿਹੜੇ ਆਹੀ ਜਿਹੜੇ ਦੂਜੇ ਹੁੰਦੇ ਆ ਜਿੱਦਾਂ ਪੈਰਾਲੀਗਲ ਨਹੀਂ ਹੁੰਦੇ, ਇਦਾਂ ਦੇ ਅਕਾਊਂਟੈਂਟ ਹੁੰਦੇ ਆ। ਕੀ ਆ ਕਿ ਕਮਿਊਨਿਟੀ, ਮੇਰੇ ਖਿਆਲ ਭਾਜੀ $100-150 ਦੇ ਵਿੱਚ HR ਬਲੌਗ ਜਿਹੜਾ ਲੈਜਿਟ ਜਿਹੜਾ ਤੁਹਾਡੀ ਇੰਨੇ ਚ ਟੈਕਸ ਰਿਟਰਨ ਤੁਹਾਡੀ ਭਰ ਦਿੰਦਾ ਜਿਹੜਾ ਸੀਪੀਏ ਬੰਦਾ ਹੈਗਾ ਜੀ ਐਕਚੁਅਲ ਦੇ ਵਿੱਚ। ਠੀਕ ਆ ਕਿ ਮਤਲਬ ਇਹਦੇ ਵਿੱਚ ਤੇ ਉਹ ਵੀ ਨਹੀਂ ਗੱਲ ਹੈਗੀ ਕਿ ਪੈਸੇ ਬਚਾਉਣ ਲਈ। ਉਹ ਹੁਣ ਕੀ ਹੈਗਾ ਕਿ ਬੰਦੇ ਨੇ ਨਾ ਉੱਕਾ ਮੁੱਕਾ ਜਿਹਾ ਕਰਕੇ ਖਰਚਾ ਖੁਰਚਾ ਜਿਹਾ ਪਾਇਆ ਹੋਇਆ ਬੰਦੇ ਦਾ ਕਿ ਆਹ ਚੀਜ਼ ਉਹ ਚੀਜ਼, ਟਰੱਕ ਚਲਾਉਂਦਾ ਉਦਾਂ ਹੀ, ਗਰੋਸ਼ਰੀਆਂ ਇਹ ਉਹ ਸਾਰਾ। ਤੇ ਉਹ ਜਿਹੜੀ ਹੁਣ ਇੰਪਲੋਇਮੈਂਟ ਹਿਸਟਰੀ ਜਿਹੜੀ ਸੀਗੀ, ਜੱਜ ਕਹਿੰਦਾ ਯਾਰ ਤੂੰ ਅਸਾਲਮ ਐਪਲੀਕੈਂਟ ਕੁਝ ਹੋਰ ਦੱਸ ਰਿਹਾ ਵਾ, ਤੂੰ ਟੈਕਸ ਰਿਟਰਨ ਦੇ ਵਿੱਚ ਕੁਝ ਹੋਰ ਦੱਸ ਰਿਹਾ, ਇਹ ਤਾਂ ਤੇਰਾ ਮੈਚ ਹੀ ਨਹੀਂ ਕਰਦਾ। ਅੱਛਾ, ਉਹਨੂੰ ਹੱਥਾਂ ਪੈਰਾਂ ਦੀ ਪੈ ਗਈ, ਨਹੀਂ ਜੀ ਮੈਨੂੰ ਤਾਂ ਪਤਾ ਨਹੀਂ ਜੀ, ਇਹ ਤਾਂ ਬੰਦੇ ਨੇ ਕਰਾਇਆ ਸੀਗਾ ਉਦਾਂ ਨਾ। ਤੇ ਹੁਣ ਜਿਹੜੇ ਬੰਦੇ, ਹੁਣ ਜਿਹੜਾ ਸੀਪੀਏ ਉਹ ਕਦੀ ਇਦਾਂ ਦੀ ਚੀਜ਼ ਨਹੀਂ ਕਰੂਗਾ। ਇਹ ਜਿਹੜੇ ਪੁੱਠੇ ਜਿਹੜੇ ਵਿਚੋਲੇ ਜਿਹੇ ਹੁੰਦੇ ਆ ਜਿਹਨਾਂ ਕੋਲ ਸੀਪੀਏ ਦਾ ਲਾਇਸੈਂਸ ਨਹੀਂ, ਲਾਅ ਦਾ ਲਾਇਸੈਂਸ ਨਹੀਂ, ਉਹਨਾਂ ਨੇ ਇਦਾਂ ਦੇ ਪੁੱਠੇ ਸਿੱਧੇ ਜਿਹੜੇ ਕੰਮ ਕਰਨੇ ਆ। ਹੁਣ ਮੈਨੂੰ ਨਹੀਂ ਪਤਾ ਬੰਦੇ ਨੂੰ ਕਿੰਨਾ ਫਾਇਦਾ ਹੋਇਆ ਹੋਣਾ ਟੈਕਸ ਰਿਟਰਨ ਦਾ, ਕਿੰਨਾ ਫਾਇਦਾ ਜਿਹੜਾ ਨਹੀਂ ਹੋਇਆ ਹੋਣਾ। ਤੇ ਤੁਸੀਂ ਲਾ ਲਓ ਕੋਈ ਟੈਕਸ ਰਿਟਰਨਾਂ ਤੋਂ ਤੇ DMV ਦੀ ਜਿਹੜੀ ਐਪਲੀਕੇਸ਼ਨਾਂ ਜਿਹੜੀਆਂ ਹੈਗੀਆਂ, ਆ ਜਿਹੜੀਆਂ ਇਹਨਾਂ ਦੇ ਮੈਡੀਕਲ ਝੂਠੇ ਜਿਹੜੇ ਫਰਾਡ ਕੀਤੇ ਆ ਮੈਡੀਕਲ ਦੇ, ਇਹ ਵਾਲੇ ਜਵਾਕ ਜਦੋਂ ਜੰਮਣਾ ਉਹਦੇ ਜਿਹੜੇ ਖਰਚੇ ਖੁਰਚੇ ਜਿਹੜੇ ਲੈਣੇ ਟੂਰਿਸਟ ਵੀਜ਼ੇ ਤੇ ਆ ਕੇ, ਇਦਾਂ ਦੀਆਂ ਚੀਜ਼ਾਂ ਤੇ ਹੀ ਲੋਕਾਂ ਦੇ ਕੇਸ ਜਿਹੜੇ ਉਹ ਡਿਨਾਈ ਕਰੀ ਜਾ ਰਹੇ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਕਿ ਇਹ ਚੀਜ਼ ਨੂੰ ਹੱਥ ਪਾਈਏ ਇਹਨਾਂ 'ਚ ਘਪਲੇ ਨਿਕਲਣੇ ਆ। ਇਹਨਾਂ ਦੀਆਂ ਟੈਕਸ ਰਿਟਰਨਾਂ ਨੂੰ ਹੱਥ ਪਾਈਏ ਕਿ ਜਿਹੜੀ ਇਹਨਾਂ ਨੇ ਇੰਪਲੋਇਮੈਂਟ ਹਿਸਟਰੀ ਆਪਣੀ ਲਿਖੀ ਆ ਉਹ ਮੈਚ ਹੀ ਨਹੀਂ ਕਰਨੀ, ਉਹਦੇ ਵਿੱਚ ਕੁਝ ਹੋਰ ਹੀ ਜਿਹੜਾ ਉਹਨਾਂ ਦਾ ਜਿਹੜਾ ਅਕਾਊਂਟੈਂਟ ਜਿਹੜਾ ਕਰੀ ਜਾਂਦਾ। ਸੋ ਮੇਰੇ ਵੀਰੋ ਦੇਖੋ, ਇਹ ਤੁਹਾਨੂੰ ਦੱਸਣੀਆਂ ਨਹੀਂ ਕਿਸੇ ਨੇ, ਆਪਾਂ ਸਿੱਧੀ ਗੱਲ ਕਰਦੇ ਹਾਂ, ਠੀਕ ਹੈ ਕਿ ਨਹੀਂ। ਇਹ ਜਿਹੜੇ ਬੰਦੇ ਹੁੰਦੇ ਨਾ, ਹੁਣ ਜਿਹੜਾ ਬੰਦਾ ਆਪ ਨਹੀਂ ਅਕਾਊਂਟੈਂਟ, ਉਹਨੂੰ ਕਹਿਣਾ ਆਓ ਜੀ ਬੈਠੋ ਜੀ ਕਿੱਦਾਂ, ਇਹ ਅਨਆਥੋਰਾਈਜ਼ਡ ਪ੍ਰੈਕਟਿਸ ਜਿਹੜੀ ਹੈਗੀ ਆ ਅਕਾਊਂਟਿੰਗ ਦੀ। ਇਹ ਬੰਦੇ ਕੀ ਆ, ਸਾਰੇ ਬੁੱਕਕੀਪਰ ਹੈਗੇ ਆ, ਇਹਨਾਂ ਨੇ ਦੁਕਾਨਾਂ ਸ਼ਕਾਨਾਂ ਜੀਆਂ ਆਪਣੀਆਂ ਲਾਈਆਂ ਹੁੰਦੀਆਂ। ਤੇ ਅਕਾਊਂਟੈਂਟ ਹੀ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ ਦੇ ਫਾਰਮ ਵੀ ਭਰ ਦਿੰਦਾ, ਉਹ ਤੁਹਾਨੂੰ ਇੰਸ਼ੋਰੈਂਸ ਵੀ ਵੇਚ ਦਿੰਦਾ ਵਾ, ਉਹ ਤੁਹਾਨੂੰ ਟਰੈਵਲ ਟਿਕਟਾਂ ਵੀ ਬੁੱਕ ਕਰ ਦਿੰਦਾ ਵਾ, ਠੀਕ ਹੈ ਕਿ ਨਹੀਂ। ਤੇ ਤੁਸੀਂ ਉਤੋਂ ਆਪ ਹਿਸਾਬ ਲਾਓ ਯਾਰ, ਕਿੱਥੇ ਤੁਸੀਂ ਸਾਲਮ ਸੁਲਮ ਦੇ ਕਿੱਥੇ ਯਾਰ ਤੁਸੀਂ ਵੀ ਜਾ ਕੇ ਫਸਦੇ ਆ। ਉੱਡਦੇ ਤੀਰ ਆਪ ਲੈਣੇ ਆ, ਫਿਰ ਕੋਰਟ ਦੇ ਵਿੱਚ ਜਿਹੜੀ ਪ੍ਰੋਬਲਮ ਹੁੰਦੀ ਆ, ਠੀਕ ਹੈ ਕਿ ਨਹੀਂ। ਤੇ ਇਹ ਚੀਜ਼ਾਂ ਅਕਾਊਂਟੈਂਟ ਦੇ ਕੋਲ ਜਾਓ, $100-150 ਲੈ ਕੇ ਉਹਨੇ ਤੁਹਾਡੀ ਰਿਟਰਨ ਭਰਨੀ ਆ। ਇਹ ਜਿਹੜੇ ਅਨਲਾਇਸੈਂਸਡ ਬੰਦੇ ਇਹਨਾਂ ਨੂੰ ਪਹਿਲਾਂ ਆਪ ਤੁਸੀਂ ਐਜ਼ ਅ ਕਮਿਊਨਿਟੀ ਬਾਹਰ ਕੱਢੋ, ਠੀਕ ਆ। ਫਿਰ ਜਿਹੜੇ ਪੈਰਾਲੀਗਲ ਪੂਰਾ ਲੀਗਲ ਆ, ਇਹਨਾਂ ਨੂੰ ਉਸਤਾਦ ਨਾ ਬਣਾਇਆ ਕਰੋ, ਠੀਕ ਹੈ ਕਿ ਨਹੀਂ। ਉਹਨਾਂ ਤੋਂ ਤਾਂ ਪੁੱਛ ਕੇ ਕੰਮ ਜਿਹੜੇ ਕਰਦੇ ਆ, ਇਹਨਾਂ ਨੂੰ ਕੋਡ ਦਾ ਕੀ ਜਿਹੜਾ ਉਹ ਹੈਗਾ। ਤੇ ਐਂਡ ਆਫ ਦਾ ਡੇ ਇਹਨਾਂ ਨੇ ਕੁਝ ਨਹੀਂ ਫਸਣਾ, ਆਪ ਇਹਨਾਂ ਨੇ ਬਾਹਰ ਹੋ ਜਾਣਾ। ਨਾ ਕਿਤੇ ਇਹਨਾਂ ਦੇ ਸਿਗਨੇਚਰ ਆ, ਨਾ ਇਹਨਾਂ ਦਾ ਕਿਤੇ ਕੁਝ ਉਹ ਹੁੰਦਾ। ਪ੍ਰੋਬਲਮ ਐਂਡ 'ਚ ਤੁਹਾਨੂੰ ਜਿਹੜੀ ਰਹਿ ਜਾਂਦੀ ਹੈ। ਜੀ ਬਿਲਕੁਲ। ਸੋ ਸਹੀ ਫੈਸਲੇ ਜਿਹੜਾ ਲਿਆ ਕਰੋ, ਸਹੀ ਤਰੀਕੇ ਦੇ ਨਾਲ ਜਿਹੜਾ ਉਹ ਚੱਲੋ, ਤਾਂ ਜੋ ਬਾਅਦ ਦੇ ਵਿੱਚ ਤੁਹਾਨੂੰ ਇੰਨਾ ਮੁਸ਼ਕਲਾਂ ਦਾ ਜਿਹੜਾ ਉਹ ਸਾਹਮਣਾ ਨਾ ਕਰਨਾ ਪਵੇ। ਡਿਟੈਂਸ਼ਨ ਸੈਂਟਰਸ ਤੋਂ ਕੀ ਰਿਪੋਰਟਸ ਜਿਹੜੀਆਂ ਉਹ ਆ ਰਹੀਆਂ ਅਟਾਰਨੀ ਟਿਟਕੇਣਾ ਜੀ? ਡਿਟੈਂਸ਼ਨ ਸੈਂਟਰ ਦੀ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ, ਮੈਟਰ ਆਫ ਕਿਊਲੀ ਦੀ ਤੇ ਪੁਰਾਣਾ ਮੈਟਰ ਆਫ MS ਦੀ ਵੀ ਜਿਹੜੀ ਗੱਲ ਆਪਾਂ ਕੀਤੀ ਸੀਗੀ ਕਿ ਜਿਹੜੀ ਜੱਜ ਹੈਗੇ ਨਾ ਉਹ ਬੇਸਿਕਲੀ ਕੀ ਕਹਿੰਦੇ ਆ ਕਿ ਸਾਡੇ ਕੋਲ ਅਥਾਰਟੀ ਜਿਹੜੀ ਨਹੀਂ ਹੈਗੀ ਹੁਣ ਬੌਂਡ ਦੇਣ ਦੀ, ਜਿਹੜੀ ਸਿਰਫ ਸਰਕਾਰ ਤੇ DHS ਤੇ ICE ਜਿਹੜੀ ਹੈਗੀ ਆ ਉਹ ਬੰਦੇ ਨੂੰ ਪੈਰੋਲ ਤੇ ਜਿਹੜੀ ਰਿਲੀਜ਼ ਜਿਹੜੀ ਕਰ ਸਕਦੀ ਆ। ਤੇ ਬੇਸਿਕਲੀ ਜਿਹੜਾ ਬੌਂਡ ਵਾਲਾ ਕੰਮ ਸੀਗਾ, ਜੱਜਾਂ ਨੇ ਬਿਲਕੁਲ ਜਿਹੜਾ ਤੁਸੀਂ ਕਹਿ ਲਓ ਕਿ ਬੰਦਾ ਜਿਹੜਾ ਫੜਿਆ ਗਿਆ ਉਹਨੂੰ ਉਹਨਾਂ ਨੇ ਜਿਹੜਾ ਕੀ ਬੰਦ ਕਰ ਦਿੱਤਾ ਕੰਮ। ਓਕੇ, ਹੇਬਸ ਕਾਰਪਸ ਆਪਾਂ ਨੂੰ ਪੁੱਛਦੇ ਹੁੰਦੇ ਸੀ ਨਾ ਪਹਿਲਾਂ ਕਾਫੀ ਵੀ ਬੜਾ ਟਾਈਮ ਹੋ ਗਿਆ, ਉਹ ਮੋਸ਼ਨ ਲੱਗਦੇ ਨੇ ਹੁਣ? ਹੇਬਸ ਕਾਰਪਸ ਜਿਹੜਾ ਸੀਗਾ, ਦੇਖੋ ਜਿਹੜਾ ਤਾਂ ਐਕਸਪੀਰੀਟਡ ਰਿਮੂਵਲ ਦੇ ਵਿੱਚ ਸੀਗਾ ਨਾ, ਉਹ ਤਾਂ ਆਪਾਂ ਵਿਜੇ ਕੁਮਾਰ ਥੇਰਾਸੀਗੀਅਮ ਦਾ ਜਿਹੜਾ ਸੁਪਰੀਮ ਕੋਰਟ ਦਾ ਕੇਸ ਸੀਗਾ, ਉਹਨੇ ਦਰਵਾਜ਼ਾ ਜਿਹੜਾ ਸ਼ਟ ਡਾਊਨ ਕਰਤਾ ਸੀਗਾ ਕਿ ਉਸ ਸਿਨੈਰੀਓ ਦੇ ਵਿੱਚ ਨਹੀਂ ਲੱਗਦਾ। ਪਰ ਜਿੱਦਾਂ ਇਹ ਤੁਸੀਂ ਦੇਖਿਆ ਹੋਣਾ ਕਿ ਇਹ ਬੋਸਟਨ ਯੂਨੀਵਰਸਿਟੀ ਵਗੈਰਾ ਦੇ ਸਟੂਡੈਂਟ ਵਗੈਰਾ ਜਿਹੜੇ ਫੜੇ ਗਏ ਸੀਗੇ, ਜਿਹੜੇ ਇਦਾਂ ਦੇ ਜਿਹੜੇ ਵੀਜ਼ੇ ਵੂਜ਼ੇ ਤੇ ਸਟੇਟਸ ਤੇ ਸੀਗੇ, ਜਿਹਨਾਂ ਨਾਲ ਫ੍ਰੀ ਸਪੀਚ ਕਰਕੇ ਧੱਕਾ ਦਿੱਤਾ, ਜਾਂ ਜਿਹਨਾਂ ਨੂੰ ਤੁਸੀਂ ਕਹਿ ਲਓ ਕਿ ਨਿਊਯਾਰਕ ਜੂਰਿਸਡਿਕਸ਼ਨ ਪੈਂਦਾ ਸੀਗਾ, ਤੁਸੀਂ ਉਹਨਾਂ ਨੂੰ ਕਹੋ ਕਿ ਨਹੀਂ ਆਪਾਂ ਇਹਨਾਂ ਨੂੰ ਕਿਤੇ ਹੋਰ ਲੈ ਜਾਣਾ, ਮਿਸੀਸਿਪੀ ਲੈ ਜਾਣਾ। ਉਹ ਚੀਜ਼ਾਂ ਦੇ ਵਿੱਚ ਜਿਹੜੇ ਕੋਰਟਸ ਦੇ ਵਿੱਚ ਵਕੀਲ ਜਿਹੜੇ ਜ਼ਰੂਰ ਸਕਸੈਸਫੁਲ ਹੋਏ ਆ ਹੇਬੀਅਸ ਕਾਰਪਸ ਜਿਹੜਾ ਕਰਨ ਚ। ਪਰ ਜਿਹੜਾ ਫੇਅਰ ਐਂਡ ਸਕੁਅਰ ਪ੍ਰੋਸੀਡਿੰਗਸ ਦੇ ਵਿੱਚ ਹੈਗਾ, ਜਿਹਦਾ ਜੱਜ ਨੇ ਬੌਂਡ ਡਿਨਾਈ ਕਰਤਾ, ਉਹਨੂੰ ਤੁਸੀਂ ਹੇਬੀਅਸ ਕਾਰਪਸ ਜਿਹੜਾ ਲਾ ਕੇ ਬਾਹਰ ਨਹੀਂ ਕਢਾ ਸਕਦੇ। ਹੇਬੀਅਸ ਕਾਰਪਸ ਨੂੰ ਲੈ ਕੇ ਕ੍ਰਿਸਟੀ ਨਿਯਮ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਅਜੀਬ ਜੀ ਉਹਨਾਂ ਨੇ ਡੈਫੀਨੇਸ਼ਨ ਦਿੱਤੀ ਸੀ, ਉਹ ਵੀ ਇੱਕ ਵੱਖਰਾ ਜਿਹਾ ਰੌਲਾ ਪਿਆ ਆ। ਇਹ ਬੰਦ ਕਰਨਾ ਚਾਹੁੰਦੇ ਆ ਟਰੰਪ ਪ੍ਰਸ਼ਾਸਨ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮਾਮਲੇ 'ਚ? ਦੇਖੋ ਜੀ, ਜਿੱਦਾਂ ਪਹਿਲਾਂ ਕਿਹਾ, ਜਦੋਂ ਪ੍ਰਜਾ ਨੇ ਵੋਟਾਂ ਪਾ ਕੇ ਰਾਜੇ ਨੂੰ ਜਿਤਾਇਆ ਤੇ ਮੈਜੋਰਟੀ ਜਿਹੜੀ ਲੋਕਾਂ ਨੇ ਉਹਨੇ ਇਮੀਗ੍ਰੇਸ਼ਨ ਸੈਂਟੀਮੈਂਟ ਦੇ ਉੱਤੇ ਹੀ ਇਲੈਕਸ਼ਨ ਰਨ ਕੀਤੀ ਸੀ, ਲੋਕਾਂ ਨੇ ਉਸੇ ਸੈਂਟੀਮੈਂਟ ਤੇ ਉਹਨੂੰ ਜਿਤਾਇਆ
ਇਮੀਗ੍ਰੇਸ਼ਨ ਕੋਈ ਹੋਰ ਮੁੱਦਾ ਨਹੀਂ। ਤੇ ਉਹਦੇ ਵਿੱਚ ਹੁਣ ਕੀ ਹੈਗਾ ਕਿ ਸਰਕਾਰ ਦੇ ਕੋਲ ਬੜਾ ਮੋਮੈਂਟਮ ਹੁੰਦਾ ਜਦੋਂ ਲੋਕੀ ਸਪੋਰਟ ਕਰ ਦਿੰਦੇ ਨਾ। ਤੁਹਾਨੂੰ ਸਾਰਿਆਂ ਨੂੰ ਪਤਾ, ਭਾਵੇਂ ਮੁਲਕ ਦੀ ਗੱਲ ਹੋਵੇ, ਭਾਵੇਂ ਸਕੂਲ ਕਾਲਜ ਦੀ ਗੱਲ ਹੋਵੇ, ਜਦੋਂ ਪਿੱਛੇ ਮੋਮੈਂਟਮ ਹੁੰਦਾ ਤਾਂ ਹੁੰਦਾ, ਜਦ ਤੱਕ ਉਹ ਫਿਰ ਮੋਮੈਂਟਮ ਰਹਿੰਦਾ ਤੇ ਉਦੋਂ ਫਿਰ ਸਲਾਬ ਆਉਂਦਾ ਹੀ ਆਉਂਦਾ ਵਾ। ਤੇ ਉਹ ਚੀਜ਼ਾਂ ਦੇ ਵਿੱਚ ਉਹ ਜੋ ਵੀ ਚੀਜ਼ਾਂ ਐਕਸਪਲੋਰ ਕਰ ਰਹੇ ਆ, ਜਿਹੜੇ ਵੀ ਲੀਗਲ, ਉਹਨਾਂ ਦੇ ਕੋਲ ਵੀ ਬੜੇ ਤਗੜੇ ਵਕੀਲ, ਜਿਹੜੇ ਲੀਗਲ ਡਿਪਾਰਟਮੈਂਟ ਤੁਸੀਂ ਦੇਖੋਗੇ ਕਿੰਨੀ ਤੇ ਉਹ ਚੀਜ਼ਾਂ ਦਾ ਜੇ ਉਹ ਹੇਬਸ ਕਾਰਪਸ ਨੂੰ ਐਕਸਪਲੋਰ ਕਰੂਗੇ, ਕਰ ਸਕਦੇ ਏਦਾਂ, ਤੇ ਅਲਟੀਮੇਟਲੀ ਉਹੀ ਹੈਗਾ ਕਿ ਉਹਦਾ ਫੈਸਲਾ ਤੇ ਕੋਰਟਸ ਹੀ ਕਰੂਗੇ ਨਾ। ਜੀ ਜੀ ਬਿਲਕੁਲ। ਸੋ ਕੀ ਹੋਊਗਾ ਕੀ ਨਹੀਂ ਹੋਊਗਾ, ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਹੈਗਾ ਆ। ਸੋ ਇੱਕ ਵਾਰੀ ਫਿਰ ਦੱਸਦੇ ਜਾਈਏ ਵੀ ਕਾਲਸ ਜਿਹੜੀਆਂ ਆ ਉਹ ਅਸੀਂ ਨਹੀਂ ਲਵਾਂਗੇ ਅੱਜ ਦੇ ਇਸ ਪ੍ਰੋਗਰਾਮ 'ਚ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਅਪਡੇਟ ਇਮੀਗ੍ਰੇਸ਼ਨ ਦਾ ਜਿਹੜਾ ਉਹ ਸਮਾਪਤੀ ਦੇ ਵੱਲ ਨੂੰ ਆ। ਜਾਂਦੇ ਜਾਂਦੇ ਅਟਰਨੀ ਢਿਲਕਿਆਣਾ ਜੀ, ਜੇ ਤੁਸੀਂ ਕੁਝ ਹੋਰ ਸ਼ੇਅਰ ਕਰਨਾ ਚਾਹੁੰਦੇ ਆ, ਕੋਈ ਗੱਲਾਂ ਕਰਨੀਆਂ ਚਾਹੁੰਦੇ ਜੀ ਬਿਲਕੁਲ। ਸੋ ਛੋਟੀਆਂ ਜਿਹੜੀਆਂ ਚੀਜ਼ਾਂ, ਜਿਹੜਾ ਵਿਅਕਤੀ ਨਵਾਂ ਆ, ਜਿਹਨੂੰ ਪਤਾ ਨਹੀਂ, ਸੱਜਣ ਮਿੱਤਰਾਂ ਦਾ ਸਹਾਰਾ ਲੈ ਰਿਹਾ ਜਾਂ ਕਿਸੇ ਦੀ ਗਾਈਡੈਂਸ ਲੈ ਰਿਹਾ, ਆਪਣਾ ਜਿਹੜਾ ਤੁਸੀਂ ਸੀਗਾ ਕਿ ਆਪਣੀ ਤੁਸੀਂ ਕਾਮਨ ਸੈਂਸ ਆਪ ਜਿਹੜੀ ਯੂਜ਼ ਕਰੋ, ਕਿਸੇ ਦੇ ਬਹਿਕਾਵੇ ਦੇ ਵਿੱਚ ਨਾ ਆਓ, ਠੀਕ ਹੈ ਕਿ ਨਹੀਂ। ਇਹ ਕਈ ਵਾਰੀ ਤੁਹਾਨੂੰ ਝੂਠ ਸੱਚ ਦੱਸ ਦਿੰਦੇ ਆ ਕਿ ਤਰੀਕ ਤੇ ਨਹੀਂ ਜਾਣਾ, ਡਾਕਟਰ ਦੀ ਲੈਟਰ ਲਾ ਦੇਣੀ ਹੈ, ਇਦਾਂ ਕਰ ਦੇਣਾ, ਉਦਾਂ ਕਰ ਦੇਣਾ। ਇਹ ਚੀਜ਼ਾਂ ਕੋਈ ਨਹੀਂ ਚੱਲਦੀਆਂ, ਠੀਕ ਹੈ। ਕੋਈ ਆਪਣੀ ਬੰਦਾ ਜਿਹੜਾ ਤਰੀਕ ਨਾ ਮਿਸ ਕਰੇ, ਇਹਦਾ ਲੋਕੀ ਬਹੁਤ ਸ਼ਿਕਾਰ ਹੋ ਰਹੇ ਆ। ਦੂਜੀ ਜਿਹੜੀ ਹਦਾਇਤ ਉਹ ਇਹ ਆ ਕਿ ਕਈ ਜਿਹੜੇ ਅਸਾਲਮ ਆਫਿਸ ਦੇ ਵਿੱਚ ਕਈ ਜਿਹੜੇ ਵਕੀਲ ਹੈਗੇ ਆ, ਉਹ ਜਦੋਂ ਤੁਸੀਂ ਹਾਇਰ ਕੀਤੇ ਆ ਤੇ ਤੁਸੀਂ ਉਹਨਾਂ ਨੂੰ ਕਹੋ ਕਿ ਮੇਰੇ ਨਾਲ ਵਕੀਲ ਜਿਹੜਾ ਭੇਜਣਾ ਵਾ, ਕਾਫੀ ਨਾਮਚੀਨੀ ਵਕੀਲ ਆਪਣੇ ਹੈਗੇ ਆ, ਵਕੀਲ ਸਾਹਿਬ ਹੈਗੇ ਆ, ਉਹਨਾਂ ਨੇ ਕੀ ਆ ਕਿ ਆਪਣੇ ਇੰਟਰਪ੍ਰੀਟਰ ਜਿਹੜੇ ਹੈਗੇ ਆ ਉਹੀ ਆਫਿਸ ਦੇ ਵਿੱਚੋਂ ਦੀ ਭੇਜ ਦਿੰਦੇ ਆ ਅਸਾਲਮ ਆਫਿਸ ਦੇ ਵਿੱਚ ਰਿਪਰੈਜ਼ੈਂਟ ਕਰਨ ਲਈ। ਤੁਸੀਂ ਇਸ ਚੀਜ਼ ਦੇ ਪੈਸੇ ਨਹੀਂ ਦਿੱਤੇ ਹੈਗੇ, ਤੁਸੀਂ ਵਕੀਲ ਨਾਲ ਭੇਜਣ ਦਾ ਜਿਹੜਾ ਪੈਸੇ ਦਿੱਤੇ ਆ। ਉਹ ਵੀ ਸਾਨੂੰ ਜਿਹੜਾ ਕਈ ਲੋਕਾਂ ਨੇ ਗੱਲਾਂ ਜਿਹੜੀਆਂ ਸਾਹਮਣੇ ਦੱਸੀਆਂ, ਤੇ ਜੇ ਤੁਸੀਂ ਉਹ ਚੀਜ਼ ਦੇ ਵਿੱਚ ਜਿਹੜਾ ਤੁਹਾਡਾ ਕੇਸ ਜੇ ਫੇਲ ਹੋ ਜਾਂਦਾ ਤੇ ਵਕੀਲ ਨਹੀਂ ਨਾਲ ਜਿਹੜਾ ਭੇਜਿਆ ਸੀਗਾ, ਤੇ ਤੁਸੀਂ ਉਹਨਾਂ ਨੂੰ ਕਹਿ ਸਕਦੇ ਆ ਕਿ ਭਾਈ ਮੈਂ ਵਕੀਲ ਲਈ ਤੁਹਾਨੂੰ ਹਾਇਰ ਕੀਤਾ ਹੈਗਾ ਤੇ ਤੁਸੀਂ ਵਕੀਲ ਜਿਹੜਾ ਨਾਲ ਨਹੀਂ ਭੇਜਿਆ, ਠੀਕ ਹੈ ਕਿ ਨਹੀਂ। ਤੇ ਉਹ ਆਪਣੇ ਇੱਕ ਪੰਜਾਬੀ ਵਕੀਲ ਸਾਹਿਬ ਹੈਗੇ ਨੇ, ਉਹ ਆਪਣਾ ਵਕੀਲ ਨਾਲ ਨਹੀਂ ਭੇਜਦੇ ਹੈਗੇ। ਤੇ ਅਸਾਲਮ ਆਫਿਸ 'ਚ ਬੜੀ ਅਨਫੋਰਚੂਨੇਟ ਗੱਲ ਜਿਹੜੀ ਹੈਗੀ ਆ ਕਿ ਜਿਹੜਾ ਆਪਣਾ ਤੁਸੀਂ ਉਹਨਾਂ ਨੂੰ ਐਜ਼ ਅ ਵਕੀਲ ਸਮਝ ਕੇ ਹਾਇਰ ਕਰਦੇ ਆ, ਪਰ ਉਹ ਨਾਲ ਜਿਹੜਾ ਅਨਲਾਇਸੈਂਸਡ ਬੰਦਾ ਜਿਹੜਾ ਯੰਗ ਜਿਹੇ ਜਵਾਕ ਜਿਹੜੇ ਕਈ ਵਾਰੀ ਭੇਜ ਦਿੰਦੇ ਆ ਅਸਾਲਮ ਆਫਿਸ 'ਚ ਵੀ ਕਈ ਵਾਰੀ ਸਾਨੂੰ ਵੇਖਦੇ ਆ। ਉਹ ਚੀਜ਼ ਤੋਂ ਪਲੀਜ਼ ਜਿਹੜਾ ਆਪਣਾ ਸਤਰਕ ਕਰੋ, ਠੀਕ ਹੈ ਕਿ ਨਹੀਂ। ਕਿਉਂਕਿ ਲੀਗਲ ਜਿਹੜੇ ਇਸ਼ੂ ਹੁੰਦੇ ਨੇ ਤੇ ਵਕੀਲ ਜੇ ਤੁਸੀਂ ਹਾਇਰ ਕੀਤਾ ਤੇ ਵਕੀਲ ਤੁਹਾਡੇ ਨਾਲ ਜਾਣਾ ਚਾਹੀਦਾ। ਇਹ ਚੀਜ਼ ਤੁਹਾਨੂੰ ਸਾਰਿਆਂ ਨੂੰ ਪਤਾ ਨਹੀਂ ਹੈਗੀ, ਤੁਸੀਂ ਕਈ ਵਾਰੀ ਡਿਫਰੈਂਸ ਨਹੀਂ ਕਰ ਪਾਉਂਦੇ ਕਿਉਂਕਿ ਇਹਨਾਂ ਨੇ ਟੌਰ ਟੱਪਾ ਪੂਰਾ ਕੱਢਿਆ ਹੁੰਦਾ, ਤੁਹਾਨੂੰ ਲੱਗਦਾ ਕਿ ਇਹ ਵਕੀਲ ਹੈਗੇ ਆ ਪਰ ਵਕੀਲ ਹੁੰਦੇ ਨਹੀਂ। ਸੋ ਹਮੇਸ਼ਾ ਜੇ ਤੁਸੀਂ ਵਕੀਲ ਨੂੰ ਹਾਇਰ ਕੀਤਾ ਤੇ ਵਕੀਲ ਨਾਲ ਤੁਹਾਡਾ ਜਿਹੜਾ ਜਾਣਾ ਚਾਹੀਦਾ। ਬਹੁਤ ਸਾਰੀਆਂ ਰਿਪੋਰਟਾਂ ਸਾਡੇ ਕੋਲ ਜਿਹੜੀਆਂ ਇੱਕ ਪਾਰਟਿਕੂਲਰ ਆਫਿਸ ਦੀਆਂ ਜਿਹੜੀਆਂ ਸਾਡੇ ਕੋਲ ਆ ਰਹੀਆਂ। ਦੂਸਰੀ ਜਿਹੜੀ ਚੀਜ਼ ਹੈਗੀ ਆ ਕਿ ਆਪਣੇ ਜਿਹੜੇ ਡਾਕੂਮੈਂਟ ਹੈਗੇ ਆ ਸਾਰੇ ਖੁਦ ਇਕੱਲੇ ਲਾਈਨ ਬਾਏ ਲਾਈਨ ਜਿਹੜੇ ਪੜ੍ਹਨੇ ਆ, ਐਫੀਡੇਵਿਟ ਕੋਈ ਵੀ ਜਿਹੜੀ ਚੀਜ਼ ਆ, ਹਰੇਕ ਚੀਜ਼, ਕਿਉਂਕਿ ਕਿਸੇ ਦੇ ਵਿੱਚ ਵੀ ਜਿਹੜੀ ਗਲਤੀ ਆ, ਭਾਵੇਂ ਤੁਹਾਡੇ ਮੈਡੀਕਲ 'ਚ ਗਲਤੀ ਆ, ਤੁਹਾਡੇ ਐਫੀਡੇਵਿਟ 'ਚ ਗਲਤੀ ਆ, ਉਤੋਂ ਤੁਹਾਡੇ ਕੋਲੋਂ ਸਵਾਲ ਪੁੱਛੇ ਜਾਣੇ। ਉਹ ਚੀਜ਼ ਨੂੰ ਤੁਸੀਂ ਅਵੋਇਡ ਨਹੀਂ ਕਰਨਾ, ਲੇਜ਼ੀ ਨਹੀਂ ਉੱਥੇ ਹੋਣਾ, ਉਹਨੂੰ ਪੜ੍ਹਨਾ। ਜੇ ਤੁਸੀਂ ਪਹਿਲਾਂ ਪੜ੍ਹੋਗੇ ਸੁਖਾਲੇ ਰਹੋਗੇ ਕੋਰਟ ਦੇ ਵਿੱਚ, ਕਿਉਂਕਿ ਸਵਾਲ ਤੁਹਾਡੇ ਕੋਲ ਪੁੱਛੇ ਜਾਣੇ ਆ। ਜੇ ਤੁਸੀਂ ਵਕੀਲ ਨਾਲ ਆਪਣੇ ਨਾਲ ਲੜ ਲੁੜ ਕੇ ਲਈ ਜੀ ਇਹ ਮੈਂ ਇੰਨੀ ਹੈਡੇਕ ਨਹੀਂ ਲੈਣੀ, ਇਹ ਉਹ ਸਾਰਾ ਰਾਈਟ, ਤੇ ਕੋਰਟ ਦੇ ਵਿੱਚ ਜਦੋਂ ਤੁਹਾਨੂੰ ਸਵਾਲ ਪੁੱਛੇ ਗਏ ਤੇ ਪੈਰਾਂ ਥੱਲੋਂ ਤੁਹਾਡੇ ਜ਼ਮੀਨ ਜਿਹੜੀ ਨਿਕਲ ਜਾਣੀ, ਠੀਕ ਆ ਕਿ ਨਹੀਂ। ਤੁਹਾਡਾ ਕੇਸ ਆ, ਜੱਜ ਨੇ ਪਹਿਲਾਂ ਹੀ ਕਹਿਣਾ ਕਿ ਮੈਂ ਤੈਨੂੰ ਪਹਿਲਾਂ ਹੀ ਪੁੱਛਿਆ ਸੀਗਾ ਸਾਰੇ ਡਾਕੂਮੈਂਟ ਸਹੀ ਆ ਕਿ ਨਹੀਂ, ਜਿਹੜੇ ਸਹੀ ਆ। ਤੇ ਐਂਡ ਆਫ ਦਾ ਡੇ ਕੀ ਹੁੰਦਾ ਕਿ ਇਹਦੇ ਵਿੱਚ ਜਿਹੜਾ ਤੁਹਾਡਾ ਵਕੀਲ ਆ ਉਹੀ ਤੁਹਾਡਾ ਫਰੈਂਡ ਆ, ਤੇ ਐਂਡ ਆਫ ਦਾ ਡੇ ਤੁਸੀਂ ਤੇ ਤੁਹਾਡਾ ਵਕੀਲ, ਇਹ ਦੋ ਹੀ ਜਾਣੇ ਜਿਹੜੇ ਅਦਾਲਤ 'ਚ ਜਿਹੜੇ ਜਾਊਗੇ, ਠੀਕ ਆ ਕਿ ਨਹੀਂ। ਤੇ ਉਹ ਪਿੱਛੇ ਕਈ ਵਾਰੀ ਜਿਹੜਾ ਸੱਜਣ ਮਿੱਤਰ ਗਿਆ ਹੁੰਦਾ ਮੋਰਲ ਸਪੋਰਟ ਲਈ, ਉਹਨੂੰ ਜੱਜ ਬਾਹਰ ਵੀ ਕੱਢ ਦਿੰਦਾ ਕਿ ਚੱਲ ਤੂੰ ਬਾਹਰ ਵੇਟ ਕਰ, ਠੀਕ ਆ ਕਿ ਨਹੀਂ। ਤੇ ਉੱਥੇ ਨਾ ਹੀ ਤੁਹਾਡਾ ਦੁਭਾਸ਼ੀਆ ਇੰਟਰਪ੍ਰੇਟਰ ਜਿਹੜਾ ਜਿਹਨੇ ਤੁਹਾਡੇ ਟਰਾਂਸਲੇਸ਼ਨ 'ਚ ਹੈਲਪ ਕੀਤੀ ਸੀ, ਉਹ ਵੀ ਨਹੀਂ ਕੋਈ ਜਾ ਸਕਦਾ, ਮਤਲਬ ਤੁਸੀਂ ਯੂ ਆਰ ਅਲੋਨ। ਤੇ ਉਹਦੇ ਵਿੱਚ ਵੀ ਜਦੋਂ ਤੁਹਾਡੇ ਕੋਲ ਸਰਕਾਰੀ ਵਕੀਲ ਨੇ ਸਵਾਲ ਪੁੱਛੇ ਜਾਂ ਜੱਜ ਨੇ ਸਵਾਲ ਪੁੱਛੇ ਤੇ ਤੁਹਾਨੂੰ ਆਪ ਜਿਹੜਾ ਮੋਰਚਾ ਸਾਹਮਣਾ ਪੈਂਦਾ। ਤਾਂ ਕਰਕੇ ਮੈਂ ਹਰ ਵਾਰੀ ਕਹਿੰਦਾ ਕਿ ਜਿਹੜਾ ਕਲਾਇੰਟ ਹੁੰਦਾ ਉਹਦਾ 90-95% ਰੋਲ ਜਿਹੜਾ ਖੁਦ ਦਾ ਜਿਹੜਾ ਹੁੰਦਾ, ਆਪਣੇ ਕੇਸ ਵੱਲ ਜਿਹੜਾ ਫੋਕਸ ਕਰੋ ਡੇ 1 ਤੋਂ, ਉਹਦੇ ਵੱਲ ਧਿਆਨ ਦਿਓ, ਠੀਕ ਆ ਕਿ ਨਹੀਂ। ਇਹ ਜਿਹੜੇ ਲਾਈ ਲੱਗ ਜਿਹੜੇ ਬੰਦੇ ਹੁੰਦੇ ਆ, ਕਹਾਣੀਕਾਰਾਂ ਦੇ ਵਿੱਚ ਵਿਸ਼ਵਾਸ ਰੱਖਦੇ ਆ, ਇਦਾਂ ਦੇ ਲੋਕਾਂ ਤੋਂ ਭੱਜੋ। ਸਰਕਾਰ ਜਿਹੜੀ ਸੀਗੀ ਉਹਨਾਂ ਨੇ ਕਾਫੀ, ਤੁਸੀਂ ਦੇਖੋ ਕਿ ਟਿਕਟੌਕ ਦੇ ਸਿਤਾਰੇ ਬੜੇ ਉਹਨਾਂ ਨੇ ਬਸਟ ਜਿਹੜੇ ਆਪਣੇ ਕਰ ਦਿੱਤੇ ਆ, ਫਰਾਡ ਜਿਹੜੇ ਕੰਡਕਟ ਐਕਟੀਵਿਟੀ 'ਚ ਇੰਗੇਜ ਜਿਹੜੇ ਕਰਦੇ ਸੀਗੇ। ਤੇ ਭਾਵੇਂ ਉਹ ਇਮੀਗ੍ਰੇਸ਼ਨ ਦਾ ਮਹਿਕਮਾ, ਭਾਵੇਂ ਉਹ ਲੋਨ ਇਹ ਜਿਹੜੇ ਆ, ਭਾਵੇਂ ਇੰਸ਼ੋਰੈਂਸ ਫਰਾਡ ਜਿਹੜੇ ਹੈਗੇ ਆ, ਤੇ ਇਹ ਜਿਹੜੇ ਸਾਰੇ ਕੰਮਾਂ ਤੋਂ ਜਿਹੜਾ ਵਰਤਣਾ, ਸਿੱਧੇ ਤੇ ਸਿੱਧੇ ਆਪਣੇ ਵਕੀਲ ਨਾਲ ਜਿਹੜਾ ਰਲ ਕੇ ਤੇ ਉਹ ਚੀਜ਼ ਤੁਸੀਂ ਜਿਹੜੀ ਪੇਸ਼ ਜਿਹੜੀ ਕਰਨੀ ਆ, ਹਰੇਕ ਚੀਜ਼ ਕੱਲੀ ਲਾਈਨ ਦਾ ਤੁਹਾਨੂੰ ਜਿਹੜਾ ਪਤਾ ਹੋਣਾ ਚਾਹੀਦਾ। ਉਹੀ ਜਿਹੜਾ ਸਟੈਂਡਰਡ ਆਫ ਪ੍ਰੈਕਟਿਸ ਸਹੀ ਜਿਹੜਾ ਹੈਗਾ, ਇਹੀ ਜਿਹੜਾ ਚੀਜ਼ ਆ, ਇਹੀ ਜਿਹੜੀ ਚੀਜ਼ਾਂ ਤੇ ਜਿਹੜਾ ਬੰਦਾ ਚੱਲੂਗਾ, ਇਹ ਅਸੂਲਾਂ ਤੇ ਜਿਹੜਾ ਚੱਲੂਗਾ, ਉਹੀ ਜਿਹੜਾ ਸੀਗਾ ਇਹ ਸਿਸਟਮ ਨੂੰ ਨੈਵੀਗੇਟ ਜਿਹੜਾ ਕਰ ਸਕਦਾ। ਬਾਕੀ ਜਿਹੜੇ ਹੈਗੇ ਆ ਉਹ ਤੁਸੀਂ ਦੇਖੋ ਕਿ ਸਰਕਾਰ ਜਿਹੜਾ ਆਪਣਾ ਫੰਦਾ ਉਹਨਾਂ ਨੇ ਟਾਈਟ ਜਿਹੜਾ ਕਰਨਾ ਸ਼ੁਰੂ ਕਰਤਾ, ਤੇ ਉਹ ਚੱਕਰਾਂ ਦੇ ਵਿੱਚ ਜਿਹੜਾ ਸੀਗਾ ਤੁਸੀਂ ਉਹ ਸਿਚੁਏਸ਼ਨ ਨੂੰ ਤੁਸੀਂ ਜਿਹੜਾ ਅਵੋਇਡ ਕਰਨਾ,
ਜਿਹੜਾ ਤੁਸੀਂ ਇਦਾਂ ਦੇ ਲੋਕਾਂ ਦੇ ਹੱਥੇ ਜਿਹੜਾ ਤੁਸੀਂ ਚੜੋ ਨਾ। ਜੀ ਜੀ, ਧੰਨਵਾਦ ਅਟਾਰਨੀ ਟਿਰਕੇਨਾ ਜੀ, ਬਹੁਤ ਬਹੁਤ ਸ਼ੁਕਰੀਆ ਤੁਸੀਂ ਜੁੜੇ ਸਾਡੇ ਨਾਲ ਤੇ ਇਹਨਾਂ ਗੱਲਾਂ ਦੇ ਬਾਰੇ ਜਿਹੜੀ ਆ ਉਹ ਚਰਚਾ ਕੀਤੀ, ਇਮੀਗ੍ਰੇਸ਼ਨ ਦੇ ਅਹਿਮ ਪਹਿਲੂਆਂ ਤੋਂ ਜਿਹੜਾ ਜਾਣੂ ਕਰਵਾਇਆ। ਸੋ ਮਿਲਦੇ ਹਾਂ ਅਗਲੀ ਵਾਰੀ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।